ਇਹਨੇ ਭਾਰਤ ਦੀ ਆਰਥਿਕਤਾ ਦੀ ਕਮਜ਼ੋਰੀ ਵੀ ਉਜਾਗਰ ਕੀਤੀ ਹੈਗੀ ਆ। ਸੋ ਹਾਂਜੀ ਵਿਸ਼ਵ ਗੁਰੂ ਹੋਣ ਦਾ ਜਿਹੜਾ ਭਰਮ ਹੈਗਾ ਵੀ ਅਸੀਂ ਵਿਸ਼ਵ ਗੁਰੂ ਹੈਗੇ, ਇਟ ਮੀਨਸ ਉਹ ਕਿੰਨੇ ਡਿਪੈਂਡੈਂਟ ਹੈਗੇ ਆ ਜਿਹੜੀ ਇੰਪੋਰਟਡ ਗੈਸ ਆ ਤੇ ਜਿਹੜੀ ਇੰਪੋਰਟਡ ਜਿਹੜਾ ਪੈਟਰੋਲ ਹੈਗਾ ਜਾਂ ਡੀਜ਼ਲ ਹੈਗਾ, ਤੇ ਨਾਲ ਹੀ ਜਿਹੜੀਆਂ ਫਿਨਿਸ਼ਡ ਪ੍ਰੋਡਕਟਸ ਆ ਉਹਦੇ ਲਈ ਚਾਈਨਾ ਤੇ ਕਿੰਨਾ ਡਿਪੈਂਡੈਂਟ ਹੋ ਗਏ। ਮੁੱਲ ਦੀ 80-85% ਮਾਰਕੀਟ ਆ ਜਿਹੜੀ ਚਾਈਨਾ ਦੀਆਂ ਜਿਹੜੀਆਂ ਫਿਨਿਸ਼ਡ ਗੁੱਡਸ ਆ ਉਹਨਾਂ ਨੇ ਜਿਹੜੀ ਹੈਗੀ ਆ ਉਹ ਡੋਮੀਨੇਟ ਕੀਤੀ ਹੋਈ। ਸੋ ਗੈਸ ਖਾਸ ਕਰਕੇ ਗੁਜਰਾਤ ਵਿੱਚੋਂ ਤੇ ਮਹਾਰਾਸ਼ਟਰ ਵਿੱਚੋਂ ਕਮਰਸ਼ੀਅਲ ਗੈਸ ਆ ਜਿਹੜੀ ਜਿਹਦੇ ਨਾਲ ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਉਹ ਫੈਕਟਰੀਆਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਔਰ ਬੰਦ ਹੀ ਹੋ ਗਈਆਂ ਨੇ। ਹਾਲ ਦੀ ਘੜੀ ਪਿਛਲੇ ਦਿਨੀ ਕੁਝ ਵੀਡੀਓਜ਼ ਆਈਆਂ ਨੇ ਜਿਹਦੇ ਵਿੱਚ ਬਹੁਤ ਸਤੇ ਹੋਏ ਜਿਹੜੇ ਬਿਹਾਰ ਦੀ ਲੇਬਰ ਹੈਗੀ ਆ ਉਹ ਰੇਲਵੇ ਸਟੇਸ਼ਨ ਤੇ ਇੱਕ ਤਰ੍ਹਾਂ ਰੋ ਰਹੇ ਆ ਔਰ ਬੋਲ ਰਹੇ ਆ ਵੀ ਅਸੀਂ ਚੱਲੇ ਆ ਤੇ ਵਾਪਸ ਨਹੀਂ ਆਵਾਂਗੇ। ਇੰਨੇ ਜ਼ਿਆਦੇ ਜਿਹੜੇ ਹੈਗੇ ਸਤੇ ਉਹਦੀਆਂ ਵੀਡੀਓਜ਼ ਆਈਆਂ ਨੇ। ਸੋ ਉਹਦੇ ਤੇ ਕੁਝ ਲੋਕਾਂ ਨੇ ਟਿੱਪਣੀਆਂ ਵੀ ਕਰੀਆਂ ਨੇ ਵੀ ਤੁਸੀਂ ਸਤੇ ਜਿਹੜੇ ਹੋਏ ਹੋ ਉਹ ਆਪ ਹੀ ਸਤੇ ਹੋਏ ਹੋ, ਵੀ ਜੇ ਤੁਸੀਂ 10-10 ਹਜ਼ਾਰ ਰੁਪਈਆ ਲੈ ਕੇ ਬਿਹਾਰ ਵਿੱਚ ਵੋਟਾਂ ਨਾ ਪਾਉਂਦੇ ਤਾਂ ਹੋ ਸਕਦਾ ਅੱਜ ਤੁਹਾਨੂੰ ਸਤਨਾ ਨਾ ਪੈਂਦਾ। ਸੋ ਉਹਦੇ ਤੇ ਵੀ ਜਿਹੜਾ ਹੈਗਾ ਕਾਊਂਟਰ ਆ ਰਿਹਾ। ਇੱਕ ਤਾਂ ਇਹ ਹੈਗਾ ਵੀ ਨੌਕਰੀਆਂ ਦੀ ਕਮੀ ਹੋ ਰਹੀ ਹੈ ਤੇ ਨੌਕਰੀਆਂ ਘੱਟ ਹੋ ਰਹੀਆਂ ਨੇ, ਗਿਰਾਵਟ ਆ ਜਿਹੜੀ ਨੌਕਰੀਆਂ ਵਿੱਚ ਆ ਰਹੀ ਆ। ਜਿਹੜੇ ਬੰਦੇ ਨੌਕਰੀ 'ਚ ਹੈਗੀ ਆ ਵੀ ਉਹਨਾਂ ਦੀ ਜਿਹੜੀ ਵੇਜਿਸ ਆ ਉਹ ਸਟੈਗਨੇਟ ਹੋ ਰਹੀ ਹੈ, ਇਟ ਮੀਨਸ ਵੀ ਉਹ ਘਟ ਰਹੀਆਂ ਨੇ ਕਿਉਂਕਿ ਮਿਡਲ ਕਲਾਸ ਆ ਜਿਹੜੀ ਉਹ ਡਰਾਈਵਿੰਗ ਫੋਰਸ ਹੈਗੀ ਆ ਇੰਡੀਅਨ ਇਕਨੋਮੀ। ਸੋ ਇਹ ਰਿਪੋਰਟ ਇਹ ਕਹਿ ਰਹੀ ਹੈਗੀ ਆ ਵੀ 40 ਮਿਲੀਅਨ ਹਾਊਸ ਹੋਲਡ ਆ ਜਿਹੜੇ ਇੰਡੀਆ ਵਿੱਚ ਉਹ ਇਨਕਮ ਟੈਕਸ ਭਰਦੇ ਆ, ਉਹ ਉਹਨਾਂ ਦੀ ਤਨਖਾਹ ਹੈਗੀ ਆ ਜਿਹੜੀ 5 ਲੱਖ ਸਾਲਾਨਾ ਤੋਂ 10 ਲੱਖ ਸਾਲਾਨਾ ਤੱਕ ਜਿਹੜੀ ਹੈਗੀ ਆ। ਸੋ ਇਹ ਐਕਚੁਅਲ ਮਿਡਲ ਕਲਾਸ ਆ। ਸਿਰਫ 4 ਕਰੋੜ ਘਰ ਆ ਜਿਹੜੇ ਉਹ ਭਾਰਤ ਦੀ ਜਿਹੜੀ ਹੈਗੀ ਆ ਐਕਚੁਅਲ ਮਿਡਲ ਕਲਾਸ ਹੈਗੀ ਆ। ਸੋ ਇਸ ਮਿਡਲ ਕਲਾਸ ਦੇ ਜਿਹੜਾ ਟੈਕਸ ਜਿਹੜਾ ਆਉਂਦਾ ਹੈਗਾ ਉਹਦੇ ਕਰਕੇ ਹੀ ਜਿਹੜੀ ਇਕਨੋਮੀ ਆ ਉਹ ਡਰਾਈਵਿੰਗ ਫੋਰਸ ਵਿੱਚ ਆ। ਸੋ ਉਹ ਕਹਿ ਰਹੇ ਆ ਵੀ ਇਹ 4 ਕਰੋੜ ਦੀ ਮਿਡਲ ਕਲਾਸ ਹੀ ਬਹੁਤ ਸਾਰੇ ਭਾਰਤ ਦੀ ਇਕਨੋਮੀ ਦਾ ਜਿਹੜਾ ਹੈਗਾ ਉਹ ਭਾਰ ਆ ਆਪਣੇ ਸਿਰ ਤੇ ਚੱਕ ਰਹੀ ਹੈਗੀ ਆ। ਤੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜਾ ਇੰਡੀਆ ਦਾ ਆਫਟਰ ਇੰਡੀਪੈਂਡੈਂਸ ਦਹਾਕਿਆਂ ਪੁਰਾਣਾ ਐਜੂਕੇਸ਼ਨ ਸਿਸਟਮ ਆ ਹਾਂਜੀ ਉਹ ਹਰ ਸਾਲ 80 ਲੱਖ ਬੇਰੁਜ਼ਗਾਰ ਆ ਜਿਹੜੇ ਮੰਡੀ ਵਿੱਚ ਸਿੱਟ ਰਿਹਾ। ਬੱਲੇ 80 ਲੱਖ ਨੌਜਵਾਨ ਜਿਹੜੇ ਹੈਗੇ ਨੌਕਰੀਆਂ ਦੀ ਭਾਲ ਲਈ ਹਰ ਸਾਲ ਆ ਜਿਹੜੇ ਉਹ ਗ੍ਰੈਜੂਏਸ਼ਨ ਕਰਦੇ ਹੈਗੇ ਆ ਪੂਰੇ ਭਾਰਤ ਚੋਂ, ਔਰ ਨੌਕਰੀਆਂ ਘਟ ਰਹੀਆਂ ਨੇ। 80 ਲੱਖ ਨੌਜਵਾਨ ਲਗਾਤਾਰ ਸਰਪਲਸ ਹੁੰਦਾ ਜਾ ਰਿਹਾ। ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਉਹਦਾ ਕਹਿਣਾ ਵੀ ਭਾਰਤ ਦੀ ਆਬਾਦੀ ਦੇ 60% ਲੋਕ ਜਿਹੜੇ ਆ ਰੋਜ਼ 100 ਰੁਪਏ ਵੀ ਨਹੀਂ ਕਮਾ ਪਾ ਰਹੇ। ਹਾਂਜੀ ਵਾਕਈ ਗੱਲ ਸੱਚੀ ਹੈ। ਬਿਲਕੁਲ। ਹੁਣ ਉਹ ਕਿਸੇ ਕੌਨਕਲੇਵ ਵਿੱਚ ਬੋਲ ਰਹੇ ਹੈਗੇ ਆ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਭਾਰਤ ਦੀ ਜਿਹੜੀ ਇਲੈਕਸ਼ਨ ਮੋਨੀਟਰਿੰਗ ਜਾਂ ਇਲੈਕਸ਼ਨ ਕੰਪੇਨ ਦਾ ਸਭ ਤੋਂ ਵੱਡਾ ਮਾਹਰ ਮੰਨਿਆ ਜਾਂਦਾ। ਜਿਹੜੀ ਹਿੰਦੀ ਬੈਲਟ ਹੈਗੀ ਆ ਤੁਹਾਡੇ ਰੀੜ ਦੀ ਹੱਡੀ ਆ ਹਿੰਦੂ ਨੈਸ਼ਨਲਿਜ਼ਮ ਦੀ, ਉਹ ਸਭ ਤੋਂ ਵੱਧ ਅਨਐਜੂਕੇਟਡ ਆ ਤੇ ਸਭ ਤੋਂ ਵੱਧ ਗਰੀਬ। ਸੋ ਇਹ ਨੈਸ਼ਨਲਿਜ਼ਮ ਦਾ ਸਿਧਾਂਤ ਪਰ ਇਹ ਉਲਟ ਕਹਿੰਦਾ। ਉਹ ਕਹਿੰਦਾ ਵੀ ਜੇ ਤੁਸੀਂ ਬਾਕੀ ਦੇ ਭਾਈਚਾਰਿਆਂ ਨੂੰ ਡੋਮੀਨੇਟ ਕਰਨਾ ਨਾ ਉਹਨਾਂ ਤੇ ਬਾਕੀ ਘੱਟ ਗਿਣਤੀਆਂ ਤੇ ਡੋਮੀਨੇਸ਼ਨ ਲਿਆਉਣੀਆਂ ਤਾਂ ਤੁਹਾਡਾ ਜਿਹੜਾ ਧੁਰਾ ਹੈ ਉਹ ਸਭ ਤੋਂ ਵੱਧ ਪ੍ਰੋਸਪਰਸ ਚਾਹੀਦਾ, ਖੁਸ਼ਹਾਲ ਚਾਹੀਦਾ। ਪਰ ਇੰਡੀਆ ਵਿੱਚ ਉਲਟ ਹੋ ਰਿਹਾ। ਡਿਬੇਟ ਚੱਲ ਰਹੀ ਆ ਇਹਨਾਂ ਦਿਨਾਂ ਵਿੱਚ ਨਾ, ਇੱਕ ਡਿਬੇਟ ਚੱਲ ਰਹੀ ਹੈਗੀ ਆ। ਉਹ ਇੱਕ ਤੁਸੀਂ ਦੇਖੋ ਉਹ ਜ਼ੂਹੂ ਦੇ ਕੋ-ਫਾਊਂਡਰ ਆ ਮਿਸਟਰ ਵੈਂਬੂ, ਆਪਾਂ ਪਹਿਲਾਂ ਵੀ ਗੱਲ ਕਰੀ ਸੀ ਹਨਾ, ਉਹਨਾਂ ਦਾ ਕੱਲ ਪਰਸੋਂ ਬਿਆਨ ਆਇਆ ਹੈਗਾ ਵੀ ਜਿਹੜੇ ਭਾਰਤ ਦੇ ਜਿਹੜੇ IT ਪ੍ਰੋਫੈਸ਼ਨਲਸ ਆ ਜਾਂ ਹੋਰ ਵੱਡੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਾਪਸ ਭਾਰਤ ਆ ਜਾਣਾ ਚਾਹੀਦਾ ਹੈਗਾ ਵੀ ਦੇਸ਼ ਨੂੰ ਤੁਹਾਡੀ ਬਹੁਤ ਵੱਡੀ ਲੋੜ ਹੈਗੀ ਹੈ। ਇੱਕ ਪਰਿਵਾਰ 70 ਲੱਖ ਰੁਪਈਆ ਸਾਲ ਦਾ ਕਮਾ ਰਿਹਾ, ਦੋਵੇਂ ਮੀਆਂ ਬੀਵੀ 70 ਲੱਖ ਰੁਪਇਆ ਕਮਾ ਰਿਹਾ, ਔਰ ਉਹ ਕਹਿ ਰਿਹਾ ਵੀ ਵੀ ਆਰ ਗੋਇੰਗ ਟੂ ਸੈਟਲ ਅਬਰਾਡ। ਤਾਂ ਵੀ ਹਨਾ ਹਾਂ। ਤੇ ਉਹਨੇ ਟਵੀਟ ਤੇ ਪਾਇਆ, ਜਿੱਦਾਂ X ਤੇ ਪਾਇਆ ਵੀ ਅਸੀਂ ਸੈਟਲ ਹੋਣ। ਉਹਦੇ ਬਹੁਤ ਸਾਰੇ ਜਿਹੜੇ ਮੋਦੀ ਭਗਤ ਨੇ ਉਹਦੇ ਮਗਰ ਪੈ ਗਏ ਵੀ 70 ਲੱਖ ਰੁਪਇਆ ਤੇਰੇ ਲਈ ਥੋੜਾ, ਤੂੰ ਬਾਹਰ ਨੂੰ ਭੱਜਿਆ ਜਾਂਦਾ। ਉਹ ਕਹਿੰਦਾ ਮਨੀ ਇਜ਼ ਨਾਟ ਐਵਰੀਥਿੰਗ। ਪੈਸੇ ਸਾਰੇ ਕਹਿੰਦਾ এনवायरमेंट ਹੈ ਨਾ, এনवायरमेंट ਮੇਰੀ ਪੁਲਿਸਿੰਗ ਸਾਡਾ ਇਨਫਰਾਸਟ੍ਰਕਚਰ, ਸੜਕਾਂ, ਪਾਣੀ ਨਹੀਂ ਆਉਂਦਾ, ਪਾਣੀ ਪੋਲਿਊਟਡ ਆ, ਹਵਾ ਪੋਲਿਊਟਡ ਹੈਗੀ ਆ, ਇੰਨੀ ਕੰਜੈਸ਼ਨ ਹੋ ਰਹੀ ਆ ਜਿਹੜੀ ਸਾਰੇ ਪਾਸੇ ਹਨਾ। ਸੋ ਘਰ ਨੇ ਜਿਹੜੇ ਵਧੀਆ ਮਿਲ ਰਹੇ, ਇੱਕ ਖੁੱਲੀ ਹਵਾ ਵਿੱਚ ਅਸੀਂ ਸਾਹ ਨਹੀਂ ਲੈ ਸਕਦੇ ਹਨਾ। ਕਹਿੰਦਾ ਜਸਟ ਮਨੀ ਨਹੀਂ ਮੈਟਰ ਕਰਦਾ। ਉਹਨੇ ਇਹ ਜਵਾਬ ਦਿੱਤਾ। ਦੁਨੀਆ ਦੇ ਸਭ ਤੋਂ ਸਸਤੇ ਇੰਟਰਨੈਟ, ਕਿਉਂਕਿ ਇੰਡੀਆ ਵਿੱਚ ਕਹਿੰਦੇ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈਟ ਆ, 140 ਮੁਲਕਾਂ ਵਿੱਚ ਸਭ ਤੋਂ ਸਸਤਾ ਇੰਟਰਨੈਟ ਦੁਨੀਆ ਦਾ ਇੰਡੀਆ ਵਿੱਚ ਹੈ। 25 ਸਾਲ ਤੋਂ ਘੱਟ ਦੇ 40% ਨੌਜਵਾਨ ਜੌਬਲੈਸ। ਦੇਖੋ 40%, ਅਜੇ ਕਹਿੰਦੇ GDP ਸਾਡੀ 7% ਗਰੋ ਹੋ ਰਹੀ ਤਾਂ ਅਨਇੰਪਲੋਇਮੈਂਟ 40%। ਜਿਨ੍ਹਾਂ ਨੇ 25 ਸਾਲ ਤੱਕ ਗ੍ਰੈਜੂਏਸ਼ਨ ਕਰ ਲਈ, 25 ਸਾਲ ਦੀ ਉਮਰ ਆ, 40% ਉਹ ਬਿਨਾਂ ਜੌਬ ਤੋਂ।
ਉਹ ਨੌਜਵਾਨ ਜਿਨ੍ਹਾਂ ਨੂੰ ਪੜ੍ਹਾਈ ਪੂਰੀ ਕਰਦਿਆਂ ਹੀ ਪਹਿਲੇ ਸਾਲ ਹੀ ਨੌਕਰੀ ਮਿਲ ਗਈ, ਉਹ 100 ਵਿੱਚੋਂ 3 ਨੇ, ਸਿਰਫ 3%। 100 ਵਿੱਚੋਂ 3 ਬੰਦਿਆਂ ਨੂੰ ਆਪਣੀ ਗ੍ਰੈਜੂਏਸ਼ਨ ਪੂਰੀ ਕਰਦਿਆਂ ਹੀ ਉਸੇ ਸਾਲ ਨੌਕਰੀ ਮਿਲ ਗਈ। ਇਟ ਮੀਨਸ ਉਹ ਕਿੰਨੇ ਹਾਈਲੀ ਸਕਿਲਡ ਹੋਣਗੇ, ਕਿੰਨਾ ਇੰਡਸਟਰੀ ਖੜੀ ਕਰ ਲਾਂਗੇ ਅਸੀਂ, ਇੱਦਾਂ ਦੀ ਮੈਨੂਫੈਕਚਰਿੰਗ ਇੱਥੇ ਜਿਹੜੀ ਉਹ ਲੈ ਆਵਾਂਗੇ। ਕੀ ਇੱਦਾਂ ਦੇ ਸੁਪਨੇ ਵਾਕਿਆ ਸਾਕਾਰ ਇਹਨਾਂ ਦੇ ਹੋ ਸਕਦੇ ਆ? ਭਾਜੀ ਬਹੁਤ ਦੇਰ ਹੋ ਚੁੱਕੀ ਹੈ, ਬਹੁਤ ਦੇਰ ਹੋ ਚੁੱਕੀ ਹੈ। ਲਗਭਗ ਮੈਂ ਜੇ ਕਹਾਂ ਤਾਂ 50 ਸਾਲ ਪਿੱਛੇ ਚੱਲ ਰਹੇ ਹੈਗੇ। ਇਹ ਕੰਮ ਜਿਹਦਾ ਇਹ ਅੱਜ ਸੁਪਨਾ ਲੈ ਰਹੇ ਹੈ 50 ਸਾਲ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਵੀ। ਸਭ ਕੁਝ ਹੋ ਚੁੱਕਿਆ ਹੁਣ ਤਾਂ ਜਿੱਦਾਂ ਡੀਂਗਾ ਮਾਰਦੇ ਫਿਰਦੇ, ਹੁਣ ਡੀਂਗਾ ਫੋਕੀਆਂ ਮਾਰ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਉੱਘੇ ਲੇਖਕ ਅਤੇ ਵਿਸ਼ਲੇਸ਼ਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਵੀ ਕੀ ਕੁਛ ਜੋ ਤਾਜ਼ਾ ਹਾਲਾਤ ਜੀਓਪੋਲੀਟੀਕਲੀ ਜਿਹੜੇ ਉਹ ਚੱਲ ਰਹੇ ਆ, ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਕਹਿ ਸਕਦੇ ਹਾਂ ਵੀ ਸਿੱਖਾਂ ਦੇ ਉੱਤੇ ਕਿੱਦਾਂ ਜਿਹੜਾ ਉਹ ਅਸਰ ਆ, ਤੇ ਸਿੱਖਾਂ ਨੂੰ ਉਸ ਦੇ ਵਿੱਚੋਂ ਕੀ ਸਿੱਖਣ ਵਾਲੀਆਂ ਜਿਹੜੀਆਂ ਨਾਲ ਚੀਜ਼ਾਂ ਜਿਹੜੀਆਂ ਹੋ ਰਹਿੰਦੀਆਂ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਆਪਣੀ ਗੱਲਬਾਤ ਆ, ਜਿਹੜੇ ਜੀਓਪੋਲੀਟੀਕਲ ਜੋ ਕੌਨਫਲਿਕਟ ਚੱਲ ਰਿਹਾ ਉਸ ਦੇ ਨਾਲ, ਉਸ ਸੰਦਰਭ ਦੇ ਵਿੱਚ ਪਰ ਗੱਲ ਕਰਾਂਗੇ ਜਿਹੜੇ ਭਾਰਤ ਦੀ ਜਿਹੜੀ ਆਰਥਿਕਤਾ ਆ ਉਸ ਨੂੰ ਜਿਹੜਾ ਉਹ ਲੈ ਕੇ। ਅਵਤਾਰ ਸਿੰਘ ਜੀ, ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਇਸ ਮੌਕੇ ਜੋ ਮਿਡਲ ਈਸਟ ਦੇ ਵਿੱਚ ਜੋ ਕ੍ਰਾਈਸਿਸ ਚੱਲ ਰਿਹਾ, ਜੋ ਲੜਾਈ ਚੱਲ ਰਹੀ ਆ, ਆਲਦੋ ਇਸ ਟਾਈਮ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਸਾਰਿਆਂ ਨਾਲ ਸੀਜ਼ ਫਾਇਰ ਜਿਹੜੀ ਲੱਗੀ ਹੋਈ ਆ, ਪਰ ਉਸ ਦੇ ਬਾਵਜੂਦ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ, ਜਿੱਥੋਂ ਦੁਨੀਆ ਦਾ 20% ਤੇਲ ਗੁਜ਼ਰਦਾ ਆ, ਉਹ ਲਾਂਘੇ ਦੇ ਉੱਤੇ ਜਿਹੜਾ ਉਹ ਅਸਰ ਪਿਆ ਆ, ਉਹ ਰੁਕਿਆ ਪਿਆ ਆ। ਈਰਾਨ ਨੇ ਆਪਣੇ ਪੱਧਰ ਤੇ ਰੋਕ ਲਾਈ ਆ, ਅਮਰੀਕਾ ਵਾਲਿਆਂ ਨੇ ਨੇਵਲ ਬਲੌਕੇਡ ਲਾਇਆ ਹੋਇਆ ਆ। ਇਹ ਸਾਰੇ ਕਾਸੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਹੀ ਜਿਹੜਾ ਤੇਲ ਦੀ ਜਿਹੜੀ ਸਪਲਾਈ ਚੇਨ ਆ ਉਸ ਉੱਤੇ ਅਸਰ ਪੈ ਗਿਆ ਆ। ਭਾਰਤ ਦਾ ਜਿਹੜਾ ਮੈਜੋਰਟੀ ਦਾ ਜਿਹੜਾ LNG ਹੁੰਦਾ ਆ, ਤੇ ਜਿਹੜੀ ਤੇਲ ਆ, ਕੱਚਾ ਤੇਲ ਆ, ਉਹ ਸਾਰਾ ਇਸ ਇਲਾਕੇ ਚੋਂ ਹੋ ਕੇ ਜਿਹੜਾ ਉਹ ਗੁਜ਼ਰਦਾ ਆ। ਸੋ ਇਹ ਹੁਣ ਜਿਹੜੀ ਜੰਗ ਆ ਉਸਨੇ ਭਾਰਤ ਦੀ ਆਰਥਿਕਤਾ ਤੇ ਵੀ ਇੱਕ ਵੱਡਾ ਅਸਰ, ਵੱਡੀ ਸੱਟ ਜਿਹੜੀ ਉਹ ਮਾਰੀ ਹੈਗੀ ਆ। ਕਿਵੇਂ ਜਿਹੜੀ ਇਹ ਸਥਿਤੀ ਬਣ ਰਹੀ ਹੈ ਇਸ ਜੰਗ ਦੇ ਦਰਮਿਆਨ ਉਹਨਾਂ ਦੀ? ਹਾਂਜੀ, ਸੋ ਕਾਫੀ ਜਿੱਦਾਂ ਵੱਡਾ, ਖਾਸ ਕਰਕੇ ਹਾਲ ਦੀ ਘੜੀ ਪੈਟਰੋਲੀਅਮ ਤਾਂ ਹੈਗਾ, ਜਿਹੜਾ ਡੀਜ਼ਲ ਐਂਡ ਪੈਟਰੋਲ ਉਹ ਤਾਂ ਅਵੇਲੇਬਲ ਹੈਗਾ, ਪਰ ਜਿਹੜੀ ਗੈਸ ਹੈਗੀ ਆ, ਗੈਸ ਦੀ ਪ੍ਰੋਬਲਮ ਆ ਜਿਹੜੀ ਭਾਰਤੀ ਮੰਡੀ ਵਿੱਚ ਬਹੁਤ ਵੱਡੀ ਪੱਧਰ ਤੇ ਆ ਰਹੀ ਆ। ਗੈਸ ਦੀਆਂ ਵੀ ਫਿਰ ਦੋ ਤਰ੍ਹਾਂ ਦੀਆਂ ਕੈਟਾਗਰੀਜ਼ ਨੇ, ਇੱਕ ਕਮਰਸ਼ੀਅਲ ਗੈਸ ਆ, ਇੱਕ ਡੋਮੈਸਟਿਕ ਗੈਸ ਹੈਗੀ ਆ। ਸੋ ਡੋਮੈਸਟਿਕ ਗੈਸ ਆ ਜਿਹੜੀ ਉਹ ਮਿਲ ਰਹੀ ਆ, ਪਰ ਉਹ ਹੈਗਾ ਵੀ ਰਾਸ਼ਨਿੰਗ ਹੋਈ ਆ, ਵੀ ਹੁਣ 45 ਦਿਨਾਂ ਬਾਅਦ ਸਿਲੰਡਰ ਮਿਲਦਾ ਬੁਕਿੰਗ ਤੋਂ ਬਾਅਦ। ਹਾਲਾਂਕਿ ਪਹਿਲਾਂ ਇੰਨਾ ਜ਼ਿਆਦਾ ਸੀਗਾ ਵੀ ਲੋਕ ਗਲੀਆਂ 'ਚ ਜਿਹੜੇ ਸਕੂਟਰ ਮੋਟਰਸਾਈਕਲਾਂ ਵਾਲੇ ਉਹਨਾਂ ਨੇ ਰੇੜੇ ਜਿਹੇ ਬਣਾਏ ਹੋਏ ਉਹ ਗਲੀਆਂ 'ਚ ਵੇਚਦੇ ਫਿਰਦੇ ਹੁੰਦੇ ਸੀ, ਪਰ ਹੁਣ ਉਹ ਗਲੀਆਂ 'ਚ ਵੇਚਣ ਵਾਲਾ ਜਿਹੜਾ ਇੰਨਾ ਓਵਰਫਲੋ ਸੀ ਉਹ ਨਹੀਂ ਰਿਹਾ। ਹੁਣ ਜਿੱਦਾਂ ਪੁਰਾਣੇ ਜਦੋਂ ਗੈਸ ਏਜੰਸੀਆਂ ਸ਼ੁਰੂ ਹੋਈਆਂ, ਆਪਾਂ ਲਾਈਨਾਂ 'ਚ ਖੜ ਕੇ ਲੈਂਦੇ ਹੁੰਦੇ ਸੀ, ਉਹ ਤੇ ਕਈ 3-3 4-4 ਦਿਨ ਉਹ ਹੋ ਗਿਆ ਵੀ ਮਿਲ ਜਾਂਦੀਆਂ ਨੇ। ਉਹਦਾ ਵੀ ਵੱਡੇ ਸ਼ਹਿਰਾਂ ਵਿੱਚ ਫੇਰ ਕ੍ਰਾਈਸਿਸ ਇਹ ਹੈਗਾ ਬਈ ਜਿਹੜੇ ਸਿਲੰਡਰ ਆ 4-4 5-5 ਦਿਨ ਜਾਂ 10-10 20-20 ਦਿਨ ਵੀ ਕਹਿੰਦੇ ਹੈਗੇ ਨਹੀਂ ਮਿਲ ਰਹੇ, ਜਿਹਦੇ ਕਰਕੇ ਜਿਹੜੀ ਪ੍ਰਵਾਸੀ ਲੇਬਰ ਹੈਗੀ ਆ ਉਹ ਦਿੱਲੀ ਤੋਂ ਵੀ, ਉਹ ਗੁਜਰਾਤ ਤੋਂ ਵੀ, ਤੇ ਹੋਰ ਮਹਾਰਾਸ਼ਟਰ ਤੋਂ, ਵੱਡੇ ਸ਼ਹਿਰਾਂ ਤੋਂ, ਉਹ ਕਿਉਂਕਿ ਅਵੇਲੇਬਿਲਿਟੀ ਆਫ ਗੈਸ ਨਾ ਹੋਣ ਕਰਕੇ ਉਹ ਕਹਿੰਦੇ ਵੀ ਸਾਡੇ ਤਾਂ ਚੁੱਲ੍ਹਾ ਬਾਲਣ ਨੂੰ ਵੀ ਕੁਛ ਹੈ ਨਹੀਂ, ਗੈਸ ਨਹੀਂ ਮਿਲੇ, ਉਹ ਆਪਣੇ ਪਿੰਡਾਂ ਨੂੰ ਚਲੇ ਗਏ ਹੋਏ ਆ। ਸੋ ਗੈਸ ਖਾਸ ਕਰਕੇ ਗੁਜਰਾਤ ਵਿੱਚੋਂ ਤੇ ਮਹਾਰਾਸ਼ਟਰ ਵਿੱਚੋਂ ਕਮਰਸ਼ੀਅਲ ਗੈਸ ਆ ਜਿਹਦੇ ਨਾਲ ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ, ਉਹ ਫੈਕਟਰੀਆਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਔਰ ਬੰਦ ਹੀ ਹੋ ਗਈਆਂ ਨੇ ਹਾਲ ਦੀ ਘੜੀ। ਸੋ ਆਪਾਂ ਪਰਮਾਨੈਂਟਲੀ ਨਹੀਂ ਕਹਿੰਦੇ, ਟੈਂਪਰੇਰੀਲੀ ਉਹਨਾਂ ਨੇ ਆਪਣੇ ਆਪਰੇਸ਼ਨਸ ਆ ਜਿਹੜੇ ਬੰਦ ਕਰ ਦਿੱਤੇ ਆ। ਸੋ ਲੇਬਰ ਨੂੰ ਜਿੱਦਾਂ ਛੁੱਟੀ ਕਰ ਦਿੱਤੀ ਗਈ ਹੈਗੀ ਆ ਵੀ ਕੋਈ ਕੰਮ ਨਹੀਂ ਹੈ ਸਾਡੇ ਕੋਲ। ਸੋ ਉਹ ਲੇਬਰ ਆ ਜਿਹੜੀ ਬਹੁਤ ਵੱਡੀ ਪੱਧਰ ਤੇ ਗੁਜਰਾਤ ਤੋਂ ਤੇ ਮਹਾਰਾਸ਼ਟਰ ਤੋਂ ਪਲਾਇਨ ਕਰਕੇ ਯੂਪੀ ਤੇ ਬਿਹਾਰ ਨੂੰ ਜਿਹੜੀ ਹੈਗੀ ਆ ਉਹ ਜਾ ਰਹੀ ਹੈਗੀ ਆ। ਸੋ ਪਿਛਲੇ ਦਿਨੀ ਕੁਝ ਵੀਡੀਓਜ਼ ਆਈਆਂ ਨੇ ਜਿਹਦੇ ਵਿੱਚ ਬਹੁਤ ਸਤੇ ਹੋਏ ਜਿਹੜੇ ਬਿਹਾਰ ਦੀ ਲੇਬਰ ਹੈਗੀ ਆ ਉਹ ਰੇਲਵੇ ਸਟੇਸ਼ਨ ਤੇ ਇੱਕ ਤਰ੍ਹਾਂ ਰੋ ਰਹੇ ਆ ਔਰ ਬੋਲ ਰਹੇ ਆ ਵੀ ਅਸੀਂ ਚੱਲੇ ਆ ਤੇ ਵਾਪਸ ਨਹੀਂ ਆਵਾਂਗੇ। ਇੰਨੇ ਜ਼ਿਆਦੇ ਜਿਹੜੇ ਹੈਗੇ ਸਤੇ, ਉਹਦੀਆਂ ਵੀਡੀਓਜ਼ ਆਈਆਂ ਨੇ। ਸੋ ਉਹਦੇ ਤੇ ਕੁਝ ਲੋਕਾਂ ਨੇ ਟਿੱਪਣੀਆਂ ਵੀ ਕਰੀਆਂ ਨੇ ਵੀ ਤੁਸੀਂ ਸਤੇ ਜਿਹੜੇ ਹੋਏ ਹੋ ਉਹ ਆਪ ਹੀ ਸਤੇ ਹੋਏ ਹੋ,
ਵੀ ਜੇ ਤੁਸੀਂ 10-10 ਹਜ਼ਾਰ ਰੁਪਈਆ ਲੈ ਕੇ ਬਿਹਾਰ ਵਿੱਚ ਵੋਟਾਂ ਨਾ ਪਾਉਂਦੇ ਤਾਂ ਹੋ ਸਕਦਾ ਅੱਜ ਤੁਹਾਨੂੰ ਸਤਨਾ ਨਾ ਪੈਂਦਾ। ਸੋ ਉਹਦੇ ਤੇ ਵੀ ਜਿਹੜਾ ਹੈਗਾ ਕਾਊਂਟਰ ਆ ਰਿਹਾ। ਹੁਣ ਤੁਸੀਂ ਰੋ ਰਹੇ ਹੋ, ਉਦੋਂ ਤੁਸੀਂ ਸਿਰਫ ਜਨਾਨੀਆਂ ਨੂੰ 10-10 ਹਜ਼ਾਰ ਰੁਪਈਆ ਜਿਹੜਾ ਖਾਤੇ 'ਚ ਪਾਇਆ, ਉਹਦੀ ਜਿਹੜੀ ਰਿਸ਼ਵਤ ਲੈ ਕੇ ਤੁਸੀਂ ਵੋਟਾਂ ਪਾਈਆਂ, ਤੇ ਹੁਣ ਉਹੀ ਵੋਟਾਂ ਨੇ ਜਿਹੜੀਆਂ ਤੁਹਾਡੀਆਂ ਗਲ ਦਾ ਫਾਹਾ ਬਣ ਰਹੀਆਂ ਨੇ। ਸੋ એનર્ਜੀ ਕ੍ਰਾਈਸਿਸ ਆ ਜਿਹੜਾ ਹਾਲ ਦੀ ਘੜੀ ਡੀਜ਼ਲ ਐਂਡ ਪੈਟਰੋਲ ਆ ਜਿਹੜਾ ਮਿਲ ਰਿਹਾ ਹੈ ਨਾ। ਸੋ ਕੋਈ ਬਹੁਤ ਜ਼ਿਆਦਾ ਤੰਗੀ ਨਹੀਂ ਹੈ, ਰਾਸ਼ਨਿੰਗ ਨਹੀਂ ਹੈ। ਸੋ ਸਾਡੇ ਬਹੁਤ ਸਾਰੇ ਟਰੱਕਿੰਗ ਨਾਲ ਜਿਹੜੇ ਰਿਲੇਟਡ ਬੰਦੇ ਆ ਉਹਨਾਂ ਨਾਲ ਲਗਾਤਾਰ ਗੱਲ ਹੁੰਦੀ ਆ। ਉਹ ਦੂਰ ਤੱਕ ਕੈਲਕਟਾ ਤੱਕ ਜਿਹੜੇ ਜਾਂਦੇ ਆ, ਕੈਲਕਟਾ ਵਾਲੀ ਲਾਈਨ ਤੇ ਜਾਂ ਇੰਦੌਰ ਮੱਧ ਪ੍ਰਦੇਸ਼ ਤੋਂ ਹੋ ਕੇ ਨਾਗਪੁਰ ਹੈਦਰਾਬਾਦ ਵਾਲੀ ਲਾਈਨ ਤੇ ਜਾਂਦੇ ਆ, ਉਹਨਾਂ ਸਾਰਿਆਂ ਨਾਲ ਮੈਂ ਰਾਬਤੇ 'ਚ ਰਹਿੰਦਾ ਹਾਂ। ਪਰ ਉਹ ਕਹਿੰਦੇ ਵੀ ਡੀਜ਼ਲ ਦੀ ਕੋਈ ਕਮੀ ਨਹੀਂ, ਪਰ ਗੈਸ ਐਂਡ ਜਿਹੜੀ ਘਰੇਲੂ ਗੈਸ ਆ ਐਂਡ ਕਮਰਸ਼ੀਅਲ ਗੈਸ ਆ, ਉਹਨੇ ਆਰਥਿਕਤਾ ਦੀ ਜਿਹੜੀ ਹੈਗੀ ਆ ਉਹ ਸੱਟ ਮਾਰੀ ਆ। ਔਰ ਬਹੁਤ ਸਾਰੇ ਜਿਹੜੇ ਫੈਕਟਰੀ ਮਾਲਕ ਨੇ ਉਹ ਵੀ ਤੰਗ ਨੇ ਵੀ ਜਦੋਂ ਸਾਰੀ ਪ੍ਰੋਡਕਸ਼ਨ ਬੰਦ ਹੋ ਗਈ ਹੋਈ ਆ, ਉਹਦੇ ਨਾਲ ਇਨਕਮ ਜਿਹੜੀ ਹੈਗੀ ਆ ਘਟ ਰਹੀ ਹੈਗੀ ਆ, ਸਾਰੀ ਲੇਬਰ ਚਲੀ ਗਈ ਹੈਗੀ ਆ। ਸੋ ਉਹਨਾਂ ਨੂੰ ਇਹ ਫਿਕਰ ਆ ਵੀ ਇਹ ਕਿੰਨੀ ਦੇਰ ਚੱਲੇਗਾ, ਇਹ ਜਿਹੜਾ ਗੈਸ ਦੀ ਕਮੀ ਆ, ਇਹਦੇ ਬਲੌਕੇਡ ਆ, ਇਹ ਕਿੰਨੀ ਦੇਰ ਚੱਲੇਗਾ, ਅਸੀਂ ਕਦੋਂ ਜਿਹੜਾ ਹੈਗਾ ਫੈਕਟਰੀਆਂ ਦੁਬਾਰੇ ਸ਼ੁਰੂ ਕਰ ਸਕਦੇ ਆ। ਸੋ ਉਹਨਾਂ ਦਾ ਜਿਹੜਾ ਬਲੌਕ, ਇੱਕ ਤਾਂ ਜਿਹੜਾ ਬਲੌਕ ਹੋ ਗਿਆ ਜਿਹੜਾ ਬਣਿਆ ਪਿਆ ਸੀ, ਦੂਸਰਾ ਨਵੇਂ ਆਰਡਰ ਨਹੀਂ ਆ ਰਹੇ। ਸੋ ਉਹਨਾਂ ਲਈ ਜਿਹੜਾ ਬਹੁਤ ਵੱਡਾ ਕ੍ਰਾਈਸਿਸ ਆ। ਜਿਹੜੀ ਸੈਮੀ ਇੰਡਸਟਰੀਅਲ ਜਿਹਾ ਸਿਸਟਮ ਹੈਗਾ ਵੀ ਛੋਟੀ ਇੰਡਸਟਰੀ ਗੈਸ ਤੇ ਚੱਲਦੀ ਹੈਗੀ, ਉਹਨਾਂ ਲਈ ਸੋ ਇਹਨੇ ਭਾਰਤ ਦੀ ਆਰਥਿਕਤਾ ਤੇ ਜਿਹੜਾ ਹੈਗਾ ਵੱਡਾ ਅਸਰ ਪਾਇਆ। ਪਿਛਲੇ ਦਿਨਾਂ ਦੌਰਾਨ ਕ੍ਰੈਸ਼ ਵੀ ਹੋਇਆ ਹੈਗਾ, ਸੈਂਸੈਕਸ ਵਿੱਚ ਵੀ ਕ੍ਰੈਸ਼ ਹੋਇਆ। ਸੋ ਤੇਲ ਦੀਆਂ ਕੀਮਤਾਂ ਵਧਣ ਕਾਰਨ ਜਾਂ ਗੈਸ ਦੀਆਂ ਵੀ ਵਧਣ ਕਾਰਨ, ਉਹਦੇ ਨਾਲ ਹੋਰ ਕਮੋਡਿਟੀਜ਼ ਦੀਆਂ ਕੀਮਤਾਂ ਵਧਣ ਕਾਰਨ, ਪਰ ਸਭ ਤੋਂ ਵੱਧ ਅਸਰ ਜਿਹੜਾ ਪਿਆ ਹੈਗਾ ਉਹ ਕਮਰਸ਼ੀਅਲ ਗੈਸ ਤੇ ਪਿਆ। ਸੈਕੰਡਰੀ ਜਿਹੜਾ ਪਿਆ ਹੈਗਾ ਉਹ ਘਰੇਲੂ ਗੈਸ ਤੇ ਪਿਆ ਹੈਗਾ, ਜਿਹਦੇ ਨਾਲ ਘਰਾਂ ਦੇ ਚੁੱਲ੍ਹੇ ਬਲਣੇ ਆ ਜਿਹੜੇ ਬੰਦ ਹੋਏ ਆ। ਸੋ ਆਰਥਿਕਤਾ ਜਿਹੜੀ ਇਹਨੇ ਭਾਰਤ ਦੀ ਆਰਥਿਕਤਾ ਦੀ ਕਮਜ਼ੋਰੀ ਵੀ ਉਜਾਗਰ ਕੀਤੀ ਹੈਗੀ ਆ। ਸੋ ਹਾਂਜੀ ਵਿਸ਼ਵ ਗੁਰੂ ਹੋਣ ਦਾ ਜਿਹੜਾ ਭਰਮ ਹੈਗਾ ਵੀ ਅਸੀਂ ਵਿਸ਼ਵ ਗੁਰੂ ਹੈਗੇ, ਇਟ ਮੀਨਸ ਉਹ ਕਿੰਨੇ ਡਿਪੈਂਡੈਂਟ ਹੈਗੇ ਆ ਜਿਹੜੀ ਇੰਪੋਰਟਡ ਗੈਸ ਆ ਤੇ ਜਿਹੜੀ ਇੰਪੋਰਟਡ ਜਿਹੜਾ ਪੈਟਰੋਲ ਹੈਗਾ ਜਾਂ ਡੀਜ਼ਲ ਹੈਗਾ, ਤੇ ਨਾਲ ਹੀ ਉਹ ਜਿਹੜੀਆਂ ਫਿਨਿਸ਼ਡ ਪ੍ਰੋਡਕਟਸ ਆ ਉਹਦੇ ਲਈ ਚਾਈਨਾ ਤੇ ਕਿੰਨਾ ਡਿਪੈਂਡੈਂਟ ਹੋ ਗਏ। ਮੁੱਲ ਦੀ 80-85% ਮਾਰਕੀਟ ਆ ਜਿਹੜੀ ਚਾਈਨਾ ਦੀਆਂ ਜਿਹੜੀਆਂ ਫਿਨਿਸ਼ਡ ਗੁੱਡਸ ਆ ਉਹਨਾਂ ਨੇ ਜਿਹੜੀ ਹੈਗੀ ਆ ਉਹ ਡੋਮੀਨੇਟ ਕੀਤੀ ਹੋਈ ਹੈ। ਤੇ ਆਇਲ ਦਾ ਤੇ ਗੈਸ ਦਾ ਇਹ ਕ੍ਰਾਈਸਿਸ ਆਉਣ ਨਾਲ ਭਾਰਤ ਦੀ ਇਕਨੋਮੀ ਦੀ ਜਿਹੜੀ ਕਮਜ਼ੋਰ ਕੜੀ ਆ, ਜਿਹੜੀ ਵਲਨਰੇਬਿਲਟੀ ਆਪਾਂ ਕਹਿੰਦੇ ਹੈਗੇ ਆ, ਉਹ ਸਾਹਮਣੇ ਆਈ ਹੈ। ਇਹ ਇੰਪੈਕਟ ਆ ਜਿਹੜਾ ਆਰਥਿਕ ਤੌਰ ਤੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਨ 2000 ਵਿੱਚ ਆਇਆ ਸੀ, ਫਿਰ 2008 ਚ ਲੀਮੈਨ ਬ੍ਰਦਰਸ ਦਾ ਜਿਹੜਾ ਕ੍ਰੈਸ਼ ਹੋਇਆ, ਉਹ ਤੋਂ ਬਾਅਦ 2020 ਚ ਕੋਵਿਡ ਦਾ ਹੋਇਆ ਜਿਹੜਾ। ਸੋ ਇਹ ਚੇਨ ਆਫ ਇਵੈਂਟਸ ਆ ਜਿਹੜੇ ਇਹ ਰੈਗੂਲਰਲੀ ਜਿਹੜੀ ਉਹਦੀ ਸਪਾਈਨ ਨੂੰ ਇੰਡੀਅਨ ਇਕਨੋਮੀ ਦੀ ਨੂੰ ਜਿਹੜਾ ਹੈਗਾ ਹਰਟ ਕਰ ਰਹੇ ਹੈਗੇ ਆ। ਜੀ ਨਹੀਂ ਬਿਲਕੁਲ ਅਵਤਾਰ ਸਿੰਘ ਜੀ, 85% ਜਿਹੜਾ ਭਾਰਤ ਦਾ ਜਿਹੜਾ ਕੱਚਾ ਤੇਲ ਤੇ ਜਿਹੜਾ LNG ਆ, ਲਿਕੁਇਡ ਪੈਟਰੋਲੀਅਮ ਨੈਚੁਰਲ ਜਿਹੜੀ ਗੈਸ ਹੈਗੀ ਆ ਲਿਕੁਇਫਾਈਡ ਹੈ ਵੀ ਉਹ 85% ਸਟੇਟ ਆਫ ਹਾਰਮੁਜ਼ ਦੇ ਥਰੂ ਆਉਂਦੀ ਆ। ਉੱਦਾਂ ਮੈਨੂੰ ਲੱਗਦਾ ਥੋੜ੍ਹੀ ਬਹੁਤੀ ਇਹਨਾਂ ਨੂੰ ਡਿਪਲੋਮੈਟਿਕ ਰਾਹਤ ਦਿੱਤੀ ਆ, ਕਿਤੇ ਕੋਈ ਜਹਾਜ਼ ਜਿਹੜਾ ਉਹਨਾਂ ਦਾ ਉੱਧਰੋਂ ਆ ਕੱਢ ਦਿੰਦੇ ਆ। ਬਟ ਇਹ ਸਾਰੇ ਕਾਸੇ ਦੇ ਫਿਰ ਵੀ ਬਾਵਜੂਦ, ਕਿਉਂਕਿ ਅਨਸਰਟਨਿਟੀ ਬਹੁਤ ਜ਼ਿਆਦਾ ਬਣੀ ਪਈ ਆ। ਆਪਾਂ ਦੇਖਿਆ ਹੀ ਉੱਥੇ ਸਿਲੰਡਰਾਂ ਦੇ ਲਈ ਹੁਣ ਕਿੱਦਾਂ ਲਾਈਨਾਂ ਲੱਗ ਰਹੀਆਂ, ਲਾਈਨਾਂ ਲੱਗਦੀਆਂ। ਹਾਂਜੀ ਵੀ ਕੀ ਲਾਈਨਾਂ 'ਚ ਵੀ ਮਿਲ ਨਹੀਂ ਰਿਹਾ, ਲਾਈਨਾਂ 'ਚ ਵੀ ਉਹ ਨਿਰਾਸ਼ ਹੋ ਕੇ ਨਾ, ਇੱਕ ਤਾਂ ਸਾਜਰੇ ਆਉਂਦੇ ਆ ਪਰ ਉਹ ਸਪਲਾਈ ਉਨੇ ਚਿਰ ਨੂੰ ਖਤਮ ਹੋ ਜਾਂਦੀ ਹੈਗੀ ਆ। ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਵਾਪਸ ਜਾਣਾ ਹੈਗਾ ਜਿਹੜਾ ਪੈਂਦਾ। ਦਿੱਲੀ ਦੇ ਇਹ ਸੀਨ ਆ ਸਾਡੇ ਕੋਲ ਆਏ ਹੈਗੇ, ਵੀਡੀਓਜ਼ ਆਈਆਂ ਨੇ। ਸੋ ਲੋਕ ਆ ਹੁਣ ਵਾਪਸ ਬਿਹਾਰ ਜਾ ਰਹੇ ਵੀ 10 ਦਿਨ ਹੋ ਗਏ। 10 ਦਿਨਾਂ ਦਾ ਗੈਪ ਗੈਸ ਸਿਲੰਡਰ ਦਾ ਇੱਕ ਨਾਰਮਲ ਘਰ ਲਈ ਬਹੁਤ ਜਿਹੜਾ ਹੈਗਾ ਔਖਾ ਹੁੰਦਾ ਹੈ। ਨਹੀਂ ਬਿਲਕੁਲ, ਇਹ ਤਾਂ ਮੈਨੂੰ ਲੱਗਦਾ ਉਹੀ ਸੇਮ ਸਥਿਤੀ ਅਵਤਾਰ ਸਿੰਘ ਜੀ ਬਣੀ ਹੈ ਜਿਹੜੀ ਕੋਵਿਡ ਵੇਲੇ ਬਣੀ ਸੀ। ਉਦੋਂ ਵੀ ਲੋਕ ਪੈਦਲ ਹੀ ਤੁਰ ਪਏ ਸੀਗੇ ਵਾਪਸ, ਉਦਾਂ ਦੀ ਜਿਹੜੀ ਚੀਜ਼ ਬਣੀ ਪਈ। ਕੁਝ ਰਿਪੋਰਟਾਂ ਨਾਲ ਇਹ ਵੀ ਦਰਸਾ ਰਹੀਆਂ ਵੀ ਭਾਰਤ ਦੇ ਜਿਹੜੇ ਵਿਕਾਸ ਦਾ ਇੰਜਣ ਆ ਉਹ ਇਹਦੇ ਨਾਲ ਕਾਫੀ ਹੌਲਾ ਹੋ ਗਿਆ। ਆંકੜੇ ਕੀ ਦੱਸ ਰਹੇ ਨੇ ਇਸ ਦੇ ਬਾਰੇ? ਉਹ ਇੱਕ ਨਾ ਬਹੁਤ ਵਿਸਤ੍ਰਿਤ ਰਿਪੋਰਟ ਆਈ ਹੈਗਾ, ਬ੍ਰੇਕਿੰਗ ਥਰੂ ਦੀ ਇੰਡੀਅਨ ਇਕਨੋਮੀ ਹੈ ਨਾ। ਸੋ ਉਹ ਹੋ ਸਕਦਾ ਉਹ ਇੰਡੀਆ ਦੇ ਕਿਸੇ ਜਿਹੜਾ ਹੈਗਾ ਥਿੰਕ ਟੈਂਕ ਆ ਉਹਦੀ ਰਿਪੋਰਟ ਆਈ ਹੈਗੀ। ਉਹਨੇ ਇੰਡੀਅਨ ਇਕਨੋਮੀ ਦੀ ਜਿਹੜੀ ਅੱਜ ਹਾਲਾਤ ਹੈਗੇ ਆ ਉਹਦੇ ਬਾਰੇ ਬਹੁਤ ਇਮਾਨਦਾਰ ਰਿਪੋਰਟ ਆ। ਕੋਈ ਇਸ ਤਰ੍ਹਾਂ ਵੀ ਉਹ ਨਹੀਂ ਹੈਗਾ ਵੀ ਨਫ਼ਰਤ ਭਰਪੂਰ ਨਹੀਂ ਹੈਗੀ। ਸੋ ਬੜੀ ਇਮਾਨਦਾਰ ਜਿੱਦਾਂ ਥਿੰਕ ਟੈਂਕ ਆ ਜਿਹੜੇ ਉਹ ਕਰਦੇ ਹੀ ਹੁੰਦੇ ਹੈਗੇ। ਸੋ ਉਹ ਰਿਪੋਰਟ ਆਈ ਹੈਗੀ। ਉਹ ਰਿਪੋਰਟ ਨੇ ਬਹੁਤ ਸਾਰੇ ਅੰਕੜੇ ਆ ਸਾਡੇ ਸਾਹਮਣੇ ਲਿਆਂਦੇ ਆ, ਔਰ ਉਹਦਾ ਹੈਡਿੰਗ ਹੀ ਇਹੀ ਹੈਗੀ ਆ
ਵੀ ਫ੍ਰੈਜਿਲਿਟੀ ਆ ਜਿਹੜੀ ਇੰਡੀਅਨ ਇਕਨੋਮੀ ਵਿੱਚ ਉਹ ਆ ਰਹੀ ਹੈਗੀ ਆ। ਸੋ ਜਿਹੜਾ ਇੰਜਣ ਹੈਗਾ, ਜਿਹੜਾ ਕਿਹਾ ਜਾ ਰਿਹਾ ਸੀ ਆਪਾਂ ਨੂੰ ਨਹੀਂ ਪਤਾ ਵੀ ਉਹ ਕਿੰਨਾ ਕੁ ਚੱਲ ਰਿਹਾ ਸੀ ਜਾਂ ਨਹੀਂ ਚੱਲ ਰਿਹਾ ਸੀ, ਵੀ ਮੀਡੀਆ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਜਿਹੜਾ ਈਵਨ ਵਿਸ਼ਵ ਗੁਰੂ ਹੋਣ ਦਾ ਵੀ ਜਿਹੜਾ ਇੱਕ ਤਰ੍ਹਾਂ ਨਾਲ ਇੱਕ ਵਹਿਮ ਪਾਇਆ ਹੋਇਆ ਸੀ। ਸੋ ਉਹਦੇ ਬਾਰੇ ਜਿਹੜੀ ਉਹ ਰਿਪੋਰਟ ਆ ਬਹੁਤ ਗੰਭੀਰ ਆ, ਜਿਹੜੇ ਸਵਾਲ ਖੜੇ ਕਰਦੀ ਆ। ਉਹ ਕਹਿ ਰਹੀ ਹੈਗੀ ਆ ਵੀ ਭਾਰਤ ਦੇ ਵਿਕਾਸ ਦਾ ਇੰਜਣ ਜਿਹੜਾ ਹੈਗਾ ਧੀਮਾ ਹੋ ਰਿਹਾ ਹੈ। ਇੱਕ ਤਾਂ ਇਹ ਹੈਗਾ ਵੀ ਨੌਕਰੀਆਂ ਦੀ ਕਮੀ ਹੋ ਰਹੀ ਹੈ ਤੇ ਨੌਕਰੀਆਂ ਘੱਟ ਹੋ ਰਹੀਆਂ ਨੇ, ਗਿਰਾਵਟ ਆ ਜਿਹੜੀ ਨੌਕਰੀਆਂ ਵਿੱਚ ਆ ਰਹੀ ਆ। ਜਿਹੜੇ ਬੰਦੇ ਨੌਕਰੀ 'ਚ ਹੈਗੀ ਆ ਵੀ ਉਹਨਾਂ ਦੀ ਜਿਹੜੀ ਵੇਜਿਸ ਆ ਉਹ ਸਟੈਗਨੇਟ ਹੋ ਰਹੀ ਹੈ। ਇਟ ਮੀਨਸ ਵੀ ਉਹ ਘਟ ਰਹੀਆਂ ਨੇ, ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬਲੈਕਮੇਲ ਕੀਤਾ ਜਾ ਰਿਹਾ ਵੀ ਜੇ ਨੌਕਰੀ ਵਿੱਚ ਰਹਿਣਾ ਘੱਟੋ ਘੱਟ ਤਾਂ ਜਿਹੜੀਆਂ ਵੇਜਿਸ ਹੈਗੀਆਂ ਉਹ ਸਾਰੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਉਹ ਕਰਨੀਆਂ ਪੈਣਗੀਆਂ। ਸੋ ਦੂਸਰਾ ਇਹ ਹੈਗਾ ਵੀ ਜਿਹੜਾ ਆਮ ਤੌਰ ਤੇ ਪ੍ਰਚਾਰਿਆ ਜਾਂਦਾ ਹੈਗਾ, ਇਸ ਰਿਪੋਰਟ ਨੇ ਬਹੁਤ ਅੱਖਾਂ ਖੋਲਣ ਵਾਲੀ ਗੱਲ ਇਹ ਕੀਤੀ ਹੈ। ਇਹ ਕਿਹਾ ਜਾਂਦਾ ਵੀ ਭਾਰਤ ਵਿੱਚ ਬਹੁਤ ਵੱਡੀ ਮਿਡਲ ਕਲਾਸ ਹੈਗੀ ਆ, ਹਨਾ। ਸੋ ਵੀ ਮਿਡਲ ਕਲਾਸ ਆ ਜਿਹੜੀ ਉਹ ਡਰਾਈਵਿੰਗ ਫੋਰਸ ਹੈਗੀ ਆ ਇੰਡੀਅਨ ਇਕਨੋਮੀ ਦੀ। ਸੋ ਇਹ ਰਿਪੋਰਟ ਇਹ ਕਹਿ ਰਹੀ ਹੈਗੀ ਆ ਵੀ ਸਿਰਫ 4 ਮਿਲੀਅਨ ਜਿਹੜੇ ਘਰ ਹੈਗੇ ਆ ਉਹ ਹੀ ਮਿਡਲ ਕਲਾਸ ਆ। ਇਟ ਮੀਨਸ 4 ਕਰੋੜ 40 ਲੱਖ 4 ਮਿਲੀਅਨ 40 ਲੱਖ ਨਾ 40 ਮਿਲੀਅਨ ਆ, ਸੌਰੀ 40 ਮਿਲੀਅਨ 40 ਮਿਲੀਅਨ ਆ, 4 ਕਰੋੜ ਬਣਦੇ ਆ ਹਨਾ। ਇਹ 40 ਮਿਲੀਅਨ ਹਾਊਸ ਹੋਲਡ ਆ ਜਿਹੜੇ ਇੰਡੀਆ ਵਿੱਚ ਉਹ ਇਨਕਮ ਟੈਕਸ ਭਰਦੇ ਆ। ਉਹਨਾਂ ਦੀ ਤਨਖਾਹ ਹੈਗੀ ਆ ਜਿਹੜੀ 5 ਲੱਖ ਸਾਲਾਨਾ ਤੋਂ 10 ਲੱਖ ਸਾਲਾਨਾ ਤੱਕ ਜਿਹੜੀ ਹੈਗੀ ਆ। ਸੋ ਇਹ ਐਕਚੁਅਲ ਮਿਡਲ ਕਲਾਸ ਆ। ਸਿਰਫ 4 ਕਰੋੜ ਘਰ ਆ ਜਿਹੜੇ ਉਹ ਭਾਰਤ ਦੀ ਜਿਹੜੀ ਹੈਗੀ ਆ ਐਕਚੁਅਲ ਮਿਡਲ ਕਲਾਸ ਹੈਗੀ ਆ। ਸੋ ਇਸ ਮਿਡਲ ਕਲਾਸ ਦੇ ਜਿਹੜਾ ਟੈਕਸ ਜਿਹੜਾ ਆਉਂਦਾ ਹੈਗਾ ਉਹਦੇ ਕਰਕੇ ਹੀ ਜਿਹੜੀ ਇਕਨੋਮੀ ਆ ਉਹ ਡਰਾਈਵਿੰਗ ਫੋਰਸ ਵਿੱਚ ਆ। ਸੋ ਉਹ ਕਹਿ ਰਹੇ ਆ ਵੀ ਇਹ 4 ਕਰੋੜ ਦੀ ਮਿਡਲ ਕਲਾਸ ਹੀ ਬਹੁਤ ਸਾਰੇ ਭਾਰਤ ਦੀ ਇਕਨੋਮੀ ਦਾ ਜਿਹੜਾ ਹੈਗਾ ਉਹ ਭਾਰ ਆ ਆਪਣੇ ਸਿਰ ਤੇ ਚੱਕ ਰਹੀ ਹੈਗੀ ਆ। ਹੁਣ ਉਹਨਾਂ ਨੇ ਫਿਰ ਦੱਸਿਆ ਵੀ ਅੱਗੇ ਮਿਡਲ ਕਲਾਸ ਬਾਰੇ ਜਿਹੜੀਆਂ 4 ਕੌੜੀਆਂ ਸੱਚਾਈਆਂ ਹੈਗੀਆਂ। ਸੋ ਇੱਕ ਤਾਂ ਇਹ ਹੈਗਾ ਵੀ ਬਹੁਤ ਵੱਡੀ ਮਿਡਲ ਕਲਾਸ ਨਹੀਂ ਹੈ। 1.5 ਬਿਲੀਅਨ ਪੋਪੂਲੇਸ਼ਨ ਵਿੱਚੋਂ 1 ਬਿਲੀਅਨ ਵੋਟਰ ਹੈਗੇ ਆ। ਇਟ ਮੀਨਸ 1 ਅਰਬ ਜਿਹੜੇ ਵੋਟਰ ਆ, ਹਾਂਜੀ, ਉਹਦੇ ਵਿੱਚੋਂ ਸਿਰਫ 4 ਕਰੋੜ ਘਰ ਨੇ ਜਿਹੜੇ, ਹਨਾ। ਤੇ ਵੀ ਉਹ ਟੈਕਸ ਦਿੰਦੇ ਹੈਗੇ। ਤੁਸੀਂ ਦੇਖੋ ਵੀ 1 ਬਿਲੀਅਨ ਦੀ ਵੋਟਿੰਗ ਵਾਲੇ ਨੰਬਰ ਨੂੰ ਜਦੋਂ ਤੁਸੀਂ 4 ਕਰੋੜ ਤੱਕ ਲੈ ਆਉਂਦੇ ਹੈਗੇ ਹੋ, ਹਨਾ। ਸੋ 4 ਕਰੋੜ ਚ ਜੇ ਆਪਾਂ ਇਹ ਨਹੀਂ ਵੀ 2 ਬੰਦੇ ਕਮਾਉਂਦੇ ਜਾਂ 3 ਬੰਦੇ ਕਮਾਉਂਦੇ ਹੈਗੇ ਆ, ਇਟ ਮੀਨਸ ਵੱਧ ਤੋਂ ਵੱਧ ਵੀ 12 ਕਰੋੜ ਜਿੱਦਾਂ ਇੰਡੀਵਿਜੂਅਲਸ ਹੋਣਗੇ ਇੱਕ ਘਰ ਵਿੱਚ। ਜੇ 3 ਬੰਦੇ ਵੀ ਕਮਾਉਂਦੇ ਆ, ਹਨਾ, ਸਾਰਿਆਂ 'ਚ 3 ਨਹੀਂ ਹੋਣਗੇ, ਕਿਸੇ 'ਚ 2 ਵੀ ਹੋਣਗੇ, ਜਿੱਦਾਂ ਜਿਹੜੇ ਹਾਇਰ ਲੈਵਲ ਦੀਆਂ ਜੌਬਾਂ ਨੇ। ਸੋ 12 ਨੂੰ ਵੀ ਮਤਲਬ ਕਿ ਜੇ 3 ਨਹੀਂ ਕਮਾਉਂਦੇ ਤਾਂ ਘੱਟੋ ਘੱਟ 10 ਕਰੋੜ ਲਾ ਲਓ ਵੀ 10 ਕਰੋੜ 1 ਬਿਲੀਅਨ ਵੋਟਰ ਆ, 10 ਕਰੋੜ ਜਿਹੜਾ ਮਿਡਲ ਕਲਾਸ ਆ, ਸਿਰਫ 10 ਗੁਣਾ ਉਹਦੇ ਤੋਂ ਵੱਧ ਨੇ, ਹਨਾ। ਹਾਂ, ਵੀ ਜਿਹੜੀ ਐਕਚੁਅਲ ਮਿਡਲ ਕਲਾਸ ਆ। ਹੁਣ ਉਹ ਕਹਿੰਦੇ ਹਾਂ, ਹਨਾ, ਵੀ ਕਿੰਨਾ ਵੱਡਾ ਜਿਹੜਾ ਡਿਫਰੈਂਸ ਤੁਸੀਂ ਦੇਖ ਲਓ, ਕਿੰਨਾ ਵੱਡਾ। 1 ਬਿਲੀਅਨ 1.5 ਬਿਲੀਅਨ ਆਬਾਦੀ ਆ, ਉਹਦੇ ਚੋਂ ਬਾਕੀ ਬੱਚੇ ਆ ਜਿਹੜੇ ਵੋਟਿੰਗ ਏਜ ਤੱਕ ਨਹੀਂ ਪਹੁੰਚੇ। 1 ਬਿਲੀਅਨ ਵੋਟਰ ਹੈਗੇ ਆ, ਹਨਾ। ਉਹਦੇ ਚੋਂ ਸਿਰਫ 10 ਕਰੋੜ ਜਿਹੜੇ ਇੰਡੀਵਿਜੂਅਲਸ ਆ, 4 ਕਰੋੜ ਘਰਾਂ 'ਚ ਰਹਿਣ ਵਾਲੇ 10 ਕਰੋੜ ਇੰਡੀਵਿਜੂਅਲਸ ਆ, ਉਹ ਹੀ ਡਰਾਈਵਿੰਗ ਫੋਰਸ ਆ ਜਿਹੜੀ ਹੈਗੇ। ਹੁਣ ਕਹਿੰਦੇ ਵੀ ਵੱਡੀ ਮਿਡਲ ਕਲਾਸ ਹੋਣ ਦਾ ਇਹ ਭਰਮ ਜਿਹੜਾ ਪਾਇਆ ਹੋਇਆ ਵੀ ਉਹ ਸਿਰਫ ਹੈਗੀ ਆ ਵੀ 4 ਕਰੋੜ ਘਰ ਆ ਜਿਹੜੇ ਇਨਕਮ ਟੈਕਸ ਅਦਾ ਕਰਦੇ ਆ। 2019 ਤੋਂ ਬਾਅਦ ਵਾਈਟ ਕਾਲਰ ਜੌਬਸ ਵਿੱਚ ਵੱਡੀ ਕਮੀ ਆਈ ਹੈ। ਜਿਨ੍ਹਾਂ ਕੋਲ ਹੈ ਵੀ ਇਹ ਵਾਈਟ ਕਾਲਰ ਜੌਬਾਂ, ਉਹਨਾਂ ਦੀ ਤਨਖਾਹ ਘਟ ਰਹੀ ਆ। ਸੋ ਸਟੈਗਨੇਸ਼ਨ ਇਨ ਵੇਜਿਸ ਆ ਇਹ ਜਿਹੜਾ ਹੈਗਾ ਉਸ ਰਿਪੋਰਟ ਵਿੱਚ ਲਿਖਿਆ ਗਿਆ ਹੈ। ਤੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਇੰਡੀਆ ਦਾ ਆਫਟਰ ਇੰਡੀਪੈਂਡੈਂਸ ਦਹਾਕਿਆਂ ਪੁਰਾਣਾ ਐਜੂਕੇਸ਼ਨ ਸਿਸਟਮ ਆ, ਹਾਂਜੀ, ਉਹ ਹਰ ਸਾਲ 80 ਲੱਖ ਬੇਰੁਜ਼ਗਾਰ ਆ ਜਿਹੜੇ ਮੰਡੀ ਵਿੱਚ ਸਿੱਟ ਰਿਹਾ। ਬੱਲੇ 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 80 ਲੱਖ ਨੌਜਵਾਨ ਜਿਹੜੇ ਹੈਗੇ ਨੌਕਰੀਆਂ ਦੀ ਭਾਲ ਲਈ ਹਰ ਸਾਲ ਆ ਜਿਹੜੇ ਉਹ ਗ੍ਰੈਜੂਏਸ਼ਨ ਕਰਦੇ ਹੈਗੇ ਆ ਪੂਰੇ ਭਾਰਤ ਚੋਂ, ਔਰ ਨੌਕਰੀਆਂ ਘਟ ਰਹੀਆਂ ਨੇ। 80 ਲੱਖ ਨੌਜਵਾਨ ਲਗਾਤਾਰ ਸਰਪਲਸ ਹੁੰਦਾ ਜਾ ਰਿਹਾ। ਜਿਹੜਾ 25-26 ਸਾਲ ਦਾ ਨੌਜਵਾਨ ਗ੍ਰੈਜੂਏਟ ਹੋ ਕੇ ਨਿਕਲਦਾ, 80 ਲੱਖ ਹਰ ਸਾਲ ਸਰਪਲਸ ਆ ਜਿਹੜਾ ਉਹ ਉਹਦੇ ਚ ਹੁੰਦਾ ਜਾ ਰਿਹਾ। ਉਹਨੂੰ ਕਿੰਨਿਆਂ ਨੂੰ ਨੌਕਰੀਆਂ ਮਿਲਦੀਆਂ ਉਹ ਅੱਗੇ ਆਪਾਂ ਜਾ ਕੇ ਜਿਹੜਾ ਜ਼ਿਕਰ ਕਰਾਂਗੇ। ਆਰਥਿਕਤਾ ਦੀ ਅਸਲੀਅਤ ਅਤੇ ਮੀਡੀਆ ਰਾਹੀਂ ਪ੍ਰਚਾਰੇ ਜਾਂਦੇ ਵਿਖਿਆਨ ਨੂੰ ਮੋਢਾ ਦੇਣ ਵਾਲੇ ਸਿਰਫ 4 ਕਰੋੜ ਜਿਹੜੇ ਘਰ ਨੇ ਉਹ ਵੀ ਜਿਹੜੇ ਹੈਗੇ ਆ ਸੀਰੀਅਸ ਡੈਬਟ ਵਿੱਚ ਨੇ। ਲਗਭਗ 50% ਦਾ ਡੈਬਟ, ਉਹਨਾਂ ਦੀ ਇਨਕਮ ਦੇ 50% ਦਾ ਡੈਬਟ ਉਹਨਾਂ ਦੇ ਕਰਜ਼ਾ ਹੈਗਾ। ਜਿਹੜੇ ਉਹਨਾਂ ਨੇ ਕਿ ਫਲੈਟ ਲਏ ਹੋਏ ਨੇ, ਕਿਉਂਕਿ ਵੱਡੇ ਸ਼ਹਿਰਾਂ 'ਚ ਰਹਿੰਦੇ ਨੇ, 5 ਤੋਂ 10 ਲੱਖ ਸਾਲਾਨਾ ਦੀ ਇਨਕਮ ਉਹਨਾਂ ਨੇ ਮੰਨ ਕੇ ਚੱਲੇ ਵੀ ਇਹ ਹਾਇਰ ਇਨਕਮ ਹੈਗੀ ਆ 5 ਤੋਂ 10 ਲੱਖ ਸਾਲਾਨਾ। ਹਾਂਜੀ ਹਾਂਜੀ, ਇਟ ਮੀਨਸ 1 ਲੱਖ ਰੁਪਈਆ ਉਸ ਦੀ ਘਰ ਦੀ ਆਪਾਂ ਲਾ ਲਓ ਵੀ 1 ਲੱਖ ਮਹੀਨੇ ਦੀ ਆ ਰਹੀ ਹੈਗੀ ਆ
ਇਨਕਮ, ਹਨਾ। ਤਾਂ ਹੀ 10 ਜਾਂ 12 ਲੱਖ ਜਿਹੜੀ ਹੈਗੀ ਸਾਲਾਨਾ ਹੋਏਗੀ ਨਾ ਉਹ, ਹਨਾ। ਸੋ ਹੁਣ 1 ਲੱਖ ਦੀ ਵੇਜ ਵਾਲੇ ਜਿਹੜੇ ਬੰਦੇ, ਉਹਨਾਂ ਨੇ ਫਲੈਟਸ ਜਿੱਦਾਂ ਗੁੜਗਾਉਂ ਚ ਲੈ ਲਿਆ, ਮੋਹਾਲੀ ਲੈ ਲਿਆ, ਜਾਂ ਜਿੱਦਾਂ ਦਿੱਲੀ ਜਾਂ ਹੋਰ ਜੈਪੁਰ ਵਗੈਰਾ, ਉਹਨਾਂ ਦੀਆਂ EMIs ਉਹ 50% ਆ ਡੈਬਿਟ ਵਿੱਚ। ਇਟ ਮੀਨਸ ਉਹਨਾਂ ਦਾ 50% ਜਿਹੜੀ ਅਰਨਿੰਗ ਹੈਗੀ ਆ ਉਹਦੇ ਨਾਲ ਹੀ ਜਿਹੜਾ ਹੈਗਾ ਉਹ ਅੱਗੇ ਸਿਸਟਮ ਆ ਚੱਲ ਰਿਹਾ ਹੈਗਾ। ਸੋ ਮਿਡਲ ਕਲਾਸ ਦੀਆਂ ਕਹਿੰਦੇ ਇਹ ਕੌੜੀਆਂ ਸੱਚਾਈਆਂ ਨੇ। ਮੀਡੀਆ ਕੁਝ ਹੋਰ ਦਿਖਾ ਰਿਹਾ, ਸੋਸ਼ਲ ਮੀਡੀਆ ਤੇ ਵੱਡੀਆਂ ਵੱਡੀਆਂ ਐਡਾਂ ਨੇ, ਉਹ ਜਿਹੜਾ ਇਲੂਜ਼ਨ ਆ, ਜਿਹੜਾ ਭਰਮ ਆ ਐਂਡ ਰਿਐਲਿਟੀ ਆ, ਜਿਹਦਾ ਟੱਕਰਾ ਕਰ ਰਹੀ ਹੈ ਮਿਡਲ ਕਲਾਸ ਐਂਡ ਜਿਹੜੀ ਲੋਅਰ ਮਿਡਲ ਕਲਾਸ, ਜਿਹਦਾ ਆਪਾਂ ਅੱਗੇ ਜ਼ਿਕਰ ਕਰਾਂਗੇ, ਉਹਦੇ ਵਿੱਚ ਬਹੁਤ ਵੱਡਾ ਪਾੜਾ ਹੈ। ਇਸ ਪਾੜੇ ਨੇ ਹੀ ਜਿਹੜੀ ਇੰਡੀਅਨ ਇਕਨੋਮੀ ਦਾ ਜਿਹੜਾ ਆਧਾਰ ਆ ਉਹਦੇ ਤੇ ਵੱਡੀਆਂ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨਹੀਂ, ਬਿਲਕੁਲ। ਹੁਣ ਤੁਸੀਂ ਦੇਖੋ ਵੀ ਆਬਾਦੀ 150 ਕਰੋੜ, ਕਮਾਉਣ ਵਾਲੇ, ਟੈਕਸ ਭਰਨ ਵਾਲੇ 4 ਕਰੋੜ ਪਰਿਵਾਰ, ਤੇ ਚਲੋ ਸਾਰਿਆਂ 'ਚ ਜੇ 2-3 ਜਾਣੇ 4 ਜਾਣੇ ਵੀ ਲਾਓ ਵੀ 10-12 ਕਰੋੜ ਬੰਦਾ ਜਿਹੜਾ ਆ ਉਹ 150 ਕਰੋੜ ਬੰਦੇ ਦੇ ਲਈ ਟੈਕਸ ਜਿਹੜਾ ਉਹ ਮੈਜੋਰਟੀ 'ਚ ਭਰ ਰਿਹਾ, ਤੇ ਫਿਰ ਬੋਝ ਇਹਨਾਂ ਦੇ ਸਭ ਦੇ ਉੱਤੇ ਆ, ਮੋਢਿਆਂ ਦੇ ਉੱਤੇ ਭਾਰ ਆ, ਤੇ ਮਿਲਦਾ ਇਹਨਾਂ ਨੂੰ ਹੀ ਆ, ਤੇ ਪਿਸ ਇਹੀ ਸਭ ਤੋਂ ਜ਼ਿਆਦਾ ਜਿਹੜਾ ਹਾਂਜੀ ਉਹੀ ਆ ਵੀ 1 ਬਿਲੀਅਨ ਵੋਟਰ ਹੁਣ ਜਿੱਦਾਂ ਆਪਾਂ ਕਰਿਆ ਹੈਗਾ, 1 ਬਿਲੀਅਨ ਵੋਟਰ ਹੈਗੇ ਆ, ਉਹਦੇ ਚੋਂ 500 ਮਿਲੀਅਨ ਆ ਜਿਹੜਾ ਲੋਕ ਹੈਗਾ ਨਾ, 500 ਮਿਲੀਅਨ ਸਿਰਫ ਐਗਰੀਕਲਚਰ ਤੇ ਨਾਨ ਐਗਰੀਕਲਚਰ ਦੀ ਲੇਬਰ ਆ, ਹਨਾ। ਉਹ ਜਿੱਦਾਂ ਉਹਨਾਂ ਨੂੰ ਕੋਈ ਸੈਲਰੀਡ ਇਨਕਮ ਨਹੀਂ ਹੈ, ਠੀਕ ਹੈ ਨਾ। ਲੇਬਰ ਆ, ਕਿਤੇ ਕੰਮ ਮਿਲ ਗਿਆ, ਕਿਤੇ ਨਹੀਂ ਮਿਲਿਆ, ਕਿਤੇ ਸੜਕਾਂ ਦੇ ਟੋਪ ਪੱਟਣ ਲੱਗ ਗਏ, 2 ਦਿਨ ਕੰਮ ਮਿਲਿਆ, ਠੇਕੇਦਾਰ ਨੇ ਭਜਾਤੇ, ਫਿਰ 15 ਦਿਨ ਬੈਠੇ ਰਹੇ। ਜਿਹੜੀ ਇਹ ਨਾਨ ਅਨਪ੍ਰੈਡਿਕਟੇਬਲ ਜਿਹੜੀ ਇਨਕਮ ਹੈਗੀ ਆ, ਉਹਦੇ ਚੱਕਰ ਵਿੱਚ 500 ਮਿਲੀਅਨ, ਇਟ ਮੀਨਸ 50 ਕਰੋੜ ਲੋਕ ਫਸੇ ਹੋਏ। ਵਾਹ, ਦੇਖੋ, ਇਮੇਜਿਨ ਕਰੋ ਵੀ ਕੀ ਅਗਲਾ ਕਹਿ ਰਿਹਾ ਹੈਗਾ ਵੀ 50 ਮਿਲੀਅਨ ਜਿਹੜੇ ਹੈਗੇ ਆ ਉਹ ਸੈਲਰੀਡ ਫੋਰਸ ਆ, ਇਟ ਮੀਨਸ 15 ਕਰੋੜ, 50 ਮਿਲੀਅਨ ਦੇ 15 ਕਰੋੜ ਲੋਕ ਬਣਦੇ ਹੈਗੇ ਆ। ਉਹ ਸੈਲਰੀਡ ਵਰਕ ਫੋਰਸ ਹੈਗੀ ਆ, ਜਿਹੜੀ ਫੈਕਟਰੀਆਂ ਵਿੱਚ ਕੰਮ ਕਰਦੀ ਹੈਗੀ ਆ, ਪਰ ਬਹੁਤ ਘੱਟ ਸੈਲਰੀ ਆ, ਜਿੱਦਾਂ ਉਹ 10-15 ਹਜ਼ਾਰ ਵਾਲੀ ਜਿਹੜੀ ਹੈਗੀ ਹੈ ਨਾ, ਉਹ ਸੈਲਰੀ, ਉਹਨਾਂ ਨੂੰ ਸੈਲਰੀ ਮਿਲਦੀ ਆ ਮੰਥਲੀ, ਪਰ ਉਨੀ ਕਾ ਜਿਹੜੀ ਉਹ ਹੈਗੀ ਆ। ਪਰ ਜਿਹੜਾ ਸਭ ਤੋਂ ਵੱਡਾ ਹੈਗਾ ਵੀ 50 ਕਰੋੜ ਲੋਕ ਆ ਜਿਹੜੇ ਅਨਪ੍ਰੈਡਿਕਟੇਬਲ ਇਕਨੋਮੀ, ਜਿਹਨੂੰ ਆਪਾਂ ਕਰੋਨੀ ਕੈਪੀਟਲਿਜ਼ਮ ਦੀ ਜਾਂ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਵੀ, ਉਹ EMPLOYMENT ਹੈ ਵੀ ਆ ਤੇ ਨਹੀਂ ਵੀ ਹੈ, ਉਹ ਉਸ ਤਰ੍ਹਾਂ ਦਾ ਜਿਹੜਾ ਚੱਕਰ ਹੈਗਾ। ਹੁਣ ਜਿਹੜੇ 4 ਕਰੋੜ ਲੋਕ ਦੇਸ਼ ਦੀ ਆਰਥਿਕਤਾ ਨੂੰ ਮੋਢਾ ਦੇ ਰਹੇ ਆ, 4 ਕਰੋੜ ਘਰ, ਉਹ ਫਿਰ ਕਿਉਂਕਿ ਉਹਨਾਂ ਦੀਆਂ ਆਪਣੀਆਂ ਲੋੜਾਂ ਨੇ, ਉਹਨਾਂ ਦੀਆਂ ਲੋੜਾਂ ਨਾਲ ਫਿਰ ਕੁਝ ਰੁਜ਼ਗਾਰ ਪੈਦਾ ਹੋ ਰਹੇ ਨੇ। ਉਹਨਾਂ ਦੀਆਂ ਲੋੜਾਂ ਵੀ ਉਹ ਜਿਹੜੇ ਘਰਾਂ ਵਿੱਚ ਰਹਿੰਦੇ ਆ, ਜਿਹੜੇ ਟਾਵਰਾਂ ਵਿੱਚ ਰਹਿੰਦੇ, ਉਹਨਾਂ ਦੀ ਸਿਕਿਉਰਿਟੀ ਲਈ ਪਰਸਨਲ ਚਾਹੀਦੇ ਆ। ਸਿਕਿਉਰਿਟੀ ਦੇ ਪਰਸਨਲ ਤਾਂ ਹੈ ਕਿਉਂਕਿ ਉਹਨਾਂ ਨੇ ਘਰ ਲਏ ਹੋਏ ਆ, ਇਟ ਮੀਨਸ ਡਰਾਈਵਿੰਗ ਫੋਰਸ ਉਹ 4 ਕਰੋੜ ਘਰ ਹੀ ਨੇ, ਹਨਾ। ਵੀ ਉਹਨਾਂ ਨੇ ਬਹੁਤ ਅਮੀਰ ਇਲਾਕਿਆਂ ਵਿੱਚ, ਸੁਸਾਇਟੀਆਂ 'ਚ ਘਰ ਲਏ ਹੋਏ ਆ, ਸਿਕਿਉਰਿਟੀ ਵਾਲੇ ਚਾਹੀਦੇ ਉਹਨਾਂ ਨੂੰ। ਦੂਜੀ ਉਹਨਾਂ ਦੀ ਟਰਾਂਸਪੋਰਟੇਸ਼ਨ ਲਈ, ਚਾਹੇ ਬੱਸਾਂ, ਚਾਹੇ ਕਾਰਾਂ ਜਾਂ ਟੈਕਸੀਆਂ ਜਾਂ ਮੋਟਰ ਬਾਈਕਸ, ਉਹਨਾਂ ਦੀ ਟਰਾਂਸਪੋਰਟੇਸ਼ਨ ਲਈ ਉਹ ਲੋਕਾਂ ਨੂੰ ਕੰਮ ਮਿਲਿਆ ਹੋਇਆ। ਉਹ ਇਹਨਾਂ ਲੋਕਾਂ ਦੀ ਸੇਵਾ ਲਈ ਜਾਂ ਕੋਈ ਵੀ ਇਹ ਹੀਲਾ ਵਰਤਦੇ ਆ ਟਰਾਂਸਪੋਰਟੇਸ਼ਨ ਦਾ। ਫਿਰ ਹੌਸਪਿਟੈਲਿਟੀ ਵਿੱਚ ਦੋਵੇਂ ਕੁਝ ਆ ਜਾਂਦਾ, ਜਿਹੜੇ ਰੈਸਟੋਰੈਂਟ ਐਂਡ ਹੋਟਲਸ ਨੇ ਔਰ ਜਿਹੜੇ ਐਕਚੁਅਲ ਹੌਸਪਿਟਲਸ ਨੇ, ਉਹਦੇ ਵਿੱਚ ਨਰਸਿਸ ਵਗੈਰਾ ਦਾ, ਇਹ ਦੋਵੇਂ ਆਏ। ਨਰਸਿਸ, ਰਿਸੈਪਸ਼ਨਿਸਟ ਤੇ ਉਹ ਜਿਹੜੇ ਹੈਗੇ ਉਹਦੀਆਂ ਜੌਬਸ ਆ ਜਿਹੜੀਆਂ ਕ੍ਰੀਏਟ ਕਰ ਰਹੇ ਆ। ਫਿਰ ਰਿਟੇਲ ਦਾ ਕ੍ਰੀਏਟ ਕਰ ਰਹੇ ਹੈਗੇ ਆ, ਵੀ ਇਹ ਸ਼ਾਪਿੰਗ ਕਰਦੇ ਆ ਕਿਉਂਕਿ ਇਨਕਮ ਠੀਕ ਹੈਗੀ ਆ, ਲੱਖ 1.5 ਲੱਖ ਨਾ, ਚੰਗੀ ਜਿਹੜੀ ਹੈਗੀ ਆ, ਵਧੀਆ ਸ਼ਾਪਿੰਗ ਕਰਦੀ ਆ, ਕੁਆਲੀਟੇਟਿਵ ਸ਼ਾਪ, ਉਸ ਰਿਟੇਲ ਵਿੱਚ ਜੌਬਾਂ ਕ੍ਰੀਏਟ ਹੁੰਦੀਆਂ ਹੈਗੀਆਂ। ਤੇ ਫਿਰ ਜਿਹੜੀ ਡੋਮੈਸਟਿਕ ਹੈਲਪ, ਇਹਨਾਂ ਨੇ ਘਰ 'ਚ ਨੌਕਰ ਰੱਖੇ ਹੋਏ ਆ, ਕੋਈ ਜਨਾਨੀ ਭਾਂਡੇ ਸਾਫ਼ ਕਰਨ ਆਈ ਆ, ਕੋਈ ਜਿਸ ਤਰ੍ਹਾਂ ਝਾੜੂ ਕਰਨ ਵਾਲੀ, ਕੋਈ ਨਿਆਣੇ ਸਾਂਭਦਾ, ਕੋਈ ਕੁਛ। ਹਾਂਜੀ। ਉਹ ਇਹ ਕਹਿ ਰਿਹਾ ਹੈਗਾ ਵੀ ਇਹ 4 ਕਰੋੜ ਘਰ ਆ ਜਿਹੜੇ, ਇਹਨਾਂ ਨੇ 20 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ। ਇਹ ਇੱਕ ਘਰ ਆ ਜਿਹੜਾ ਉਹ 5 ਰੁਜ਼ਗਾਰ ਕ੍ਰੀਏਟ ਕਰਦਾ, ਤਾਂ ਹੀ 4, 5 ਜਾਂ 20 ਆ ਜਿਹੜਾ, 20 ਕਰੋੜ ਲੋਕ ਆ ਜਿਹੜੇ, ਉਹਨਾਂ ਨੂੰ ਇਹਨਾਂ ਦੀ ਇਨਕਮ ਕਰਕੇ ਰੁਜ਼ਗਾਰ ਮਿਲਿਆ ਹੋਇਆ। ਹੁਣ ਜੇ ਇਹ 4 ਕਰੋੜ ਲੋਕ ਜਿਹੜੇ ਮਿਡਲ ਕਲਾਸ, ਟੌਪ ਮਿਡਲ ਕਲਾਸ ਹੈਗੀ ਆ, ਜੇ ਇਹਨਾਂ ਦੀ ਆਰਥਿਕਤਾ ਟੁੱਟ ਜਾਂਦੀ ਹੈਗੀ ਆ, ਇਹ ਸਪਾਈਨ, ਇਹ ਰੀੜ੍ਹ ਦੀ ਹੱਡੀ ਆ, ਤਾਂ ਉਹ 20 ਕਰੋੜ ਲੋਕ ਆ ਜਿਹੜੇ, ਉਹ ਪੈਰੀਫਰੀ ਆ ਜਿਹੜੀ, ਉਹ ਟੁੱਟ ਜਾਣੀ ਹੈਗੀ, ਉਹ ਬਿਲਕੁਲ ਤਬਾਹ ਹੋ ਜਾਣੀ। ਇਸ ਲੈਵਲ ਦਾ ਜਿਹੜਾ ਮਿਊਚੁਅਲ ਇੰਟਰੈਕਸ਼ਨ ਆ, ਉਹ ਇੰਡੀਅਨ ਇਕਨੋਮੀ ਬਾਰੇ ਆ ਰਹੀ। ਬੇਸਿਕਲੀ ਜਿਹੜੀ ਮਿਡਲ ਕਲਾਸ ਆ, ਉਹ ਡਰਾਈਵਿੰਗ ਇੰਜਨ ਆ ਇਸ ਟਾਈਮ ਇੰਡੀਆ ਦੀ ਇਕਨੋਮੀ। ਹਾਂਜੀ, ਬਿਲਕੁਲ ਇਹ ਹੈ। ਸੋ ਬਿਲਕੁਲ ਇਸ ਦੇ ਵਿੱਚ ਆਪਾਂ ਅੱਗੇ ਅਵਤਾਰ ਸਿੰਘ ਜੀ ਗੱਲ ਕਰਦੇ ਹਾਂ
ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਉਹਦਾ ਕਹਿਣਾ ਵੀ ਭਾਰਤ ਦੀ ਆਬਾਦੀ ਦੇ 60% ਲੋਕ ਜਿਹੜੇ ਆ ਰੋਜ਼ 100 ਰੁਪਏ ਵੀ ਨਹੀਂ ਕਮਾ ਪਾ ਰਹੇ। ਹਾਂਜੀ ਇਹ ਹਾਂਜੀ ਵਾਕਈ ਗੱਲ ਸੱਚੀ ਹੈ। ਬਿਲਕੁਲ। ਹੁਣ ਉਹ ਕਿਸੇ ਕੌਨਕਲੇਵ ਵਿੱਚ ਬੋਲ ਰਹੇ ਹੈਗੇ ਆ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਭਾਰਤ ਦੀ ਜਿਹੜੀ ਇਲੈਕਸ਼ਨ ਮੋਨੀਟਰਿੰਗ ਜਾਂ ਇਲੈਕਸ਼ਨ ਕੰਪੇਨ ਦਾ ਸਭ ਤੋਂ ਵੱਡਾ ਮਾਹਰ ਮੰਨਿਆ ਜਾਂਦਾ। ਜਦੋਂ ਵੀ ਇਹ ਇਲੈਕਸ਼ਨਾਂ ਦਾ ਜਿਹੜਾ ਇਹ ਮਾਡਰਨ ਸਿਸਟਮ ਸ਼ੁਰੂ ਹੋਇਆ ਵੀ ਇਲੈਕਸ਼ਨ ਮੈਨੇਜਰ ਆ ਉਹ ਹਨਾ, ਹੁਣ ਉਹ ਇਲੈਕਸ਼ਨ ਮੈਨੇਜਰਿੰਗ ਕਿਸ ਤਰ੍ਹਾਂ ਕਰਦਾ ਹੈਗਾ ਵੀ ਉਹਦੇ ਕੋਲ ਸਾਰਾ ਡਾਟਾ ਹੁੰਦਾ। ਇਸ ਸਟੇਟ ਵਿੱਚ ਇੰਨੀ ਪੋਪੂਲੇਸ਼ਨ ਆ, ਇੰਨੇ ਬੱਚੇ ਆ, 2 ਤੋਂ 5 ਸਾਲ ਦੇ ਬੱਚੇ ਆ, ਜਾਂ 5 ਤੋਂ 10 ਦੇ, 10 ਤੋਂ 15 ਦੇ, ਜਾਂ ਇੰਨੇ ਵੋਟਰ ਆ, ਇੰਨੇ ਵੋਟਰ 25 ਸਾਲ ਦੇ ਆ, ਇੰਨੇ 35 ਸਾਲ ਦੇ ਆ, ਇੰਨੇ 35 ਤੋਂ ਇਲਾਵਾ ਫਿਰ ਉਹਨਾਂ ਵੋਟਰਾਂ ਦਾ ਇਨਕਮ ਦਾ ਸੋਰਸ ਜਿਹੜੀ ਉਹਦੇ ਕੋਲ ਐਗਜ਼ੈਕਟ ਡਾਟਾ ਹੈ, ਕਿਉਂਕਿ ਉਹ ਵੋਟਰਾਂ ਨੂੰ ਤਾਂ ਹੀ ਪ੍ਰਭਾਵਿਤ ਕਰਦਾ ਹੈ। ਉਹਦੇ ਕੋਲ ਐਗਜ਼ੈਕਟ ਡਾਟਾ ਹੈ ਵੀ ਕਿਹੜੇ ਘਰ ਵਿੱਚ ਕਿੰਨੇ ਜੀ ਨੇ, ਉਹਨਾਂ ਦੀ ਹਾਊਸ ਹੋਲਡ ਇਨਕਮ ਕੀ ਆ, ਉਹ ਕਿਹੜੀ ਇੰਡਸਟਰੀ 'ਚ ਕੰਮ ਕਰਦੇ ਆ। ਸੋ ਉਹ ਇੱਕ ਕੌਨਕਲੇਵ ਵਿੱਚ ਕਹਿ ਰਹੇ ਹੈਗੇ ਆ ਵੀ ਭਾਰਤ ਦੀ 60% ਆਬਾਦੀ, ਇਟ ਮੀਨਸ ਲਗਭਗ 70 ਕਰੋੜ ਲੋਕ ਹਰ ਰੋਜ਼ ਦਾ 100 ਰੁਪਈਆ ਵੀ ਨਹੀਂ ਕਮਾ ਰਹੇ, ਇੱਕ ਮੀਨਸ $1 ਵੀ ਨਹੀਂ ਕਮਾ ਰਹੇ। ਉਹਨਾਂ ਦੀ ਉਹੀ ਹੈ ਜਿਹੜੀ ਮੈਂ ਆਪਾਂ ਗੱਲ ਕਰੀਏ ਨਾ ਵੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ 50 ਕਰੋੜ ਬੰਦਾ ਹੈਗਾ ਆਪਣੇ ਕੋਲ, 50 ਕਰੋੜ, ਇਹਨੇ 50 ਕਰੋੜ ਦੀ ਫਿਗਰ ਲਿਆਂਦੀ ਹੈਗੀ ਆ ਵੀ ਉਹ ਅਨਪ੍ਰੈਡਿਕਟੇਬਲ ਲੇਬਰ ਫੋਰਸ ਆ, ਐਗਰੀਕਲਚਰ ਨੌਨ ਐਗਰੀਕਲਚਰ ਹਨਾ। ਔਰ 60% ਪ੍ਰਸ਼ਾਂਤ ਕਿਸ਼ੋਰ ਇਹ ਕਹਿ ਰਿਹਾ ਵੀ 60% ਦੀ ਜਿਹੜੀ ਆਬਾਦੀ ਹੈ, ਇਟ ਮੀਨ 70 ਕਰੋੜ ਲੋਕ ਆ, ਉਹ $1 ਵੀ ਨਹੀਂ ਕਮਾ ਰਹੇ। ਹੁਣ ਜੇ 70 ਕਰੋੜ ਲੋਕਾਂ ਦੀ ਇਟ ਮੀਨਸ ਪਰ ਕੈਪੀਟਾ ਇਨਕਮ 360 ਜਾਂ 300 ਤੋਂ $360 ਪਰ ਈਅਰ ਹੈਗੀ ਆ। ਜਸਟ ਇਮੇਜਿਨ 70 ਕਰੋੜ ਲੋਕਾਂ ਦੀ ਪਰ ਕੈਪੀਟਾ ਇਨਕਮ ਸਿਰਫ 365 ਦਿਨ ਹੁੰਦੇ ਆ, 365 ਤੋਂ ਘੱਟ, $400 ਤੋਂ ਵੀ ਘੱਟ ਆ, ਮਤਲਬ ਘੱਟ ਆ। ਇਹ ਦੇਖੋ ਬਾਕੀ ਦੇ 70 ਕਰੋੜਾਂ ਨਾਲ ਮਿਲ ਕੇ ਉਹ ਜਿਹੜੀ $2200 ਆ ਜਿਹੜੀ ਐਕਚੁਅਲ ਬਣੀ ਹੋਈ ਆ ਉਹ ਬਣਦੀ ਹੈਗੀ ਆ। ਉਹਦੇ ਵਿੱਚ ਜਿਹੜੀ 4 ਕਰੋੜ ਇਹ ਘਰ ਨੇ, ਜਿਹੜੇ 20 ਕਰੋੜ ਨੂੰ ਇਹਨਾਂ ਨੇ ਹੋਰ ਰੁਜ਼ਗਾਰ ਦਿੱਤਾ ਹੋਇਆ, ਤੇ ਬਾਕੀ ਹੋਰ ਜਿਹੜੀਆਂ ਆਰਮਡ ਫੋਰਸਿਸ ਆ ਇਹ ਉਹ ਮਿਲਾ ਕੇ ਜਿਹੜਾ ਹੈਗਾ ਇਹ ਸਾਰਾ ਹੈਗਾ ਚੱਲਦਾ ਹੈਗਾ। ਹੁਣ ਜਿਹੜੇ ਮੁਲਕ ਦੀ 60% ਆਬਾਦੀ $1 ਵੀ ਨਹੀਂ ਕਮਾ ਰਹੀ ਤੇ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਗ੍ਰੀਵੀਐਂਸਸ ਆ ਉਸ ਮੁਲਕ ਲਈ, ਉਹਦੇ ਜਿਹੜੇ ਉਹਨੂੰ ਮੁਲਕ ਨੂੰ ਚਲਾ ਰਹੇ ਆ, ਉਹਦੇ ਇਕਨੋਮਿਸਟਾਂ ਲਈ, ਉਹਦੇ ਥਿੰਕਰਸ ਲਈ, ਤੇ ਉਹਨਾਂ ਨੇ ਇਸ 60-70 ਕਰੋੜ ਦੀ ਆਬਾਦੀ ਨੂੰ ਗਰੀਬੀ ਚੋਂ ਕੱਢਣਾ ਕਿੱਦਾਂ, ਉਹਨਾਂ ਨੂੰ ਉਹ ਸੂਰਜ ਕਦੋਂ ਦਿਖੇਗਾ ਜਦੋਂ ਉਹ ਮਾਣ ਨਾਲ ਰੋਟੀ ਖਾਣਗੇ, ਉਹਨਾਂ ਨੂੰ ਜਿਹੜਾ ਹੈਗਾ ਇਹ ਮਾਣ ਆ ਜਿਹੜਾ ਹੋਏਗਾ। ਸੋ ਇਹ ਜਿਹੜੀ ਇਹ ਮੇਨ ਆਬਾਦੀ ਹੈਗੀ ਆ, ਤੁਸੀਂ ਦੇਖੋ ਵੀ ਇਹ ਹਿੰਦੀ ਬੈਲਟ ਵਿੱਚ ਆ। ਹਾਂਜੀ ਜੀ ਜੀ। ਹੁਣ ਜੇ ਆਪਾਂ ਨੈਸ਼ਨਲਿਜ਼ਮ ਦੇ ਸਟੂਡੈਂਟ ਆ, ਨੈਸ਼ਨਲਿਜ਼ਮ ਦਾ ਜਿਹੜਾ ਸਿਧਾਂਤ ਆ ਉਹ ਇਹ ਕਹਿੰਦਾ ਹੈਗਾ ਵੀ ਜਿਹੜੀ ਪੋਪੂਲੇਸ਼ਨ ਤੁਹਾਡੀ ਰੀੜ ਦੀ ਹੱਡੀ ਆ ਨਾ ਤੁਹਾਡੇ ਨੈਸ਼ਨਲਿਜ਼ਮ ਦੀ, ਇਟ ਮੀਨਸ ਹਿੰਦੂ ਨੈਸ਼ਨਲਿਜ਼ਮ ਦੀ ਰੀੜ ਦੀ ਹੱਡੀ ਹਿੰਦੀ ਬੈਲਟ ਆ। ਹਾਂਜੀ, ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਹਨਾ, ਬਹੁਤ ਤੋਂ ਵੱਧ ਉੜੀਸਾ ਲਾ ਲਓ, ਮਹਾਰਾਸ਼ਟਰ, ਮਰਾਠਿਆਂ ਦਾ ਜਿਸ ਤਰ੍ਹਾਂ ਉਹ ਲਹਿਦਾ ਮੰਨਿਆ ਜਾਂਦਾ ਹੈਗਾ। ਠੀਕ ਹੈ ਨਾ। ਜਿਹੜੀ ਹਿੰਦੀ ਬੈਲਟ ਹੈਗੀ ਆ ਤੁਹਾਡੇ ਰੀੜ ਦੀ ਹੱਡੀ ਆ ਹਿੰਦੂ ਨੈਸ਼ਨਲਿਜ਼ਮ ਦੀ, ਉਹ ਸਭ ਤੋਂ ਵੱਧ ਅਨਐਜੂਕੇਟਡ ਆ ਤੇ ਸਭ ਤੋਂ ਵੱਧ ਗਰੀਬ ਹਨਾ। ਸੋ ਇਹ ਨੈਸ਼ਨਲਿਜ਼ਮ ਦਾ ਸਿਧਾਂਤ, ਪਰ ਇਹ ਉਲਟ ਕਹਿੰਦਾ, ਉਹ ਕਹਿੰਦਾ ਵੀ ਜੇ ਤੁਸੀਂ ਬਾਕੀ ਦੇ ਭਾਈਚਾਰਿਆਂ ਨੂੰ ਡੋਮੀਨੇਟ ਕਰਨਾ ਨਾ, ਉਹਨਾਂ ਤੇ ਬਾਕੀ ਘੱਟ ਗਿਣਤੀਆਂ ਤੇ ਡੋਮੀਨੇਸ਼ਨ ਲਿਆਉਣੀਆਂ, ਤਾਂ ਤੁਹਾਡਾ ਜਿਹੜਾ ਧੁਰਾ ਹੈ ਉਹ ਸਭ ਤੋਂ ਵੱਧ ਪ੍ਰੋਸਪਰਸ ਚਾਹੀਦਾ, ਖੁਸ਼ਹਾਲ ਚਾਹੀਦਾ। ਪਰ ਇੰਡੀਆ ਵਿੱਚ ਉਲਟ ਹੋ ਰਿਹਾ, ਜਿਹੜਾ ਹਿੰਦੂ ਨੈਸ਼ਨਲਿਜ਼ਮ ਦਾ ਧੁਰਾ ਹੈ ਉਹ ਸਭ ਤੋਂ ਵੱਧ ਗਰੀਬ ਹੈ। ਸੋ ਇਸ ਗਰੀਬ ਨੇ ਜਦੋਂ ਉਹਦਾ ਵਿਸਫੋਟ ਹੋਣਾ ਇਕਨੋਮਿਕ ਡਿਸਪੈਰਿਟੀ ਕਾਰਨ, ਜਿਹੜੀ ਕਿ ਲਗਾਤਾਰ ਵੱਧ ਰਹੀ ਹੈਗੀ ਆ, ਇਹ ਜਿਹੜੀ ਸਿਵਲ ਅਨਾਰਕੀ ਆ ਜਿਹੜੀ ਪੈਦਾ ਹੋਣੀ ਆ, ਉਹਨਾਂ ਦੇ ਹਿੰਦੂ ਨੈਸ਼ਨਲਿਜ਼ਮ ਨੇ ਹੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਆ ਸਿਸਟਮ ਦੀ ਫਾਹੀ ਬਣ ਜਾਣਾ। ਸੋ ਇਹ ਬਹੁਤ ਵੱਡੇ ਇਕਨੋਮਿਕ ਡਿਸਕ੍ਰਿਪੈਂਸੀਜ਼ ਆ, ਜਿਹੜੀ ਡਿਸਪੈਰਿਟੀ ਆ, ਜਿਹੜਾ ਪਾੜਾ ਵੱਧ ਰਿਹਾ ਵੀ 60-70 ਕਰੋੜ ਲੋਕ $1 ਵੀ ਨਹੀਂ ਕਮਾ ਰਹੇ। ਸੋ ਇਹ ਬਹੁਤ ਜਿਹੜੀ ਹੈਗੀ ਆ ਸੀਰੀਅਸ ਸਟੱਡੀ ਆ ਉਹ ਆਈ ਹੈਗੀ ਆ, ਜਾਂ ਪ੍ਰਸ਼ਾਂਤ ਕਿਸ਼ੋਰ ਦੀ ਵੀ ਜਿਹੜੀ ਇਹ ਗੱਲ ਹੈਗੀ ਆ, ਉਹਦੇ ਨਾਲ ਜਿਹੜੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਲੈ ਰਹੇ ਆ, ਉਹ ਰਸ਼ੀਆ ਵਾਂਗ ਜਾਂ ਈਰਾਨ ਵਾਂਗ ਬੰਦੂਕ ਦੀ ਨੋਕ ਤੇ ਤਾਂ ਬਣਾ ਸਕਦੇ ਆ, ਪਰ ਜਿਹੜੀ ਅਸਲ ਰਿਐਲਿਟੀ ਹੈਗੀ ਆ, ਹੁਣ ਰਸ਼ੀਆ ਦਾ ਜਿਹੜਾ ਕਲਾਸ ਪੈਸੇ ਕਰਕੇ ਹੋਇਆ, ਰਸ਼ੀਆ ਵਿੱਚ ਜਿਹੜਾ ਰੂਸੀ ਨੈਸ਼ਨਲਿਜ਼ਮ ਆ ਉਹਨੂੰ ਸੋਵੀਅਤ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ ਸੀ ਵੱਖ-ਵੱਖ ਕਮਿਊਨਿਟੀਜ਼ ਦੇ ਉੱਤੇ, ਕਿਉਂਕਿ ਉਹ ਵੱਖ-ਵੱਖ ਨੈਸ਼ਨੈਲਿਟੀ ਸੀਗੀਆਂ।
ਉਹਨਾਂ ਦਾ ਸੋਵੀਅਤ ਜਾਂ ਰੂਸੀ ਨੈਸ਼ਨਲਿਜ਼ਮ ਨਾਲ ਕੋਈ ਸੰਬੰਧ ਨਹੀਂ ਸੀ, ਉਹਨਾਂ ਦੇ ਆਪਣੇ ਆਪਣੇ ਨੈਸ਼ਨਲਿਜ਼ਮ ਸੀ। ਐਸ ਸੂਨ ਐਸ ਇੱਕ ਹਥੌੜਾ ਵੱਜਿਆ ਉਹਨਾਂ ਦੇ 15-20 ਮੁਲਕ ਬਣ ਗਏ, ਕਿਉਂਕਿ ਉਹ ਰੂਸੀ ਨੈਸ਼ਨਲਿਜ਼ਮ ਦਾ ਹਿੱਸਾ ਨਹੀਂ ਸੀ, ਉਹਨਾਂ ਨੇ ਐਕਸੈਪਟ ਹੀ ਨਹੀਂ ਸੀ ਕਰਿਆ। ਦੂਜੇ ਪਾਸੇ ਹੁਣ ਇੰਡੀਆ ਦੀ ਹਾਲਾਤ ਹੈਗੀ ਆ ਵੀ ਜਿਹੜੇ ਨੌਨ ਹਿੰਦੂ ਨੈਸ਼ਨਲਿਜ਼ਮ ਵਾਲੀਆਂ ਜਿਹੜੀਆਂ ਸਟੇਟਾਂ ਨੇ ਉਹ ਸਭ ਤੋਂ ਵੱਧ ਪ੍ਰੋਸਪਰ ਹੈ, ਚਾਹੇ ਸਾਊਥ ਦੀਆਂ ਲਾ ਲਓ ਹਨਾ, ਚਾਹੇ ਈਵਨ ਮਹਾਰਾਸ਼ਟਰ ਵੀ ਲਾ ਲਓ, ਮਰਾਠਿਆਂ ਦਾ ਜਿਹੜਾ ਹੈਗਾ ਉਹਨੂੰ ਆਪਾਂ ਨੌਨ ਹਿੰਦੀ ਮੰਨ ਸਕਦੇ ਹੈਗੇ ਆ। ਈਵਨ ਪੰਜਾਬ ਦੀ ਸਥਿਤੀ ਵੀ ਬੈਟਰ ਹੈਗੀ ਆ, ਠੀਕ ਹੈ ਨਾ। ਸੋ ਜਿਨ੍ਹਾਂ ਤੇ ਹਿੰਦੂ ਨੈਸ਼ਨਲਿਜ਼ਮ ਥੋਪਿਆ ਜਾਣਾ ਉਹ ਵੱਧ ਪ੍ਰੋਸਪਰਸ ਆ। ਹੁਣ ਤੇਲੰਗਾਨਾ ਦੀ ਪਰ ਕੈਪੀਟਾ ਇਨਕਮ $4700 ਸਭ ਤੋਂ ਵੱਧ ਆ, ਜਿਹੜਾ ਕਿ ਉਹ ਨੌਨ ਹਿੰਦੀ ਸਟੇਟ। ਏਦਾਂ ਹੀ ਤਮਿਲਨਾਡੂ ਦੀ 4,4200 ਜਿਹੜੀ ਹੈਗੀ ਆ, ਇਸੇ ਤਰ੍ਹਾਂ ਕਰਨਾਟਕਾ ਦੀ ਤੇ ਕੇਰਲਾ ਦੀ ਤੇ ਹੋਰਨਾਂ ਥਾਵਾਂ ਦੀ ਹੈਗੀ ਆ ਹਨਾ। ਸੋ ਜਿਹੜੇ ਨੈਸ਼ਨਲਿਜ਼ਮ ਦੇ ਹਿਸਾਬ ਨਾਲ ਹਿੰਦੂ ਨੈਸ਼ਨਲਿਜ਼ਮ ਬਹੁਤ ਕਮਜ਼ੋਰ ਵਿਕਟ ਆ, ਉਹਨਾਂ ਦੀ ਰੀੜ੍ਹ ਦੀ ਹੱਡੀ ਇੰਨੀ ਕਮਜ਼ੋਰ ਆ ਵੀ ਸਭ ਤੋਂ ਵੱਧ ਅਨਐਜੂਕੇਟਡ ਪਾਪੂਲੇਸ਼ਨ ਤੇ ਸਭ ਤੋਂ ਵੱਧ ਗਰੀਬ ਪਾਪੂਲੇਸ਼ਨ ਹਿੰਦੀ ਬੈਲਟ ਵਿੱਚ ਰਹਿੰਦੀ ਆ, ਜਿਹੜੀ ਗਾਂ ਜਦੋਂ ਇਹਨਾਂ ਨੇ ਡਿਵੈਲਪ ਕਰਨਾ ਵੀ ਅਸੀਂ ਹਿੰਦੂ ਨੈਸ਼ਨਲਿਜ਼ਮ ਥੋਪ ਦਈਏ ਬਾਕੀ ਕੌਮਾਂ ਤੇ, ਉਸ ਵੇਲੇ ਬਹੁਤ ਵੱਡਾ ਕ੍ਰਾਈਸਿਸ। ਅਵਤਾਰ ਸਿੰਘ ਜੀ, ਮੈਨੂੰ ਯਾਦ ਆਪਾਂ ਕੁਝ ਮਹੀਨੇ ਪਹਿਲਾਂ ਇੱਕ ਭਾਰਤ ਦੀ ਐਜੂਕੇਸ਼ਨ ਸਿਸਟਮ ਦੇ ਉੱਤੇ ਜਿਹੜਾ ਉਹ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਉੱਥੇ ਦੀ ਜਿਹੜੀ ਪੜ੍ਹਾਈ ਆ ਉੱਥੇ ਲੋਕਾਂ ਨੂੰ ਬੁੱਧੂ ਹੀ ਬਣਾ ਰਹੀ ਆ, ਵੀ ਕੋਈ ਇੰਟੈਲੀਜੈਂਸੀ ਵਾਲੀ ਜਾਂ ਇੰਟੈਲੈਕਟ ਵਾਲੀ ਕੋਈ ਗੱਲ ਨਹੀਂ ਹੈ, ਉਹਦੇ ਵਿੱਚ ਓਪਨਨੈਸ ਨਹੀਂ ਹੈ। ਉਹ ਲੋਕਾਂ ਨੂੰ ਸਿਰਫ ਕਾਬੂ ਰੱਖਣ ਲਈ ਐਜੂਕੇਸ਼ਨ ਦੇ ਰਹੇ, ਲੋਕਾਂ ਦੀਆਂ ਵਾਕਾਂ ਖੁੱਲੀਆਂ ਛੱਡਣ ਲਈ, ਉਹਨਾਂ ਨੂੰ ਰਿਸਰਚ ਕਰਨ ਲਈ, ਉਹਨਾਂ ਨੂੰ ਹਵਾ ਵਿੱਚ ਉਡਾਰੀਆਂ ਮਾਰਨ ਲਈ ਜਾਂ ਸਮੁੰਦਰ ਵਿੱਚ ਤੈਰਨ ਦੇ ਯੋਗ ਨਹੀਂ ਬਣਾਉਂਦੀ ਇੰਡੀਅਨ ਐਜੂਕੇਸ਼ਨ। ਉਹਨਾਂ ਨੂੰ ਡਰ ਹੀ ਇੰਨਾ ਹੋਇਆ ਵੀ ਜੇ ਇਹਨਾਂ ਨੂੰ ਖੁੱਲਾਂ ਦੇਤੀਆਂ, ਬਹੁਤ ਜ਼ਿਆਦਾ ਖੁੱਲਾਂ ਮਿਲ ਗਈਆਂ, ਇਹ ਵੈਸਟਰਨ ਐਜੂਕੇਸ਼ਨ ਜਾਂ ਵੈਸਟਰਨ ਸਿਸਟਮ ਨੂੰ ਪਛਾਣਨ ਲੱਗ ਗਏ ਤਾਂ ਇਹਨਾਂ ਨੇ ਸਾਡੇ ਗਾਲੀ ਪੈ ਜਾਣਾ ਜਾਂ ਸਾਡਾ ਮੁਲਕ ਆ ਜਿਹੜਾ ਟੁੱਟ ਜਾਏਗਾ। ਸੋ ਉਹ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਉਹ ਮਾਈਂਡਸ ਨੂੰ ਕੰਟਰੋਲ ਕਰਨ ਲਈ ਜਿਹੜਾ ਕ੍ਰੀਏਟ ਕੀਤਾ। ਇਸੇ ਕਰਕੇ ਜਿਹੜੇ 80 ਲੱਖ ਜਿਹੜੇ ਨੌਜਵਾਨ ਆ ਰਹੇ ਹੈਗੇ ਆ ਉਹ ਸਕਿਲਡ ਨਹੀਂ ਹੈ, ਉਹਨਾਂ ਕੋਲ ਉਹ ਜਿਹੜਾ ਐਪਟੀਚਿਊਡ ਹੈਗੀ ਆ, ਉਹ ਕ੍ਰੀਏਟੀਵਿਟੀ ਆ, ਉਹ ਖੋਜ ਕਰਨ ਦਾ ਜਿਹੜਾ ਇੱਕ ਜਜ਼ਬਾ ਹੈ ਉਹ ਨਹੀਂ ਹੈ। ਇਸੇ ਕਰਕੇ ਜਿਹੜੀ ਹੈਗੀ ਆ ਇੰਡੀਆ ਦੀ ਇੰਡਸਟਰੀ ਡਿਵੈਲਪ ਨਹੀਂ ਹੋ ਰਹੀ, ਵੀ ਐਂਟਰਪ੍ਰੀਨਿਓਰਸ਼ਿਪ ਜਿਹਨੂੰ ਆਪਾਂ ਕਹਿੰਦੇ ਆ ਉਹ ਲੈਕਿੰਗ ਆ ਇੰਡੀਆ ਦੀ ਇਕਨੋਮੀ ਵਿੱਚ। ਤਾਂ ਤੁਸੀਂ ਦੇਖੋ ਵੀ ਉਹ ਜਦੋਂ ਬਾਹਰ ਆ ਜਾਂਦੇ ਕਿੰਨੇ ਸਫਲ ਹੁੰਦੇ ਆ, ਜਦੋਂ ਉਹਨਾਂ ਨੂੰ ਇੱਥੇ ਉਹ ਸਿਸਟਮ ਦਾ ਪਤਾ ਲੱਗਦਾ ਹੈ ਉੱਥੇ ਦੇਖਦਾ ਹੈ, ਕਿਉਂਕਿ ਉਹ ਸਿਸਟਮ ਖੁੱਲਾ ਦਿੰਦਾ ਨਾ, ਸਿਸਟਮ ਦੀਆਂ ਜਿਹੜੀ ਉਹ ਖੁੱਲਾ ਮਿਲਦੀਆਂ ਨੇ ਲਿਬਰਲ ਡੈਮੋਕ੍ਰੇਸੀ ਚ। ਸੋ ਜਿਹੜੀ ਲਿਬਰਲ ਡੈਮੋਕ੍ਰੇਸੀ ਆ ਇਟ ਇਜ਼ ਦੀ ਬੈਸਟ ਵੇ ਆਫ ਲਾਈਫ ਆ, ਵੀ ਤੁਹਾਨੂੰ ਉਹ ਕੱਲਾ ਵੋਟਿੰਗ ਸਿਸਟਮ ਹੀ ਨਹੀਂ ਹੈ, ਐਜੂਕੇਸ਼ਨ ਦਾ ਤੇ ਰਿਸਰਚ ਦਾ ਸਿਸਟਮ ਵੀ। ਇੰਨੀਆਂ ਵੱਡੀਆਂ ਯੂਨੀਵਰਸਿਟੀਆਂ ਜਦੋਂ ਇੰਨੇ ਵਿਸ਼ਾਲ ਫੰਡਿੰਗਸ ਨਾਲ ਤੁਹਾਡੇ ਸਾਹਮਣੇ ਆਉਂਦੀਆਂ ਤਾਂ ਤੁਹਾਡੇ ਅੰਦਰ ਦੀ ਜਿਹੜੀ ਯੋਗਤਾ ਹੈ ਉਹ ਇਸ ਤਰ੍ਹਾਂ ਉਛਾਲੇ ਮਾਰ ਕੇ ਬਾਹਰ ਆਉਂਦੀ ਹੈ ਵੀ ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਂਦੇ ਹੋ। ਉੱਤੇ ਮਾਈਂਡਸ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ, ਮਾਈਂਡਸ ਨੂੰ ਉਡਣ ਦਿੱਤਾ ਜਾਂਦਾ ਜਾਂ ਸਮੁੰਦਰ ਵਿੱਚ ਤਾਰਨ ਦਿੱਤਾ ਜਾਂਦਾ ਵੀ ਜਿੰਨਾ ਮਰਜ਼ੀ ਡੂੰਘਾ ਉਤਰ ਜਾ। ਸੋ ਇੱਥੇ ਤਾਂ ਸਾਫ਼ ਹੀ ਤਾਂ ਤੁਸੀਂ ਦੇਖੋ ਵੀ ਉੱਥੋਂ ਦੇ ਅਮੀਰ ਜ਼ਿਆਦੇ ਉਦਯੋਗਪਤੀ ਜਾਂ ਜਿੰਨੇ ਵੀ ਆ ਉਹ ਸਾਰੇ ਬਾਹਰ ਨੂੰ ਹੀ ਭੱਜਦੇ ਆ ਬਾਅਦ ਚ, ਇਸੇ ਲਈ ਭੱਜਦੇ ਆ। ਹੁਣ ਇੱਕ ਡਿਬੇਟ ਚੱਲ ਰਹੀ ਆ ਇਹਨਾਂ ਦਿਨਾਂ ਵਿੱਚ ਨਾ, ਇੱਕ ਡਿਬੇਟ ਚੱਲ ਰਹੀ ਹੈਗੀ ਆ। ਉਹ ਇੱਕ ਤੁਸੀਂ ਦੇਖੋ ਉਹ ਜ਼ੂਹੂ ਦੇ ਕੋ-ਫਾਊਂਡਰ ਆ ਮਿਸਟਰ ਵੈਂਬੂ, ਆਪਾਂ ਪਹਿਲਾਂ ਵੀ ਗੱਲ ਕਰੀ ਸੀ ਹਨਾ, ਉਹਨਾਂ ਦਾ ਕੱਲ ਪਰਸੋਂ ਬਿਆਨ ਆਇਆ ਹੈਗਾ ਵੀ ਜਿਹੜੇ ਭਾਰਤ ਦੇ ਜਿਹੜੇ IT ਪ੍ਰੋਫੈਸ਼ਨਲਸ ਆ ਜਾਂ ਹੋਰ ਵੱਡੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਾਪਸ ਭਾਰਤ ਆ ਜਾਣਾ ਚਾਹੀਦਾ ਹੈਗਾ, ਵੀ ਦੇਸ਼ ਨੂੰ ਤੁਹਾਡੀ ਬਹੁਤ ਵੱਡੀ ਲੋੜ ਹੈਗੀ ਆ। ਇੱਕ ਤਾਂ ਇਹਨਾਂ ਦਾ ਬਿਆਨ ਇਹ ਆਇਆ ਹੈਗਾ। ਦੂਜੀ ਇੱਕ ਫਾਈਨੈਂਸ਼ੀਅਲ ਐਕਸਪ੍ਰੈਸ ਆ ਜਿਹੜਾ ਇੰਡੀਆ ਦਾ ਅਖਬਾਰ ਹੈਗਾ, ਉਹਨੇ ਰਿਪੋਰਟ ਲਾਈ ਆ, ਪਿਛਲੇ ਹਫ਼ਤੇ ਰਿਪੋਰਟ ਲੱਗੀ ਆ ਵੀ ਇੱਕ ਪਰਿਵਾਰ 70 ਲੱਖ ਰੁਪਈਆ ਸਾਲ ਦਾ ਕਮਾ ਰਿਹਾ, ਦੋਵੇਂ ਮੀਆਂ ਬੀਵੀ 70 ਲੱਖ ਰੁਪਇਆ ਕਮਾ ਰਿਹਾ, ਔਰ ਉਹ ਕਹਿ ਰਿਹਾ ਵੀ ਵੀ ਆਰ ਗੋਇੰਗ ਟੂ ਸੈਟਲ ਅਬਰਾਡ। ਤਾਂ ਵੀ ਹਨਾ, ਹਾਂ। ਤੇ ਉਹਨੇ ਟਵੀਟ ਤੇ ਪਾਇਆ, ਜਿੱਦਾਂ ਐਕਸ ਤੇ ਪਾਇਆ ਵੀ ਅਸੀਂ ਸੈਟਲ ਹੋਣ। ਉਹਦੇ ਬਹੁਤ ਸਾਰੇ ਜਿਹੜੇ ਮੋਦੀ ਭਗਤ ਨੇ ਉਹਦੇ ਮਗਰ ਪੈ ਗਏ ਵੀ 70 ਲੱਖ ਰੁਪਇਆ ਤੇਰੇ ਲਈ ਥੋੜਾ, ਤੂੰ ਬਾਹਰ ਨੂੰ ਭੱਜਿਆ ਜਾਂਦਾ। ਉਹ ਕਹਿੰਦਾ ਮਨੀ ਇਜ਼ ਨਾਟ ਐਵਰੀਥਿੰਗ, ਕਹਿੰਦਾ ਪੈਸੇ ਸਾਰੇ, ਕਹਿੰਦਾ এনवायरमेंट ਹੈ ਨਾ, এনवायरमेंट ਮੇਰੀ ਪੁਲਿਸਿੰਗ, ਸਾਡਾ ਇਨਫਰਾਸਟ੍ਰਕਚਰ, ਸੜਕਾਂ, ਪਾਣੀ ਨਹੀਂ ਆਉਂਦਾ, ਪਾਣੀ ਪੋਲਿਊਟਡ ਆ, ਹਵਾ ਪੋਲਿਊਟਡ ਹੈਗੀ ਆ, ਇੰਨੀ ਕੰਜੈਸ਼ਨ ਹੋ ਰਹੀ ਹੈ ਜਿਹੜੀ ਸਾਰੇ ਪਾਸੇ ਹਨਾ। ਸੋ ਘਰ ਨੇ ਜਿਹੜੇ ਵਧੀਆ ਮਿਲ ਰਹੇ, ਇੱਕ ਖੁੱਲੀ ਹਵਾ ਵਿੱਚ ਅਸੀਂ ਸਾਹ ਨਹੀਂ ਲੈ ਸਕਦੇ ਹਨਾ। ਕਹਿੰਦਾ ਜਸਟ ਮਨੀ ਨਹੀਂ ਮੈਟਰ ਕਰਦੀ, ਉਹਨੇ ਇਹ ਜਵਾਬ ਦਿੱਤਾ। ਹੁਣ ਜਿਹੜਾ ਦੂਜਾ ਕੋ-ਫਾਊਂਡਰ ਵੈਂਬੂ ਦਾ ਕੋ-ਫਾਊਂਡਰ ਮਿਸਟਰ ਵੈਂਬੂ ਆ ਜ਼ੂਹੂ ਦੇ, ਜਦੋਂ ਉਹਦਾ ਬਿਆਨ ਆਇਆ ਤਾਂ ਅਮਰੀਕਾ ਤੋਂ ਇੱਕ ਹਿੰਦੂ ਨੌਜਵਾਨ ਦਾ ਆਇਆ, ਕਹਿੰਦਾ $1 ਦੇ 94 ਰੁਪਏ ਹੋ ਗਏ।
ਹਨਾ। ਇਕਨੋਮੀ ਦਾ ਉਹਨੇ ਦੱਸਿਆ ਵੀ $1 ਦੇ ਜਿੱਥੇ 94 ਰੁਪਏ ਹੋ ਚੁੱਕੇ ਆ, ਔਰ ਜਿੱਥੇ ਅੱਜ ਅਪ੍ਰੈਲ ਵਿੱਚ ਹੀ ਕਹਿੰਦਾ 50 ਡਿਗਰੀ ਤੱਕ ਟੈਂਪਰੇਚਰ ਪਹੁੰਚ ਚੁੱਕਿਆ, ਉੱਥੇ ਕਿਹੜਾ ਬੰਦਾ ਰਹੂਗਾ, ਹਨਾ। ਸੋ ਜਿਹੜਾ ਐਲੀਟ ਹਿੰਦੂ ਵੀ ਹੈ, ਜਿਹੜਾ ਐਂਟਰਪ੍ਰੀਨਰ ਵੀ ਹੈਗਾ, ਉਹ ਵੀ ਚੈਲੰਜ ਕਰਨ ਲੱਗ ਗਿਆ ਇਹਨਾਂ ਜਿਹੜੀਆਂ ਹੈਗੀਆਂ ਗੱਲਾਂ ਨੂੰ। ਸੋ ਇਸ ਕਰਕੇ ਜਿਹੜਾ ਇਕਨੋਮੀ ਦਾ ਜਿਹੜਾ ਸਿਸਟਮ ਹੈਗਾ, ਉਹ ਕਾਫੀ ਜਿਹੜਾ ਇਲੂਜ਼ਨਰੀ ਆਪਾਂ ਨੂੰ ਦਿਖਾਇਆ ਜਾ ਰਿਹਾ ਮੀਡੀਆ ਰਾਹੀਂ, ਉਹ ਤੋਂ ਜਿਹੜੀ ਸਟਾਰਕ ਰਿਐਲਿਟੀ ਆ, ਉਹ ਬਿਲਕੁਲ ਵੱਖਰੇ ਕਿਸਮ ਦੀ ਹੈ। ਬਿਲਕੁਲ। ਤੁਸੀਂ ਐਂਟਰਪ੍ਰੇਨਿਓਰਸ਼ਿਪ ਦੀ ਗੱਲ ਕੀਤੀ, ਇੰਡਸਟਰੀ ਦੀ ਗੱਲ ਕੀਤੀ, ਵੀ ਦੇਸ਼ ਦੇ ਵਿੱਚ 45% ਆਬਾਦੀ, ਜਿੱਦਾਂ ਤੁਸੀਂ 500 ਮਿਲੀਅਨ ਜਿਹੜਾ ਆંકੜਾ ਦੱਸਿਆ, ਵੀ ਉਹ ਖੇਤੀ ਸੈਕਟਰ ਦੇ ਵਿੱਚ ਕੰਮ ਕਰ ਰਹੀ ਆ। ਇਹਨਾਂ ਦਾ ਉਦਯੋਗੀਕਰਨ ਕਿਉਂ ਨਹੀਂ ਹੋ ਪਾ ਰਿਹਾ? ਹਾਂਜੀ, ਉਹੀ ਆ ਵੀ ਜਿਹੜਾ ਇਹ ਸਭ ਤੋਂ ਜਿਹੜੀ ਹੈਗੀ ਆ, ਜਿਹੜੀ ਜਿੱਦਾਂ ਦੁਖਦਾਈ ਪਹਿਲੂ ਹੈਗਾ। ਇੱਕ ਮੈਂ ਆਪਣੇ ਇੰਡੀਆ ਦੇ ਹੀ ਉਹ ਹੈਗੇ ਆ ਇੱਕ ਪੱਤਰਕਾਰ ਨੇ, ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ, ਉਹਨਾਂ ਨੇ ਇਹੀ ਕਿਹਾ, ਕਹਿੰਦਾ ਵੀ ਜਦੋਂ World War II ਲੱਗੀ ਹੋਈ ਸੀ ਨਾ, ਉਸ ਵੇਲੇ ਵੀ ਬਰਤਾਨੀਆ ਦੀ 45 ਤੋਂ 47% ਆਬਾਦੀ ਫੈਕਟਰੀਆਂ 'ਚ ਕੰਮ ਕਰਦੀ ਸੀ। ਠੀਕ ਹੈ। World War II ਦੇ ਕ੍ਰਾਈਸਿਸ ਵਿੱਚ ਵੀ, ਔਰ ਉਹਨਾਂ ਟਾਈਮਾਂ ਵਿੱਚ ਹੀ ਅਮਰੀਕਾ ਦੀ 33% ਆਬਾਦੀ ਆ ਫੈਕਟਰੀ ਇੰਡਸਟਰੀਅਲਾਈਜੇਸ਼ਨ ਵਿੱਚ ਕੰਮ ਕਰਦੀ ਸੀ, ਤੇ ਚਾਈਨਾ ਦੀ 28% ਆਬਾਦੀ ਜਿਹੜੀ ਹੈਗੀ ਆ ਉਹ ਕਰਦੀ ਸੀ ਫੈਕਟਰੀਆਂ 'ਚ ਉਹਨਾਂ ਟਾਈਮਾਂ 'ਚ ਵੀ, ਸੈਕੰਡ ਵਰਲਡ ਵਾਰ 'ਚ ਵੀ। ਪਰ ਕਹਿੰਦਾ ਭਾਰਤ ਵਿੱਚ ਅੱਜ ਵੀ 45 ਤੋਂ ਪਲੱਸ ਜਿਹੜੀ ਹੈਗੀ ਆ ਉਹ ਐਗਰੀਕਲਚਰ ਦੇ ਸੈਕਟਰ 'ਚ। ਤੁਹਾਡੀ ਇੰਡਸਟਰੀਅਲਾਈਜੇਸ਼ਨ, ਤੁਸੀਂ ਉਹ ਲੀਪ ਆ ਜਿਹੜੀ ਨਹੀਂ ਲੈ ਸਕੇ। ਕਹਿੰਦਾ ਵੀ ਇੰਡੀਆ ਦੇ ਸਿਧਾਂਤਕਾਰਾਂ ਨੇ ਇਹ ਸੋਚਿਆ ਸੀ ਵੀ ਅਸੀਂ ਖੇਤੀ ਸੈਕਟਰ 'ਚੋਂ ਕੱਢ ਕੇ ਲੋਕਾਂ ਨੂੰ ਸਿੱਧਾ ਸਰਵਿਸਿਜ਼ ਸੈਕਟਰ ਵਿੱਚ ਲੈ ਜਾਵਾਂਗੇ, ਵੀ ਜਿਹੜੀ ਇੰਡਸਟਰੀਅਲਾਈਜੇਸ਼ਨ ਦਾ ਉਹ ਰਹਿ ਗਿਆ ਨਾ ਖੱਪਾ, ਇੰਡੀਆ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਨਹੀਂ ਆਇਆ, ਉਹ ਇੰਡੀਅਨ ਇਕਨੋਮੀ ਐਗਰੀਕਲਚਰ ਤੋਂ ਸਿੱਧੀ ਛਾਲ ਮਾਰ ਕੇ ਸਰਵਿਸਿਜ਼ ਸੈਕਟਰ ਵਿੱਚ ਗਈ ਹੈ। ਜਦੋਂ ਕਿ ਵੈਸਟ ਨੇ ਐਗਰੀਕਲਚਰ ਤੋਂ ਇੰਡਸਟਰੀਅਲਾਈਜੇਸ਼ਨ ਕੀਤਾ, ਵੈਸਟ ਦੀ ਡਿਵੈਲਪਮੈਂਟ ਗ੍ਰੈਜੂਅਲ ਹੋਈ। ਐਗਰੀਕਲਚਰ ਤੋਂ ਇੰਡਸਟਰੀ ਵਿੱਚ ਆਇਆ, ਇੰਡਸਟਰੀ ਤੋਂ ਸਰਵਿਸਿਜ਼ ਵਿੱਚ ਆਇਆ। ਇੰਡੀਆ ਦਾ ਉਹ ਗੈਪ ਰਹਿ ਗਿਆ, ਇੰਡਸਟਰੀਅਲ ਰੈਵੋਲੂਸ਼ਨ ਹੋਇਆ ਨਹੀਂ, ਛੜੱਪਾ ਮਾਰ ਕੇ ਸਰਵਿਸਿਜ਼ 'ਚ ਗਏ ਆ। ਫਿਰ ਉਹਦੇ 'ਚੋਂ ਹੁਣ ਸਰਵਿਸਿਜ਼ ਵਿੱਚੋਂ ਵੀ ਜਿਹੜਾ ਹੈਗਾ ਵੀ ਉਹ, ਕਿਉਂਕਿ ਐਜੂਕੇਸ਼ਨ ਸਿਸਟਮ ਇਹੋ ਜਿਹਾ, ਉਹਦੇ 'ਚ ਬੇਸਿਕ ਐਜੂਕੇਸ਼ਨ ਸਿਸਟਮ ਆ ਜਿਹੜਾ ਉਹ ਜਿਹੜਾ ਫਲੋ ਹੈਗਾ। ਜਿਹੜੇ ਹੁਣ IITs ਖੁੱਲੇ ਨੇ, ਉਹਨਾਂ ਵਿੱਚ ਬਹੁਤ ਵਧੀਆ ਐਜੂਕੇਸ਼ਨ ਆ। ਮੈਂ IIT 2-3 IITs ਦੇ ਗ੍ਰੈਜੂਏਟਸ ਨਾਲ ਗੱਲ ਕੀਤੀ ਆ, ਉਹ ਕਹਿੰਦੇ ਵੀ ਜਿਹੜੇ ਨਵੇਂ ਬਣੇ ਆ ਉਹ ਤਾਂ ਬਹੁਤ ਆਲਾ ਦਰਜੇ ਦੇ ਹੈਗੇ ਆ, ਪਰ ਉਹ ਆਲਾ ਦਰਜੇ ਦੇ ਤਾਂ ਕੰਮ ਕਰਨਗੇ ਜੇ ਪਿੱਛੋਂ ਬੈਕਬੋਨ ਤੋਂ ਵਧੀਆ ਜਿਹੜਾ ਟੈਲੈਂਟਡ ਮਾਈਂਡ ਆਇਆ ਹੋਊਗਾ। ਜਿਹੜੀ ਸਕੂਲ ਐਜੂਕੇਸ਼ਨ ਐਂਡ ਕਾਲਜ ਐਜੂਕੇਸ਼ਨ ਆ, ਜਦੋਂ ਉਹਦੇ ਵਿੱਚ ਹੀ ਕ੍ਰੀਏਟੀਵਿਟੀ ਨਹੀਂ ਹੈਗੀ, ਤਾਂ ਅੰਤ ਵਿੱਚ ਜਾ ਕੇ IIT ਵਿੱਚ ਤੁਸੀਂ ਕਿੱਦਾਂ ਪਰਫਾਰਮ ਕਰਨ ਲੱਗ ਜਾਓਗੇ। ਸੋ ਹੈਗਾ ਵੀ 45% ਆਬਾਦੀ ਅੱਜ ਵੀ ਜਿਹੜੀ ਹੈਗੀ ਆ ਉਹ ਐਗਰੀਕਲਚਰ ਵਿੱਚ ਆ, ਜਿਹਨੂੰ ਕੱਢ ਨਹੀਂ ਸਕੇ, ਉਹ ਵਿਚਾਰੇ ਮਜਬੂਰੀ 'ਚ ਜਿਹੜੇ ਐਗਰੀਕਲਚਰ 'ਚ ਫਸੇ ਹੋਏ ਆ। ਸੋ ਇਹ ਜਿਹੜਾ ਹੈਗਾ ਇੰਡੀਅਨ ਇਕਨੋਮੀ ਦੇ ਕ੍ਰਾਈਸਿਸ ਨੂੰ ਬਹੁਤ ਬੁਰੀ ਤਰ੍ਹਾਂ ਵਧਾ ਰਿਹਾ ਹੈ। ਜੀ, ਆਪਾਂ ਜਿਹੜੀ ਅਗਲੀ ਇਹਦੇ ਵਿੱਚ ਗੱਲ ਕਰਦੇ ਹਾਂ ਅਵਤਾਰ ਸਿੰਘ ਜੀ, ਵੀ ਕੁਛ ਆਰਥਿਕ ਮਾਹਰ ਇਹ ਵੀ ਆਖ ਰਹੇ ਆ ਵੀ ਜਿਹੜੀ ਭਾਰਤ ਦੀ ਆਰਥਿਕਤਾ ਆ, ਜਿਹੜੀ ਇਕਨੋਮੀ ਆ, ਉਹ GDP ਨਹੀਂ ਆ, ਉਹ ਬਲਕਿ ਟ੍ਰਾਂਸਫਰ ਆਫ ਮਨੀ ਆ। ਇਹਦਾ ਕੀ ਮਤਲਬ ਆ? ਹਾਂਜੀ, ਬਿਲਕੁਲ ਠੀਕ ਆ। ਇਹ ਕੁਛ ਆਰਥਿਕ ਮਾਹਰ ਇਹ ਲੈ ਕੇ ਆ ਰਹੇ, ਉਹ ਕਹਿੰਦੇ ਵੀ ਜਿਹੜੇ ਪਬਲਿਕ ਫੰਡ ਆ, ਸਰਕਾਰੀ ਫੰਡ ਆ, ਉਹ ਟ੍ਰਾਂਸਫਰ ਹੋ ਰਹੇ ਆ ਕੁਝ ਕਾਰਪੋਰੇਟਸ ਨੂੰ। ਜਿਹੜੀ ਮਨੀ ਆ ਟ੍ਰਾਂਸਫਰ ਹੋ ਰਹੀ ਹੈਗੀ ਆ, ਉਹਨੂੰ ਇਹ ਤੁਸੀਂ GDP ਕਹੀ ਜਾ ਰਹੇ ਹੋ। ਇਟ ਇਜ਼ ਨਾਟ GDP, ਇਟ ਇਜ਼ ਟ੍ਰਾਂਸਫਰਸ ਆਫ ਫੰਡਸ ਫਰੋਮ ਇੰਡੀਅਨ ਸਟੇਟ ਕਾਫਰਸ ਟੂ ਪ੍ਰਾਈਵੇਟ ਕਾਰਪੋਰੇਟ ਕਾਫਰਸ ਨਾ। ਸੋ ਜੇ ਉਹ ਕਹਿੰਦੇ ਵੀ GDP ਤੁਹਾਡੀ 8% ਜਾਂ 9% ਹੁੰਦੀ, ਤਾਂ ਉਹ ਧਰਤੀ ਤੇ ਦਿਖਣੀ ਚਾਹੀਦੀ ਸੀ। 8% ਦੀ ਇਕਨੋਮਿਕ GDP ਗਰੋਥ ਆ ਜਿਹੜੀ, ਉਹ ਧਰਤੀ ਤੇ ਦਿਖਣੀ ਚਾਹੀਦੀ ਸੀ। ਉਹਦੇ ਵਿੱਚ 70 ਕਰੋੜ ਲੋਕ ਆ ਜਿਹੜੇ $1 ਤੋਂ ਘੱਟ ਪੈਸੇ ਕਮਾਉਣ ਵਾਲੇ ਨਹੀਂ ਹੋਣੇ ਚਾਹੀਦੇ ਜੇ ਐਕਚੁਅਲ GDP ਹੁੰਦੀ, ਠੀਕ ਹੈ ਨਾ। ਜੇ 70 ਕਰੋੜ ਲੋਕ $1 ਤੋਂ ਵੀ ਘੱਟ ਕਮਾ ਰਹੇ ਆ, 100 ਰੁਪਏ ਤੋਂ ਵੀ ਘੱਟ ਕਮਾ ਰਹੇ ਆ, ਇਟ ਮੀਨਸ ਇਟ ਇਜ਼ ਨਾਟ GDP, ਹਨਾ। ਇਹ ਟ੍ਰਾਂਸਫਰ ਆਫ ਮਨੀ ਆ, ਭਾਰਤ ਦੇ ਸਰਕਾਰੀ ਖਾਤਿਆਂ ਚੋਂ ਪ੍ਰਾਈਵੇਟ ਕੈਪੀਟਲਿਜ਼ਮ ਨੂੰ ਚਲੀ ਜਾਂਦੀ ਹੈ। ਉਹ ਜਿਹੜਾ ਫਿਰ ਉਹ ਅੰਕੜਾ ਜਿਹਾ ਬਣਾ ਲੈਂਦੇ ਆ ਵੀ ਇੰਨੀ ਇਕਨੋਮਿਕ ਜਿਹੜੀ ਟ੍ਰਾਂਸਫਰ ਹੋਈ ਆ, ਇਟ ਮੀਨਸ ਇਕਨੋਮੀ ਨੇ ਇੱਕ ਟਰੈਵਲ ਕੀਤਾ ਹੈ। ਉਹ ਟਰੈਵਲ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਹਨਾ। ਉਹ ਜਿਹੜਾ ਅੰਤ ਨੂੰ ਜਾ ਕੇ ਕਾਰਪੋਰੇਟ ਨੂੰ ਪੈਸਾ ਮਿਲਿਆ, ਉਹ ਕਈ ਬੈਂਕਾਂ ਚੋਂ ਲੰਘਦਾ ਉਹਨੂੰ ਫਿਰ ਇਹ ਡਾਟਾ ਬਣਾ ਕੇ ਜਿਹੜਾ ਹੈਗਾ ਉਹ ਕਹਿੰਦਾ ਕਰ ਰਹੇ ਹੈਗੇ ਆ। ਸੋ ਉਹਨਾਂ ਦਾ ਵੀ ਇਹ ਕਹਿਣਾ ਵੀ GDP ਨਾਲ ਫੈਕਟਰੀਆਂ ਲੱਗਦੀਆਂ ਨੇ, ਨੌਕਰੀਆਂ ਜਾਂਦੀਆਂ ਨਹੀਂ ਹੈ, ਹਨਾ, ਰੁਜ਼ਗਾਰ ਵੱਧਦੇ ਹੈਗੇ ਆ। ਸੋ ਲਗਾਤਾਰ ਜਿਹੜਾ ਹੈਗਾ ਉਹ
ਐਂਟਰਪ੍ਰੇਨਰਸ਼ਿਪ ਆਉਂਦੀ ਆ, ਰਿਸਰਚ ਦੇ ਪ੍ਰੋਜੈਕਟ ਆਉਂਦੇ ਆ, ਜਦੋਂ ਫੈਕਟਰੀਆਂ ਲੱਗਦੀਆਂ ਉਹਨਾਂ ਨਾਲ ਬਹੁਤ ਸਾਰੇ ਨਵੇਂ ਰਿਸਰਚ ਪ੍ਰੋਜੈਕਟ ਆਉਂਦੇ ਆ। ਉਹ ਫੈਕਟਰੀਆਂ ਦੇ ਲੋਕ ਹੀ ਫਿਰ ਜਿਹੜੇ ਹੈਗੇ ਆ ਮਾਲਕ ਆ, ਉਹ ਹੀ ਰਿਸਰਚ ਲਾਉਂਦੇ ਹੈਗੇ ਆ ਵੀ ਸਾਨੂੰ ਨਵੀਆਂ ਚੀਜ਼ਾਂ ਤੇ ਨਵੀਆਂ ਇਨਵੈਂਸ਼ਨਸ ਦੀ ਲੋੜ ਪਵੇਗੀ, ਪਰ ਉਹ ਨਹੀਂ ਹੋ ਰਿਹਾ। ਇਟ ਮੀਨਸ GDP ਸਟੇਬਿਲਿਟੀ ਨਹੀਂ ਹੈਗੀ, ਉਹਦੀਆਂ ਜਿਹੜੇ ਪੈਰ ਨੇ ਉਹ ਧਰਤੀ ਨਾਲ ਨਹੀਂ ਲੱਗੇ ਹੋਏ, ਉਹ ਕਿਸੇ ਹੋਰ ਥਾਂ ਤੇ ਹੈ। ਵੀ ਇੱਕ ਭੁਲੇਖਾ ਕ੍ਰੀਏਟ ਕੀਤਾ ਜਾ ਰਿਹਾ GDP ਬਾਰੇ, ਕੁਝ ਆਰਥਿਕ ਮਾਹਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਜੀ ਜੀ। ਇਹਦੇ ਵਿੱਚ ਜਿਹੜੀ ਆਪਾਂ ਇਸ 'ਚ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਇੱਥੋਂ ਇਹ ਅੰਦਾਜ਼ਾ ਜਿਹੜਾ ਉਹ ਹੋ ਰਿਹਾ ਵੀ ਭਾਰਤ ਦੀ ਆਰਥਿਕਤਾ ਦੇ ਉੱਤੇ ਬਹੁਤ ਸਾਰੀਆਂ ਵਿਪਤਾਵਾਂ ਜਿਹੜੀਆਂ ਉਹ ਇਕੱਠੀਆਂ ਹੀ ਆ ਰਹੀਆਂ ਆ। ਸੋ ਇਹਨੂੰ ਥੋੜ੍ਹਾ ਜਿਹਾ ਤੁਸੀਂ ਹੋਰ ਐਕਸਪੈਂਡ ਕਰਨਾ ਹੋਵੇ, ਹੋਰ ਇਸ ਨੂੰ ਐਕਸਪਲੇਨ ਕਰਨਾ ਹੋਵੇ ਵੀ ਇਹ ਵੀ ਚੀਜ਼ ਜਿਹੜੀ ਉਹ ਆਖੀ ਜਾ ਰਹੀ ਹੈ ਕਿ ਇਹ ਗੱਲ ਵਾਕਿਆ ਸੱਚੀ ਹੈ, ਜੇ ਸੱਚੀ ਹੈ ਤਾਂ ਕਿਵੇਂ? ਹਾਂਜੀ। ਸੋ ਜਿਹੜੀ ਭਾਰਤ ਦੀ ਆਰਥਿਕਤਾ ਦੀ ਤੁਸੀਂ ਗੱਲ ਕਰੀਏ ਨਾ, ਕਿ ਜਿਹੜੇ ਭਾਰਤ ਦੀ ਆਰਥਿਕਤਾ ਨੂੰ ਮਾਹਰ ਕਹਿੰਦੇ ਵੀ ਪਹਿਲੇ ਝਟਕੇ ਲੱਗੇ ਆ ਨਾ, ਉਹ ਝਟਕੇ ਐਕਸਟਰਨਲ ਸੀ, ਉਹ ਬਾਹਰੀ ਝਟਕੇ ਸੀ। ਬਾਹਰੀ ਝਟਕਿਆਂ ਨੂੰ ਭਾਰਤ ਦੀ ਆਰਥਿਕਤਾ ਜਿਹੜੀ ਹੈਗੀ ਆ ਉਹ ਝੱਲ ਗਈ। ਜਿਹੜੇ ਹੁਣ ਝਟਕੇ ਲੱਗ ਰਹੇ ਹੈਗੇ ਆ ਉਹ ਇੰਟਰਨਲ ਝਟਕੇ ਆ, ਇਹ ਅੰਦਰੂਨੀ ਝਟਕੇ ਆ ਹਨ। ਅੰਦਰੂਨੀ ਝਟਕਿਆਂ ਨੇ ਜਿਹੜਾ ਹੈਗਾ ਇਹ, ਜਦੋਂ ਇਹ ਅੰਦਰੂਨੀ ਝਟਕਿਆਂ ਦਾ ਦੌਰ ਵੱਧ ਜਾਣਾ, 10-15 ਸਾਲ ਚੱਲਣਾ, ਤਾਂ ਉਹਦੇ ਨਾਲ ਇਕਨੋਮਿਕ ਫ੍ਰੈਕਚਰਿਜ਼ਮ ਆ ਜਿਹੜਾ ਉਹ ਆਉਣਾ। ਸੋ ਉਹ ਕਹਿੰਦੇ ਵੀ 1991 ਤੋਂ ਬਾਅਦ ਦੀ ਇਹ ਸਭ ਤੋਂ ਖਤਰਨਾਕ ਸਥਿਤੀ ਆ। ਸੋ ਉਹ ਮਾਹਰ ਕਹਿੰਦੇ ਆ ਵੀ ਸਨ 2000 ਵਿੱਚ .com ਬਸਟ ਹੋਇਆ, ਵੀ ਜਿਹੜਾ ਇੰਟਰਨੈਟ ਦਾ ਇੱਕ ਜਿੱਦਾਂ ਆਪਾਂ ਕਹਿੰਦੇ ਵੀ ਮਾਰਕੀਟ ਜਿਹੜੀ ਘਰਾਂ ਦੀ ਮਾਰਕੀਟ ਸੀ, ਇਹਦੇ ਕਈ ਵਾਰ ਬਬਲ ਬਰਸਟ ਹੋਏ ਆ, ਕਈ ਵਾਰ ਬਹੁਤ ਜ਼ਿਆਦਾ ਵੱਧਦੀ ਆ ਤੇ ਮੁੜ ਕੇ ਡਾਊਨਫਾਲ ਰਿਹਾ ਜਾਂ ਆਉਂਦਾ ਵੀ ਟੁੱਟ ਹੀ ਜਾਂਦੀ ਆ। ਇਸੇ ਤਰ੍ਹਾਂ ਇੰਟਰਨੈਟ ਦਾ ਜਿਹੜਾ ਬਬਲ ਆ ਸ਼ੁਰੂ ਹੋਇਆ ਸੀ 95, 96, 94 ਵਿੱਚ, ਉਹ 2000 ਵਿੱਚ ਆ ਕੇ ਇੱਕ ਵਾਰੀ ਬਸਟ ਹੋਇਆ .com ਵਾਲਾ। ਉਹਦੇ ਵਿੱਚ ਬੜੀਆਂ ਵੱਡੀਆਂ ਜਿਹੜੇ ਲੀਪਸ ਔਰ ਜਿਹੜੀਆਂ ਆਈਆਂ, ਸੋ ਬਹੁਤ ਕੁਛ ਆ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਆਏ ਵੀ ਜਿਹੜਾ ਉਹਨੇ IT ਸੈਕਟਰ ਆ ਜਿਹੜਾ ਇਹਦੇ ਨਾਲ ਸੰਬੰਧਿਤ ਆ, ਉਹਦੇ ਵਿੱਚ ਬਹੁਤ ਸਾਰੀਆਂ ਜੌਬ ਲੌਸਿਸ ਹੋਈਆਂ। ਪਰ ਕਹਿੰਦਾ ਵੀ ਭਾਰਤ ਕੋਲ ਉਸ ਵੇਲੇ ਭਾਰਤ ਦੀ ਇੰਟਰਨਲ ਮਾਰਕੀਟ ਕਿਉਂਕਿ ਗਰੋ ਕਰ ਰਹੀ ਸੀ, ਭਾਰਤ ਦੀ ਜਿਹੜੀ ਇੰਟਰਨਲ IT ਸੈਕਟਰ ਆ ਗਰੋ ਕਰ ਰਿਹਾ ਸੀ, ਬੈਂਕਿੰਗ ਸਿਸਟਮ ਆ ਜਿਹੜਾ ਉਹ ਇੰਟਰਨੈਟ ਤੇ ਆ ਰਿਹਾ ਸੀ, ਰੇਲਵੇ ਸਿਸਟਮ ਇੰਟਰਨੈਟ ਤੇ ਆ ਰਿਹਾ ਸੀਗਾ, ਟਰਾਂਸਪੋਰਟੇਸ਼ਨ ਇੰਟਰਨੈਟ ਤੇ ਆ ਰਹੀ। ਸੋ ਭਾਰਤ ਵਿੱਚ ਅੰਦਰੂਨੀ ਜਿਹੜੀ ਹੈਗੀ ਆ ਬਹੁਤ ਵੱਡੀ ਜ਼ਰੂਰਤ ਸੀ IT ਸੈਕਟਰ ਦੇ ਪ੍ਰੋਫੈਸ਼ਨਲਸ। ਠੀਕ ਹੈ, ਉਹਦੇ ਆਪਣੀ ਮੰਡੀ ਦੀਆਂ ਜਿਹੜੀਆਂ ਲੋੜਾਂ ਨੂੰ ਸਰਵ ਕਰ ਲਈ। ਬੇਸ਼ੱਕ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਜ਼ਰੂਰਤ ਘਟ ਗਈ ਸੀ, ਉਹ ਇੰਟਰਨਲ ਜਿਹੜੀ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਉਹ ਗਰੋ ਕਰ ਰਿਹਾ ਸੀ, ਪੌੜੀਆਂ ਚੜ ਰਿਹਾ ਸੀ। ਉਦੋਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਹਦੇ ਵਿੱਚ ਕੰਜ਼ਿਊਮ ਹੋ ਗਏ, ਜਿਹੜਾ 2000 ਦਾ .com ਬਸਟ ਹੋਇਆ। ਦੂਜਾ 2008 ਵਿੱਚ ਲੀਮਨ ਬ੍ਰਦਰਸ ਦੀ ਜਿਹੜਾ ਬੈਂਕ ਆ ਉਹ ਕਲਾਸ ਹੁੰਦਾ ਹੈਗਾ, ਉਹਦੇ ਨਾਲ ਜਿਹੜੀ ਹੈਗੀ ਸੰਸਾਰ ਆਰਥਿਕਤਾ ਨੂੰ ਬਹੁਤ ਵੱਡੇ ਝਟਕੇ ਲੱਗਦੇ ਆ। ਭਾਰਤੀ ਸਟਾਕ ਮਾਰਕੀਟ ਉਸ ਸਮੇਂ ਦੌਰਾਨ 2 ਵਾਰੀ ਡਿੱਗੀ ਆ, ਬਹੁਤ ਵੱਡੇ ਝਟਕੇ ਲੱਗੇ ਆ। ਪਰ ਇਹਦੇ ਬਾਵਜੂਦ ਵੀ ਕਿਉਂਕਿ 2008 ਤੱਕ ਵੀ ਜਿਹੜੀ ਮਿਡਲ ਕਲਾਸ ਆ ਉਹ ਡਿਵੈਲਪਿੰਗ ਫੇਜ਼ ਵਿੱਚ ਸੀ। ਭਾਰਤ ਦੀ ਮਿਡਲ ਕਲਾਸ, ਚਾਹੇ ਉਹ ਲੋਅਰ ਮਿਡਲ ਕਲਾਸ ਹੈ, ਜਿਹਨੂੰ ਆਪਾਂ ਕਿਹਾ ਨਾ ਵੀ 150 ਮਿਲੀਅਨ ਜਿਹੜੇ ਫੈਕਟਰੀ ਵਰਕਰ ਆ, ਪਰ ਉਹਨਾਂ ਨੂੰ ਤਨਖਾਹ ਮਿਲਦੀ ਆ, ਪਰ ਉਹ 10,000 15,000 8,000 9,000 ਜਾਂ ਕੋਈ ਸਿਕਿਉਰਿਟੀ ਵਾਲਾ ਕੋਈ, ਮਤਲਬ ਕਿ ਇਹ 150 ਮਿਲੀਅਨ ਜਿਹੜੇ ਉਹ ਮੰਨ ਕੇ ਹੈਗੇ 15 ਕਰੋੜ ਲੋਕ ਆ, ਉਹ ਮੰਨ ਕੇ ਚੱਲਦੇ ਵੀ ਉਹ ਗਰੋ ਹੋ ਰਿਹਾ ਸੀ, ਉਹਨਾਂ ਨੂੰ ਕਈਆਂ ਨੂੰ ਓਪਰਚੁਨਿਟੀਜ਼ ਮਿਲ ਰਹੀਆਂ ਸੀ। ਸੋ ਉਹ ਗਰੋਥ ਨੇ ਡਿਮਾਂਡ ਕ੍ਰੀਏਟ ਕੀਤੀ ਹੋਈ ਸੀ। ਜਦੋਂ ਲੀਮਨ ਬ੍ਰਦਰ ਵਾਲਾ, ਲੀਮਨ ਬੈਂਕ ਵਾਲਾ ਕੋਲਾਪਸ ਹੋਇਆ, ਬਿਲਕੁਲ ਜਿੱਦਾਂ IT ਸੈਕਟਰ ਵਿੱਚ ਅੰਦਰੂਨੀ ਡਿਮਾਂਡ ਸੀ, ਉਸ ਵੇਲੇ ਕੰਜ਼ਿਊਮਰਿਜ਼ਮ ਦੀ ਭਾਰਤ ਦੀ ਮੰਡੀ ਵਿੱਚ ਜਿਹੜੀ ਹੈਗੀ ਆ ਉਹ ਆਪਣੀ ਡਿਮਾਂਡ ਸੀ, ਜਿਹਨੇ ਕਿ ਫਿਰ ਉਹ ਉਸ ਝਟਕੇ ਨਾਲ ਜਿਹੜੀ ਭਾਰਤੀ ਆਰਥਿਕਤਾ ਨੂੰ ਝਟਕਾ ਲੱਗਿਆ, ਉਹਨੂੰ ਜਿਹੜਾ ਹੈਗਾ ਉਹ ਗ੍ਰਾਸਪ ਕਰ ਲਿਆ, ਬਚਾਅ ਹੋ ਗਿਆ। ਪਰ ਉਹ ਕਹਿੰਦੇ ਵੀ ਜਿਹੜਾ ਟੁਡੇਜ਼ ਬ੍ਰੇਕ ਪੁਆਇੰਟ ਆ, ਇਹ ਬ੍ਰੇਕ ਪੁਆਇੰਟ ਦੇ ਨਾਂ ਤੇ ਜਿਹੜੀ ਰਿਪੋਰਟ ਆ ਸਾਡੇ ਸਾਹਮਣੇ ਆਈ ਹੈਗੀ ਆ, ਕਹਿੰਦਾ ਟੁਡੇਜ਼ ਬ੍ਰੇਕ ਪੁਆਇੰਟ ਹੈਗਾ ਵੀ ਇੰਡੀਆ ਦਾ ਇਕਨੋਮੀ ਦਾ ਇੰਟਰਨਲ ਸਟਰਕਚਰ ਆ ਜਿਹੜਾ ਉਹ ਕ੍ਰਾਸ ਹੋ ਰਿਹਾ। ਠੀਕ ਹੈ, ਹੁਣ ਝਟਕੇ ਬਾਹਰੋਂ ਨਹੀਂ ਲੱਗ ਰਹੇ, ਹੁਣ ਅੰਦਰੋਂ ਲੱਗ ਰਹੇ ਆ। ਖੁੱਲੀ ਮੰਡੀ ਦੀ ਆਰਥਿਕਤਾ ਜਿਹੜੀ ਓਪਨ ਮਾਰਕੀਟ ਆ, ਹਨਾ, ਜਿਹੜੀ ਤੇ ਮੁੜ ਕੇ ਜਿਹੜੀ ਆਧੁਨਿਕ ਤਕਨੀਕ ਆ ਰਹੀ ਹੈਗੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੀ, ਹਨਾ, ਇਹਨੇ ਕੀ ਕੀਤਾ, ਇਹਨੇ ਲੇਬਰ ਵਰਕ ਫੋਰਸ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਅੱਗੇ ਤਾਂ ਸੀਗਾ ਵੀ ਲੇਬਰ ਵਰਕ ਫੋਰਸ ਅੰਦਰ ਹੀ ਇੰਨੀ ਡਿਮਾਂਡ ਸੀ ਵੀ ਉਹ ਗ੍ਰਾਸਪ ਹੋ ਰਹੀ ਸੀ, ਉਹ ਡਿਵੈਲਪ ਹੋ ਰਹੀ ਸੀ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਪ੍ਰਾਈਵੇਟ ਇਕਨੋਮੀ ਨੇ
ਲੇਬਰ ਫੋਰਸ ਨੂੰ ਜਿਹੜਾ ਹੈਗਾ ਉਹ ਜਿੱਦਾਂ ਉਹਨੂੰ ਨੌਕਰੀਆਂ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈਗਾ। ਉਹ ਕਹਿੰਦਾ ਵੀ ਆਧੁਨਿਕ ਤਕਨੀਕ ਤੇ ਖੁੱਲੀ ਮੰਡੀ ਦੀ ਆਰਥਿਕਤਾ ਲੇਬਰ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੀ ਹੈ। ਇਟ ਮੀਨਸ ਉਹਨੂੰ ਬਾਹਰ ਤੱਕ ਰਹੀ ਹੈ। ਹੁਣ ਝਟਕੇ ਅੰਦਰੋਂ ਲੱਗ ਰਹੇ ਆ, ਬਾਹਰੋਂ ਨਹੀਂ ਲੱਗ ਰਹੇ। ਇਟ ਇਜ਼ ਇੰਟਰਨਲ ਡਿਕੇ। ਜਿਹੜਾ ਇੰਟਰਨਲ ਡਿਕੇ ਆ ਇਹ ਹਲੇ ਤਾਂ ਸ਼ੁਰੂ ਹੋਇਆ, ਇਹਨੇ ਖਤਮ ਕਿੱਥੇ ਜਾ ਕੇ ਹੋਣਾ, ਕਿੰਨਾ ਕੁ ਡਿਕੇ ਹੋ ਰਿਹਾ ਇਹ ਜਿਹੜਾ ਹੈਗਾ ਫੈਸਲਾ ਕਰੂਗਾ। ਹੁਣ ਜਿਹੜੀ ਤੁਸੀਂ ਕਿਹਾ ਵੀ ਸਾਰੀਆਂ ਵਿਪਤਾਵਾਂ ਇਕੱਠੀਆਂ ਹੀ ਆਈਆਂ ਨੇ, ਉਹਦਾ ਉਹਨਾਂ ਨੇ ਐਨਾਲਿਸਿਸ ਕਰਿਆ ਵੀ ਨੌਕਰੀਆਂ ਘਟ ਰਹੀਆਂ ਨੇ, ਤਨਖਾਹਾਂ ਵਿੱਚ ਗਿਰਾਵਟ ਆ ਰਹੀ ਹੈ, ਤੇ ਨਾਲ ਦੀ ਨਾਲ 80 ਲੱਖ ਨਵੇਂ ਜਵਾਨਾਂ ਦੀ ਫੌਜ ਆ ਜੌਬ ਮਾਰਕੀਟ ਵਿੱਚ ਜਿੱਦਾਂ ਡਿੱਗ ਰਹੀ ਆ ਕੇ ਹਰ ਸਾਲ। ਠੀਕ ਆ। ਦੁਨੀਆ ਦੇ ਸਭ ਤੋਂ ਸਸਤੇ ਇੰਟਰਨੈਟ, ਕਿਉਂਕਿ ਇੰਡੀਆ ਵਿੱਚ ਕਹਿੰਦੇ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈਟ ਆ, 140 ਮੁਲਕਾਂ ਵਿੱਚ ਸਭ ਤੋਂ ਸਸਤਾ ਇੰਟਰਨੈਟ ਦੁਨੀਆ ਦਾ ਇੰਡੀਆ ਵਿੱਚ ਹੈ। ਦੁਨੀਆ ਦੇ ਸਭ ਤੋਂ ਸਸਤੇ ਇੰਟਰਨੈਟ ਡਾਟਾ ਨੇ ਹਰ ਹੱਥ ਵਿੱਚ ਜੋ ਟੈਲੀਫੋਨ ਫੜਾਇਆ ਹੈ, ਉਸ ਟੈਲੀਫੋਨ ਚੋਂ ਜਿਹੜਾ ਇੰਡੀਆ ਦਾ ਇੱਕ ਚਮਕਦਾ ਹੋਇਆ ਸੰਸਾਰ ਨਜ਼ਰ ਆ ਰਿਹਾ ਹੈ ਨਾ। ਹਰ ਸੋਸਾਇਟੀ ਦੀਆਂ ਚਮਕ ਰਹੀਆਂ ਹੋਈਆਂ ਰੀਲਾਂ ਤੇ ਉਹਨਾਂ ਦੇ ਡਰਾਮੇ, ਔਰ ਉਹਨਾਂ ਦਾ 100-100 ਕਰੋੜ ਜਾਂ 1000-1000 ਕਰੋੜ ਦੀ ਇਨਵੈਸਟਮੈਂਟ ਵਾਲੇ ਡਰਾਮੇ, ਉਹ ਜਿਹੜਾ ਭਰਮ ਤੇ ਰਿਐਲਿਟੀ ਆ ਜਿਹਦੇ ਵਿੱਚ ਉਹ ਗਰੀਬ ਲੋਕ ਜੀ ਰਹੇ ਆ ਟੈਲੀਫੋਨ 'ਚ ਹੱਥ ਵਿੱਚ ਲੈ ਕੇ, ਉਹ ਬਹੁਤ ਵੱਡਾ ਪਾੜਾ ਹੈ। ਜਿਹੜੀ ਰਿਐਲਿਟੀ ਐਂਡ ਇਲੂਜ਼ਨ ਆ ਉਹਦੇ ਵਿੱਚ ਬਹੁਤ ਵੱਡਾ ਪਾੜਾ ਹੈ। ਸੋ ਇਹ ਪਾੜਾ ਲਗਾਤਾਰ ਵੱਡਾ ਹੋ ਰਿਹਾ ਹੈ। ਜਿਹੜੇ ਸੁਪਨੇ ਉਹ ਟੈਲੀਫੋਨ ਤੇ ਵਿੱਚ ਦੇਖ ਰਹੇ ਹੈਗੇ ਆ, ਉਹ ਸੁਪਨੇ ਅਸੰਭਵ ਲੱਗ ਰਹੇ ਹੈਗੇ ਆ, ਕਿਉਂਕਿ ਜਿਹੜੀ ਐਕਚੁਅਲ ਉਹਨਾਂ ਕੋਲ ਆਰਥਿਕਤਾ ਉਹਨਾਂ ਦੇ ਹੱਥਾਂ ਵਿੱਚ ਹੈ, ਉਹ ਤਾਂ ਮਤਲਬ ਕਿ ਉਹਦੇ ਪਾਈ ਪਾਸਕ ਵੀ ਹੈ ਨਹੀਂ। ਸੋ ਜਿਹੜਾ ਪਾੜਾ ਉਹੀ ਆ ਵੀ ਇੰਟਰਨਲ ਡਿਕੇ ਆ, ਹਨਾ। ਜੋ ਕੁਝ ਦਿਖਾਇਆ ਜਾ ਰਿਹਾ ਹੈਗਾ ਉਹ ਇਲੂਜ਼ਨ ਆ, ਜੋ ਕੁਝ ਐਕਚੁਅਲ ਰਿਐਲਿਟੀ ਹੈਗੀ ਆ ਉਹ ਬਹੁਤ ਵੱਡਾ ਇੰਟਰਨਲ ਡਿਕੇ ਆ। ਵੀ ਜੌਬ ਦਾ ਤਾਂ ਹੁਣ ਇਹ ਨਹੀਂ ਪਤਾ ਵੀ ਕੱਲ ਨੂੰ ਚਲੀ ਜਾਏ। ਤੇ ਦੂਸਰਾ ਉਹਨਾਂ ਨੇ ਲਿਖਿਆ ਜੈਮ ਸਿਸਟਮ, ਇਹਨੂੰ ਜੈਮ ਸਿਸਟਮ ਕਿਹਾ। ਜੈਮ ਕੀ ਆ? ਇੱਕ ਜਨ ਧਨ ਯੋਜਨਾ ਹੈ ਇੰਡੀਆ ਦੀ, ਉਹ ਮੇਰੇ ਖਿਆਲ ਗਰੀਬ ਲੋਕਾਂ ਲਈ ਜਿਹੜੀ ਹੈਗੀ ਆ ਉਹ 6000 ਰੁਪਈਆ ਜਾਂ ਕੋਈ ਨਾ, ਉਹਨੂੰ ਕਹਿੰਦੇ ਜੇ ਤੋਂ ਜਨ ਧਨ ਯੋਜਨਾ, ਏ ਤੋਂ ਆਧਾਰ ਹੈ ਨਾ, ਆਧਾਰ ਕਾਰਡ ਆ ਜਿਹੜਾ, ਤੇ ਐਮ ਤੋਂ ਮੋਬਾਈਲ। ਜੈਮ ਜਨ ਧਨ, ਆਧਾਰ ਤੇ ਮੋਬਾਈਲ ਜੈਮ, ਇਹ ਤਿੰਨੇ ਲਿੰਕ ਹੋਏ ਨੇ। ਮੋਬਾਈਲ ਵਿੱਚ ਆਧਾਰ ਕਾਰਡ ਤੇ ਆਧਾਰ ਕਾਰਡ ਨਾਲ ਤੁਹਾਡਾ ਬੈਂਕਿੰਗ ਸਿਸਟਮ ਆ ਜਿਹੜਾ ਲਿੰਕ ਹੋਇਆ। ਉਹ ਕਹਿੰਦਾ ਇਸ ਲਿੰਕੇਜ ਨੇ, ਜੈਮ ਦੀ ਸਿਚੁਏਸ਼ਨ ਨੇ, ਜਨ ਧਨ, ਆਧਾਰ ਔਰ ਮੋਬਾਈਲ ਨੇ ਜਿਹੜਾ ਡੈਮੋਕ੍ਰੇਟਾਈਜੇਸ਼ਨ ਆਫ ਇਕਨੋਮੀ ਕਰਿਆ। ਵੀ ਜਿਹੜਾ ਬੈਂਕ ਆ ਤੁਹਾਡੇ ਟੈਲੀਫੋਨ 'ਚ ਆ ਗਿਆ, ਤੁਹਾਡੀ ਐਪ 'ਚ ਆ ਸਾਰੀ ਬੈਂਕਿੰਗ, ਹਨਾ। ਸੋ ਇਸ ਜਿਹੜਾ ਡੈਮੋਕ੍ਰੇਟਾਈਜੇਸ਼ਨ ਆਫ ਬੈਂਕਿੰਗ ਹੋਇਆ, ਇਹਨੇ ਨੈਗੇਟਿਵ ਇਫੈਕਟ ਪਾਇਆ ਵੀ ਲੋਕ ਜ਼ਿਆਦਾ ਲੋਨ ਲੈਣ ਲੱਗ ਗਏ, ਕਿਉਂਕਿ ਬਹੁਤ ਈਜ਼ੀ ਹੋ ਗਿਆ, ਤੁਹਾਨੂੰ ਹੁਣ ਬੈਂਕ ਨਹੀਂ ਜਾਣਾ ਪੈਂਦਾ। ਲੋਨ ਈਜ਼ੀਲੀ ਅਵੇਲੇਬਲ ਹੋ ਰਿਹਾ ਇੰਡੀਆ 'ਚ, ਔਰ ਉਹਦੇ ਨਾਲ ਡੈਬਟ ਵੱਧ ਰਿਹਾ। ਜਿਹੜੇ ਵੱਡੇ ਹਾਊਸ ਹੋਲਡਸ ਨੇ, ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਵੱਡੇ ਜਿਹੜੇ ਹਾਊਸ ਹੋਲਡਸ ਨੇ, ਉਹਨਾਂ ਦੇ ਜਿਹੜੀ ਛੋਟੇ ਗਰੀਬ ਲੋਕ ਪਰ ਗਿਣਤੀ ਵੱਡੀ, ਹਾਊਸ ਹੋਲਡਸ ਦੀ ਗਿਣਤੀ ਜ਼ਿਆਦਾ ਹੈ ਜਿਹੜੀ, ਉਹ ਜਿਹੜੇ ਹੈਗੇ ਡੈਬਟ ਵਿੱਚ ਆ ਰਹੇ ਆ। ਸੋ ਇਹ ਹੈਗਾ ਵੀ ਜਿਹੜਾ ਇੰਟਰਨਲ ਡਿਕੇ ਹੈ, ਸਾਰੀਆਂ ਵਿਫਤਾਵਾਂ ਜਿਹੜੀਆਂ ਇਕੱਠੀਆਂ ਆ ਰਹੀਆਂ, ਵੀ ਨੌਕਰੀਆਂ ਘਟੀਆਂ, ਤਨਖਾਹਾਂ ਘਟੀਆਂ, 80 ਲੱਖ ਨੌਜਵਾਨ ਆ ਰਿਹਾ ਹੈ। ਦੁਨੀਆ ਦੇ ਸਭ ਤੋਂ ਜਿਹੜਾ ਇੰਟਰਨੈਟ ਡਾਟਾ ਉਹਦੇ ਹਿਸਾਬ ਨਾਲ ਜੋ ਜਿਹੜੀ ਰਿਐਲਿਟੀ ਐਂਡ ਇਲੂਜ਼ਨ ਹੈਗਾ ਉਹ ਸਾਹਮਣੇ ਆ ਰਿਹਾ ਹੈ। ਤੇ ਆਹ ਜਨ ਆਧਾਰ ਨਾਲ ਜਿਹੜਾ ਛੋਟੇ ਚਾਹੇ ਕੋਈ 5000 ਦਾ ਲੋਨ ਲੈਂਦਾ, ਵੀ ਮੈਂ ਲੋਨ ਲੈ ਕੇ ਏਸੀ ਲੈ ਲਵਾਂ, ਲੋਨ ਲੈ ਕੇ ਸਕੂਟੀ ਲੈ ਲਵਾਂ ਜਾਂ ਕੋਈ ਸਾਈਕਲ, ਈਵਨ 10,000 ਰੁਪਏ ਦਾ ਜਿਹੜਾ ਟੈਲੀਫੋਨ ਆ ਚਾਈਨਾ ਵਾਲਾ, ਉਹ ਵੀ ਕਿਸ਼ਤਾਂ ਤੇ ਮਿਲ ਰਿਹਾ। 10,000 ਦਾ ਜਿਹੜਾ ਮੋਬਾਈਲ ਆ ਐਪੋ ਦਾ, ਉਹ ਕਿਸ਼ਤਾਂ ਤੇ ਮਿਲਿਆ ਵੀ 500 ਰੁਪਇਆ ਦੇ ਜਾਏ ਮਹੀਨੇ ਦੀ। ਇਟ ਮੀਨਸ ਕਿਤੇ ਨਾ ਕਿਤੇ ਉਹ ਡੈਬਟ ਵਿੱਚ ਹੈਗੇ ਆ। ਉਹਨਾਂ ਨੇ ਕਿਤੇ ਜਿਹੜਾ ਚਾਹੇ ਛੋਟਾ ਜਾਂ ਵੱਡਾ, ਡੈਬਟ ਛੋਟਾ ਜਾਂ ਵੱਡਾ ਦੀ ਗੱਲ ਨਹੀਂ ਹੈ, ਕਿ ਵੀ ਦੇ ਆਰ ਰੀਅਲੀ ਇਨ ਦੀ ਡੈਬਟ। 80% ਜੀਡੀਪੀ ਡੈਟ ਤੇ ਆ ਜੀ, ਪਬਲਿਕ ਡੈਟ ਆ ਇਹਨਾਂ ਦਾ। ਜੀਡੀਪੀ ਜਿਹੜੀ ਆ ਇੰਡੀਆ ਦੀ, ਜਿਹੜੀ ਸੋ ਕਾਲ ਜਿਹਨੂੰ ਕਹਿੰਦੇ, ਉਹ ਚੋਂ 80% ਪਬਲਿਕ ਡੈਟ ਆ। ਹਾਂਜੀ। ਸੋ ਇਹ ਜਿਹੜੀ ਹੈਗੀ ਆ, ਇਹ ਸਿਚੁਏਸ਼ਨ ਜਿਹੜੀ ਹੈਗੀ ਆ ਬਣ ਰਹੀ ਹੈਗੀ ਆ ਭਾਰਤੀ। ਅੱਛਾ, ਇੱਥੇ ਅਵਤਾਰ ਸਿੰਘ ਜੀ, ਇਹ ਫਿਰ ਅੱਗੇ ਗੱਲ ਕਰੀਏ, ਜਿੱਦਾਂ ਤੁਸੀਂ ਮਿਡਲ ਕਲਾਸ ਦੀ ਗੱਲ ਕੀਤੀ ਸੀ, ਕੀ ਫਿਰ ਉੱਥੇ ਮਿਡਲ ਕਲਾਸ ਹੁਣ ਸ਼ਰਿੰਕ ਹੋ ਰਹੀ ਆ, ਗਰੋ ਹੋ ਰਹੀ ਆ, ਕੀ ਬਣਨਾ? ਕਿਉਂਕਿ ਭਾਰਤ ਤੇ ਸਾਰਾ ਇੰਡੀਆ ਦੀ ਇਕਨੋਮੀ ਦਾ ਇਹ ਚੱਕੀ ਫਿਰਦੇ ਆ, ਜਿੱਦਾਂ ਦੇ ਹਾਲਾਤ ਬਣੇ ਆ, ਤੁਹਾਨੂੰ ਕੀ ਲੱਗਦਾ ਸ਼ਰਿੰਕ ਹੋਊਗੀ ਜਾਂ ਗਰੋ ਕਰ ਜੂਗੀ? ਨਹੀਂ, ਗਰੋ ਨਹੀਂ, ਹੁਣ ਸ਼ਰਿੰਕ ਹੋਏਗੀ ਬਾਜੀ। ਇਹ ਮਿਡਲ ਕਲਾਸ ਤਾਂ ਹੁਣ ਇਹਦੇ ਤੇ ਜਿਹੜੀ 40 ਲੱਖ 40 ਮਿਲੀਅਨ ਆਪਾਂ ਕਹਿੰਦੇ 4 ਕਰੋੜ ਲੋਕ ਆ, ਉਹ ਬੜੇ ਵੱਡੇ ਕ੍ਰਾਈਸਿਸ ਵਿੱਚ ਨੇ। ਉਹਨਾਂ ਨੇ ਜਿਹੜਾ ਇਕਨੋਮੀ ਦਾ ਬਹੁਤ ਵੱਡਾ ਭਾਰ ਆ ਜਿਹੜਾ ਆਪਣੇ ਸਿਰ ਤੇ ਜਿਹੜਾ ਲਿਆ ਹੋਇਆ ਹੈਗਾ,
ਉਹਨੂੰ ਜਿਹੜਾ ਕ੍ਰਾਈਸਿਸ ਆ ਰਿਹਾ ਵੀ ਜਿਹੜੀਆਂ ਉਹ ਜੌਬਾਂ ਕ੍ਰੀਏਟ ਕਰ ਰਹੇ ਸੀ, ਹੁਣ ਕਹਿੰਦਾ 80 ਲੱਖ ਨਵੇਂ ਗ੍ਰੈਜੂਏਟ ਜਿਹੜੇ ਆ ਰਹੇ ਆ, ਉਹ ਪਿਛਲੇ ਇੱਕ ਦਹਾਕੇ ਤੋਂ ਉਹਨਾਂ ਵਿੱਚ 25% ਵਾਧਾ ਹੋ ਰਿਹਾ ਹੈ। ਠੀਕ ਹੈ। ਪਿਛਲੇ ਇੱਕ ਦਹਾਕੇ ਤੋਂ ਜਿਹੜਾ ਆਈਟੀ ਸੈਕਟਰ ਵਿੱਚ ਜਿਹੜੀ ਗਰੋਥ ਹੈਗੀ ਆ, ਹੁਣ ਜਿਹੜੇ ਸਪਲਾਈ ਐਂਡ ਡਿਮਾਂਡ ਦੀ ਗੱਲ ਕਰੇ, ਜਿਹੜਾ ਤੁਹਾਡਾ ਸਵਾਲ ਹੈ ਨਾ ਵੀ ਉਹ ਜਿਹੜਾ 4 ਕਰੋੜ ਮਿਡਲ ਕਲਾਸ ਹੈਗੀ ਆ ਉਹ ਸ਼ਰਿੰਕ ਹੋਊਗੀ ਕਿ ਨਹੀਂ, 80 ਲੱਖ ਜਿਹੜੇ ਨਵੇਂ ਗ੍ਰੈਜੂਏਟ ਆ, ਇਹ ਪਿਛਲੇ ਇੱਕ ਦਹਾਕੇ ਤੋਂ ਕਹਿੰਦਾ ਵੀ 25% ਦਾ ਵਾਧਾ ਹੋ ਰਿਹਾ ਹੈ, ਪਰ ਆਈਟੀ ਸੈਕਟਰ ਦੀ ਗਰੋਥ ਆ ਉਹ 12% ਤੋਂ ਘਟ ਕੇ 2% ਰਹਿ ਗਈ ਹੋਈ ਆ। ਡਿਮਾਂਡ ਵਿੱਚ 10% ਦਾ ਕੱਟ ਆ ਗਿਆ ਇੰਡੀਅਨ ਇਕਨੋਮੀ ਤੇ ਉਸ ਰਿਪੋਰਟ ਨੇ ਜਿਹੜਾ ਲਿਖਿਆ, ਵੀ ਆਰ ਪੋਰਿੰਗ ਐਨ ਐਵਰ ਐਕਸਪੈਂਡਿੰਗ ਓਸ਼ਨ ਆਫ ਯੰਗ ਗ੍ਰੈਜੂਏਟਸ ਇਨਟੂ ਅ ਸ਼ਰਿੰਕਿੰਗ ਪੂਲ ਆਫ ਟ੍ਰੈਡੀਸ਼ਨਲ ਵਾਈਟ ਕਾਲਰ ਜੌਬਸ। ਉਹ ਸ਼ਰਿੰਕ ਹੋ ਰਿਹਾ ਹੈ, ਜਿਹੜਾ ਤੁਹਾਡਾ ਸਵਾਲ ਸੀ ਨਾ, ਕਿਉਂਕਿ ਆਈਟੀ ਸੈਕਟਰ ਵਿੱਚ 12% ਦੀ ਡਿਮਾਂਡ 2% ਤੇ ਆ ਕੇ ਡਿੱਗ ਗਿਆ, 10% ਦੀ ਡਿਮਾਂਡ ਡਿੱਗ ਜਾਣੀ। ਸੋ IIT ਚੋਂ ਇੰਨੀਆਂ ਵੱਡੀਆਂ IITs ਚੋਂ ਜਿਹੜੇ ਡਿਗਰੀਆਂ ਕਰਕੇ ਨਿਕਲਣਗੇ, ਸੋ ਉਹ ਜਾਣਗੇ ਕਿੱਥੇ ਜਦੋਂ 10% ਦਾ ਜਿਹੜਾ ਸ਼ਰਿੰਕ ਆ ਸਾਡੇ ਸਾਹਮਣੇ ਆ ਜਿਹੜਾ ਆ ਗਿਆ। ਸੋ ਕ੍ਰਾਈਸਿਸ ਆਫ ਅਨਐਮਪਲਾਇਬਲ, ਇਹ ਉਹਨਾਂ ਨੇ ਲਿਖਿਆ ਵੀ ਕ੍ਰਾਈਸਿਸ ਆਫ ਅਨਐਮਪਲਾਇਬਲ, ਜਿਹੜੇ ਅਨਐਮਪਲਾਇਡ ਪੀਪਲ ਆ ਉਹਨਾਂ ਦਾ ਕ੍ਰਾਈਸਿਸ ਕੀ ਆ। 25 ਸਾਲ ਤੋਂ ਘੱਟ ਦੇ 40% ਨੌਜਵਾਨ ਜੌਬਲੈਸ ਆ। ਦੇਖੋ 40%, ਅਜੇ ਕਹਿੰਦੇ GDP ਸਾਡੀ 7% ਗਰੋ ਹੋ ਰਹੀ ਤਾਂ ਅਨਇੰਪਲੋਇਮੈਂਟ 40%। ਜਿਨ੍ਹਾਂ ਨੇ 25 ਸਾਲ ਤੱਕ ਗ੍ਰੈਜੂਏਸ਼ਨ ਕਰ ਲਈ, 25 ਸਾਲ ਦੀ ਉਮਰ ਆ, 40% ਉਹ ਬਿਨਾਂ ਜੌਬ ਤੋਂ। ਉਹ ਨੌਜਵਾਨ ਜਿਨ੍ਹਾਂ ਨੂੰ ਪੜ੍ਹਾਈ ਪੂਰੀ ਕਰਦਿਆਂ ਹੀ ਪਹਿਲੇ ਸਾਲ ਹੀ ਨੌਕਰੀ ਮਿਲ ਗਈ, ਉਹ 100 ਵਿੱਚੋਂ 3 ਨੇ, ਸਿਰਫ 3%। 100 ਵਿੱਚੋਂ 3 ਬੰਦਿਆਂ ਨੂੰ ਆਪਣੀ ਗ੍ਰੈਜੂਏਸ਼ਨ ਪੂਰੀ ਕਰਦਿਆਂ ਹੀ ਉਸੇ ਸਾਲ ਨੌਕਰੀ ਮਿਲ ਗਈ। ਇਟ ਮੀਨਸ ਉਹ ਕਿੰਨੇ ਹਾਈਲੀ ਸਕਿਲਡ ਹੋਣਗੇ, ਕਿੰਨਾ ਆਪਾਂ ਕਹਿ ਸਕਦੇ ਹਾਂ ਵੀ ਗਰਦਨ ਕੱਟ ਕੰਪੀਟੀਸ਼ਨ ਜਿਹਨੂੰ ਕਹਿੰਦੇ ਹੁੰਦੇ ਵੀ ਥਰੋਟ ਕੱਟ ਕੰਪੀਟੀਸ਼ਨ ਆ। ਉਹ ਗ੍ਰੈਜੂਏਟ ਨੌਜਵਾਨ ਜਿਹੜੇ ਹਾਲੇ ਵੀ ਕੰਮ ਤੇ ਨਹੀਂ ਲੱਗ ਸਕੇ, ਵੀ ਜਿਹੜਾ ਪਾੜਾ ਹੈ ਗ੍ਰੈਜੂਏਸ਼ਨ ਕਰ ਲਈ ਆ, ਸਾਲ ਹੋ ਗਿਆ 2 ਸਾਲ ਹੋ ਗਿਆ, ਉਹਨਾਂ ਦੀ ਪਰਸੈਂਟੇਜ ਆ ਵੀ 3 ਵਿੱਚੋਂ 1 ਨੌਜਵਾਨ ਆ ਜਿਹੜਾ ਉਹ ਕਈ ਸਾਲ ਆ ਜਿਹੜਾ ਉਹ ਜੌਬ ਲਈ ਜਿਹੜਾ ਉਹ ਲੱਭਦਾ ਰਹਿੰਦਾ। ਸੋ ਇਹ ਜਿਹੜੀ ਹੈਗੀ ਹੈ ਸ਼ਰਿੰਕਿੰਗ ਫੇਜ਼ ਆਫ ਇੰਡੀਅਨ ਇਕਨੋਮੀ ਆ, ਜਿਹਨੂੰ ਜਿਹੜੀ ਆ ਜੰਗ ਲੱਗੀ ਹੋਈ ਆ ਉਹਨੇ ਫਿਊਲ ਕੀਤਾ ਹੈ, ਕਿਉਂਕਿ ਉਹਨੇ ਜਿਹੜੇ ਬਹੁਤ ਗਰੀਬ ਲੋਕ ਜਿਹੜੇ ਆਪਾਂ ਗੱਲ ਕਰਕੇ ਆਏ ਹੈਗੇ ਆ ਵੀ ਉਹ EMPLOYMENT ਦੀ ਪੌੜੀ ਤੇ ਖੜੇ ਹੀ ਨੇ, ਉਹ ਅਨਪ੍ਰੈਡਿਕਟੇਬਲ ਜੌਬਸ ਆ ਵੀ ਅੱਜ ਵੀ ਗਈ ਕੱਲ ਵੀ ਗਈ ਵਾਲੇ ਜਿਹੜੇ ਉਹ 150 ਮਿਲੀਅਨ 15 ਕਰੋੜ ਲੋਕ ਹੈਗੇ ਆ। ਸੋ ਉਹ ਜਿਹੜੇ ਉਹ ਜਦੋਂ ਟੁੱਟਣੇ ਆ, ਤੇ ਨਾਲ ਜਦੋਂ ਹਾਈਲੀ ਪ੍ਰੋਫੈਸ਼ਨਲ ਜਿਹੜੇ ਹੈਗੇ ਆ ਜਿਨ੍ਹਾਂ ਦੀ 12% ਤੋਂ ਡਿਮਾਂਡ 2% ਤੱਕ ਆ ਗਈ, ਤੇ ਪਿਛਲੇ ਇੱਕ ਦਹਾਕੇ ਤੋਂ ਜਿਹੜੀ ਹੈਗੀ ਆ ਲਗਾਤਾਰ ਜਿਹੜਾ 25% ਦੀ ਦਰ ਨਾਲ ਵੱਧਦਾ ਜਾ ਰਿਹਾ ਜਿਹੜਾ ਗ੍ਰੈਜੂਏਟ ਨੌਜਵਾਨਾਂ ਦਾ। ਸੋ ਇਹਨੇ ਬਹੁਤ ਵੱਡਾ ਜਿਹੜਾ ਹੈਗਾ ਕ੍ਰਾਈਸਿਸ ਇੰਡੀਅਨ ਇਕਨੋਮੀ ਦੇ ਸਾਹਮਣੇ ਜਿਹੜਾ ਹੈਗਾ ਲੈ ਕੇ ਆਉਣਾ, ਤਾਂ ਹੀ ਲੋਕ ਬਾਹਰ ਨਿਕਲ ਰਹੇ ਆ ਕੁਛ ਨਾ ਕੁਛ। ਮਤਲਬ ਕਿ ਈਵਨ ਇੱਕ ਵਾਰੀ ਮੈਂ ਦੇਖਿਆ, ਮੈਂ ਕਿਸੇ ਦੋਸਤ ਨਾਲ, ਬਹੁਤ ਪੁਰਾਣੀ ਗੱਲ ਹੈਗੀ ਆ ਜੀ, ਉਹ ਕਿਸੇ ਦੇ ਨਾਲ ਮੈਂ ਗਿਆ ਸੀ, ਉਹ ਏਜੰਟ ਵਗੈਰਾ ਟਿਕਟਾਂ ਵਗੈਰਾ ਜਿਹੜੇ ਕਰਦੇ ਹੁੰਦੇ, ਬੜੀ ਮੇਰੇ ਖਿਆਲ ਬਹੁਤ ਪੁਰਾਣੀ ਹੈ, 97-98 ਦੀ ਗੱਲ ਆ ਜਿਹੜੀ ਹੋਵੇਗੀ। ਉਦੋਂ ਬੰਦਾ ਇੱਕ ਪੰਜਾਬ ਦਾ ਨੌਜਵਾਨ ਸੀ, ਵਿਚਾਰਾ ਰੋਵੇ ਉੱਥੇ, ਕਹਿੰਦਾ ਯਾਰ ਕਿਤੇ ਵੀ ਕੱਢ ਦੇ ਮੈਨੂੰ। ਉਹ ਕਹਿੰਦਾ ਦੱਖਣੀ ਕੋਰੀਆ ਚ ਪਤਾ ਨਹੀਂ ਕਿਹੜੇ ਮੁਲਕ ਚ, ਕਹਿੰਦਾ ਯਾਰ ਕੱਢ ਦੇ, ਮਤਲਬ ਕਿ ਜੋ ਮਰਜ਼ੀ ਕਰ ਦਿੱਤਾ। ਇਸ ਤਰ੍ਹਾਂ ਦੇ ਜਿਹੜੇ ਕ੍ਰਾਈਸਿਸ ਵੀ ਕਿਤੇ ਵੀ ਨਿਕਲਣਾ ਚਾਹੁੰਦੇ, ਉਹ ਇਸੇ ਕਰਕੇ ਆ ਆਪਾਂ ਕਹਿ ਦਿੰਦੇ ਆ ਵੀ ਬੱਚੇ ਬਾਹਰ ਆ ਰਹੇ, ਪਰ ਬਹੁਤ ਵੱਡੇ ਕ੍ਰਾਈਸਿਸ ਦਾ ਸ਼ਿਕਾਰ ਹੈਗੇ। ਮੈਨੂੰ ਇੱਥੇ ਬਹੁਤ ਸਾਰੇ ਬੱਚੇ ਮਿਲਦੇ ਆ, ਕਿਉਂਕਿ ਕੰਮ ਦੇ ਦੌਰਾਨ ਹੀ ਉਹ ਕਹਿੰਦੇ ਹੁੰਦੇ, ਅੰਕਲ ਜੀ ਕਹਿੰਦੇ ਸਾਨੂੰ ਉੱਥੇ ਜੇ 20,000 ਦੀ ਉਹ ਜੌਬ ਮਿਲ ਜਾਵੇ ਨਾ, ਵੀ ਅਸੀਂ ਬਾਹਰ ਨਾ ਵੀ 20,000 ਇੰਡੀਆ ਚ ਅਭੀ ਮਿਲਦੀ ਹੋਈ ਨਹੀਂ ਨਾ ਗੱਲ ਤੇ ਯਾਰ, ਹੈ ਨਾ। ਇੱਕ ਬੱਚੀ ਮੇਰੇ ਨਾਲ ਗਈ, ਉਹ ਕਾਫੀ ਦੂਰ ਉਹਨੇ ਟਰੈਵਲ ਕਰਿਆ। ਮੈਂ ਕਿਹਾ ਬੇਟਾ ਵੀ ਜਿੰਨੇ ਤੈਨੂੰ ਅੱਜ ਦਿਹਾੜੀ ਦੇ ਪੈਸੇ ਮਿਲਣੇ ਆ, ਉਹਨਾਂ ਦਾ ਤੂੰ ਇੱਥੇ ਟਰਾਂਸਪੋਰਟੇਸ਼ਨ ਤੇ ਖਰਚ ਲੈਂਦੀ ਹੈਗੀ ਹੈ ਨਾ। ਸੋ ਕਹਿੰਦੀ ਅੰਕਲ ਜੀ ਕੀ ਕਰੀਏ ਹੁਣ, ਕਹਿੰਦੀ ਇੱਥੇ ਆ ਕੇ ਆਹ ਗੱਲਾਂ ਪਤਾ ਲੱਗਦੀਆਂ ਨੇ ਵੀ ਇੰਨੀਆਂ ਮੌਰਗੇਜਸ ਜਾਂ ਇੰਨੇ ਰੈਂਟ ਨੇ, ਹਨਾ। ਘੱਟੋ ਘੱਟ ਉੱਥੇ ਘਰ ਤਾਂ ਆਪਣੇ ਹੈਗੇ ਹਨਾ, ਵੀ ਉਹ ਕੋਈ ਖਰਚਾ ਨਹੀਂ। ਵੀ ਜੇ 20,000 ਦੀ ਦੋਹਾਂ ਆਦਮੀ ਤੀਵੀਂ ਨੂੰ ਜੌਬ ਮਿਲ ਜਾਏ, ਕਹਿੰਦੀ ਸਾਨੂੰ ਬਾਹਰ ਆਉਣ ਦੀ ਲੋੜ ਨਹੀਂ। ਇਟ ਮੀਨਸ 20,000 ਦੀ ਵੀ ਜੌਬ ਨਹੀਂ ਮਿਲ ਰਹੀ। ਇੱਕ ਬੱਚੀ ਮੈਨੂੰ ਉੱਥੇ ਪੰਜਾਬ 'ਚ ਮਿਲੀ, ਉਹ ਡੈਂਟਲ ਨਰਸਿੰਗ ਕੀਤੀ ਹੋਈ ਆ ਉਹਨਾਂ ਨੇ, ਠੀਕ ਹੈ। ਉਹ ਕਹਿੰਦੇ ਵੀ ਸਾਨੂੰ 8,000 ਰੁਪਇਆ ਦਿੰਦੇ ਆ ਮਹੀਨੇ ਦਾ। ਤੁਸੀਂ ਦੇਖੋ ਪੂਰਾ ਮਹੀਨਾ ਉਹਨੇ ਕੰਮ ਕਰਨਾ, 8,000 ਰੁਪਇਆ, ਔਰ 3 ਮਹੀਨੇ ਹੋ ਗਏ, ਉਹ 3 ਮਹੀਨੇ ਹੋ ਗਏ ਉਹ ਤਨਖਾਹ ਨਹੀਂ ਮਿਲੀ।
8000 ਇੱਕ ਡੈਂਟਲ ਨਰਸ ਨੂੰ ਜਿਹੜਾ ਹੈਗਾ ਪ੍ਰਾਈਵੇਟ ਹਸਪੀਟਲ ਕੋਈ ਦੁਕਾਨ ਤੇ ਲੱਗੀ ਆ, ਜਿਹੜੇ ਛੋਟੇ ਛੋਟੇ ਜਿੱਦਾਂ ਡਾਕਟਰ ਬੈਠੇ ਆ, ਤੁਸੀਂ ਦੇਖੋ ਵੀ ਕਰਾਈ ਇਹ ਸੈਮੀ ਏਮਪਲੋਇਮੈਂਟ ਹੈ, ਜਿਨ੍ਹਾਂ ਨੂੰ ਆਪਾਂ ਉਹ ਕਹਿੰਦੇ ਆ ਵੀ 15-16 ਕਰੋੜ 20 ਕਰੋੜ ਆ ਜਿਹੜੇ ਉਹ ਲੱਗੇ। ਸੋ ਇਸ ਕਿਸਮ ਦੇ ਹਾਲਾਤ ਆ ਜਿਹੜੇ ਸਾਹਮਣੇ ਆ ਰਹੇ। ਅੱਛਾ, ਇੱਕ ਚੀਜ਼ ਹੋਰ ਵੀ ਨਾਲ ਦੇ ਨਾਲ ਮੈਨੂੰ ਲੱਗਦਾ ਅਵਤਾਰ ਸਿੰਘ ਜੀ ਹੋ ਰਹੀ ਹੈ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਗ੍ਰੈਜੂਏਟ ਹੁੰਦੇ ਆ 40% ਨੌਜਵਾਨ ਬੇਰੁਜ਼ਗਾਰ ਆ, 100 ਚੋਂ 3 ਜਾਣਿਆਂ ਨੂੰ ਹੀ ਮਸਾਂ ਜਿਹੜੀ ਕੋਈ ਜੌਬ ਆ ਜੇ ਉਹ ਕਿਸੇ ਨੂੰ ਉਹ ਮਿਲ ਰਹੀ ਆ। ਇੰਡੀਆ ਦੇ ਵਿੱਚ ਆਪਣੇ ਚਲੋ ਉੱਥੇ ਸੁਸਾਇਟੀ ਦਾ ਇੱਕ ਗੱਲ ਆ ਵੀ ਚਲ ਸੇਵਿੰਗ ਕਰੀ ਜਾਓ, ਪਰ ਜਿੱਦਾਂ ਦਾ ਕ੍ਰਾਈਸਿਸ ਚੱਲ ਰਿਹਾ ਇਸ ਹਿਸਾਬ ਦੇ ਨਾਲ ਤੇ ਸੇਵਿੰਗ ਵੀ ਲੋਕਾਂ ਦੀ ਸੇਵਿੰਗ ਖਤਮ ਹੋ ਜਾਣੀ ਹੈ, ਸੇਵਿੰਗਸ ਖਤਮ ਹੋ ਜਾਣੀ, ਉਹ ਬਹੁਤ ਔਖਾ ਜਿਹੜਾ ਕ੍ਰਾਈਸਿਸ ਆ, ਕਿਉਂਕਿ ਸੇਵਿੰਗਸ ਖਤਮ ਹੋ ਸਕਦੀਆਂ। ਕਿੰਨੀ ਕੁ ਦੇਰ ਸੇਵਿੰਗਸ ਨਾਲ ਜਿਹੜਾ ਹੈਗਾ ਉਹ, ਕਿਉਂਕਿ ਘਰ ਵੀ ਚਲਾਉਣੇ ਹੈਗੇ, ਫਿਰ ਤਾਂ ਹੈਂਡ ਟੂ ਮਾਊਥ ਵਾਲੀ ਗੱਲ ਬਣ ਜਾਣੀ ਜੋ ਆਪਾਂ ਬਾਹਰ ਇੱਥੇ ਦੇਖਦੇ ਕਈਆਂ ਦੇ ਨਾਲ। ਜਿਨ੍ਹਾਂ ਦਾ ਤਾਂ ਇਹ ਹੈਗਾ ਵੀ ਵੱਡੀ ਖੇਤੀ ਆ, ਗਰੀਬ ਲੋਕਾਂ ਦਾ ਤਾਂ ਤੁਸੀਂ ਦੇਖੋ ਆ ਮੈਂ ਹੜ੍ਹਾਂ ਦੌਰਾਨ ਦੇਖਿਆ ਜਿਹੜੀ ਉਹ ਫਿਰੋਜ਼ਪੁਰ ਵਾਲੀ ਬੈਲਟ ਆ ਸਿਰੇ ਤੱਕ ਅੰਤ ਨੂੰ ਗੁਰਦਾਸਪੁਰ ਨਾਲ ਲੱਗ ਜਾਂਦੀ ਆ, ਬਹੁਤ ਗਰੀਬੀ ਆ ਬਾਤ, ਬਹੁਤ ਟੁੱਟੇ ਹੋਏ ਬਾਲਿਆਂ ਵਾਲੇ ਘਰ ਨੇ ਪੰਜਾਬ ਵਿੱਚ ਵੀ। ਤੇ ਹਾਲੇ ਪੰਜਾਬ ਨੂੰ ਆਪਾਂ ਪ੍ਰੋਸਪਰਸ ਮੰਨਦੇ ਆ, ਮੈਂ ਇੰਡੀਆ ਦਾ ਲਗਭਗ ਬਹੁਤ ਵੱਡਾ ਹਿੱਸਾ ਘੁੰਮ ਕੇ ਦੇਖਿਆ, ਬਹੁਤ ਗਰੀਬੀ ਆ, ਬਹੁਤ ਜ਼ਿਆਦਾ ਜੀ। ਨਹੀਂ ਬਿਲਕੁਲ ਇਹ ਸਿਚੁਏਸ਼ਨ ਤਾਂ ਬੈਡ ਆ। ਅੱਛਾ, ਭਾਰਤ ਵਿੱਚ ਇਹ ਸੋਚਦਾ ਆ ਜਾਂ ਮੋਦੀ ਹੁਣੀ ਇਹ ਸੋਚਦੇ ਆ ਵੀ ਅਸੀਂ ਚਾਈਨਾ ਵਾਂਗੂ ਇੰਡਸਟਰੀ ਖੜੀ ਕਰ ਲਾਂਗੇ, ਅਸੀਂ ਇੱਦਾਂ ਦੀ ਮੈਨੂਫੈਕਚਰਿੰਗ ਇੱਥੇ ਜਿਹੜੀ ਉਹ ਲੈ ਆਵਾਂਗੇ, ਕੀ ਇੱਦਾਂ ਦੇ ਸੁਪਨੇ ਵਾਕਿਆ ਸਾਕਾਰ ਇਹਨਾਂ ਦੇ ਹੋ ਸਕਦੇ ਆ? ਭਾਜੀ ਬਹੁਤ ਦੇਰ ਹੋ ਚੁੱਕੀ ਆ, ਲਗਭਗ ਮੈਂ ਜੇ ਕਹਾਂ ਤਾਂ 50 ਸਾਲ ਪਿੱਛੇ ਚੱਲ ਰਹੇ ਹੈਗੇ। ਇਹ ਕੰਮ ਜਿਹਦਾ ਇਹ ਅੱਜ ਸੁਪਨਾ ਲੈ ਰਹੇ ਆ 50 ਸਾਲ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਵੀ, ਸਭ ਕੁਝ ਹੋ ਚੁੱਕਿਆ। ਹੁਣ ਤਾਂ ਜਿੱਦਾਂ ਡੀਂਗਾ ਮਾਰਦੇ ਫਿਰਦੇ, ਹੁਣ ਡੀਂਗਾ ਫੋਕੀਆਂ ਮਾਰਦੇ। Now there is no possibility of manufacture industry, ਉਹਦੇ ਵਿੱਚ ਕਿਤੇ ਵੀ ਕੋਈ ਵੀ ਪੋਸੀਬਿਲਿਟੀ ਨਹੀਂ ਹੈ। ਬਹੁਤ ਵੱਡਾ ਜਿਹੜਾ ਹੈਗਾ ਸੰਕਟ ਹੈ ਇਕਨੋਮੀ ਦਾ। ਬੱਚੇ ਤਾਂ ਹੀ ਵਿਚਾਰੇ ਭਟਕਦੇ ਫਿਰਦੇ, ਉਹ ਨਸ਼ਿਆਂ ਵਿੱਚ ਜਿਹੜੇ ਫਸਦੇ ਆ। ਆਪਾਂ ਕੱਲਾ ਇਹ ਨਾ ਕਹੀਏ ਵੀ ਦੇ ਆਰ ਵਿਕਟਿਮ ਆਫ ਦੀ ਸਿਚੁਏਸ਼ਨ, ਉਹ ਸਰਕਮਸਟੈਂਸਿਸ ਦੇ ਵਿਕਟਿਮ ਆ। ਉਹਨਾਂ ਨੂੰ ਥੋੜਾ ਬਹੁਤਾ ਥਾਂ ਮਿਲਦੀ, ਉਹਨਾਂ ਨੂੰ ਥੋੜੀ ਜਿਹੀ ਕਿਤੇ ਪਿੱਠ ਥਾਪੜ ਨੂੰ ਵੀ ਕੰਮ ਮਿਲਦਾ ਤੇ ਉਹ ਉਹਨਾਂ ਨੇ ਕਰ ਜਾਣਾ ਸੀਗਾ। ਪਰ ਇੰਡੀਅਨ ਜਿਹੜਾ ਸਿਸਟਮ ਆ, ਪੋਲੀਟੀਕਲ ਸਿਸਟਮ, ਉਹਨੇ ਕਦੀ ਸੋਚਿਆ ਨਹੀਂ ਵੀ ਜਿਹੜੀ ਹੈਗੀ ਹੈ ਇਸ ਤਰ੍ਹਾਂ ਦਾ ਇਨਫਰਾਸਟਰਕਚਰ ਹੁਣ ਬਣਨ ਲੱਗਿਆ। 2016-17 ਤੋਂ ਬਾਅਦ ਸੜਕਾਂ ਵਗੈਰਾ ਬਣਨ ਲੱਗੀਆਂ। ਹਾਲੇ ਵੀ ਮੈਂ ਦੇਖਿਆ ਪਿਛਲੇ ਸਾਲ ਅਸੀਂ ਗਏ ਸੀ ਹਜੂਰ ਸਾਹਿਬ ਨੂੰ, ਗੱਡੀ 'ਚ ਗਏ ਹੈਗੇ ਆ, ਰਾਜਸਥਾਨ ਤੱਕ ਠੀਕ ਹੈ, ਰਾਜਸਥਾਨ ਤੋਂ ਮਹਾਰਾਸ਼ਟਰ ਤੱਕ ਜਿਹੜਾ ਉਹ ਮੋਟਰਵੇ ਬਣਨਾ, ਉਹ ਹਲੇ ਮੇਰਾ ਖਿਆਲ ਅਗਲੇ 10 ਸਾਲ ਲੱਗ ਜਾਣੇ ਉਹਨੂੰ ਬਣਨ ਤੋਂ। ਜਿਹੜੀਆਂ ਸਾਈਡ ਨੂੰ ਟੁੱਟੇ ਹੋਏ ਰਸਤਿਆਂ ਤੇ ਟਰੱਕ ਕੀ, ਕਾਰਾਂ ਕੀ, ਬੱਸਾਂ ਕੀ, ਜਾਨੀ ਮੇਰੇ ਖਿਆਲ ਪਤਾ ਨਹੀਂ ਕਿੰਨੇ ਕੁ ਕਿਲੋਮੀਟਰ, 500-600 ਕਿਲੋਮੀਟਰ ਆਏ ਜਾ ਰਹੇ ਵੀ, ਉਹਦੇ ਚ ਕੋਈ ਟੁੱਟ ਭੱਜ, ਕੋਈ ਕਿਸੇ ਨਾਲ ਵੱਜ ਗਿਆ, ਵਿੱਚ ਗੱਡੇ ਵਿੱਚ ਉਹ। ਸੋ ਜਿਹੜਾ ਇਨਫਰਾਸਟਰਕਚਰ ਬਣ ਚੁੱਕਿਆ ਹੋਣਾ ਚਾਹੀਦਾ ਸੀ, ਜੇ ਹਲੇ ਵੀ ਉਹਨੂੰ 10-15 ਸਾਲ ਲੱਗ ਜਾਣੇ ਆ, ਤਾਂ ਇੰਡਸਟਰੀਅਲਾਈਜੇਸ਼ਨ ਦੀ ਆਪਾਂ ਜਿਹੜੀ ਹੈਗੀ ਕਿੱਥੇ ਗੱਲ ਕਰ ਸਕਦੇ? ਨਹੀਂ ਗੱਲ ਕਰ ਸਕਦੇ ਵਾਕਈ ਜੀ ਬਿਲਕੁਲ। ਸੋ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਇੰਨਾ ਜਿਹੜੀ ਅਹਿਮ ਮਸਲੇ ਦੇ ਉੱਤੇ ਜਿਹੜੀ ਉਹ ਗੱਲਬਾਤ ਕੀਤੀ, ਤੇ ਆਪਾਂ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ